ਤਾਜੀ ਆ ਜਿਹੜਾ ਕਾਲਾ ਜਿਹਾ ਨਹੀਂ ਆ ਬੜਾ ਕੈਨੇਡਾ ਗਿਆ, ਇੱਕ ਅੰਗਰੇਜ਼ ਨੂੰ ਕਹੀ ਜਾਂਦਾ ਇਹ ਇਲਾਕਾ ਇਹ ਇਲਾਕਾ। ਪਿਆਜ਼ ਪਾ, ਟਮਾਟਰ ਪਾ, ਧਮਾਲ ਪਾ, ਰੈਪ ਕਰ ਨਾਲ ਸਾਨੂੰ ਐਂਟਰਟੇਨ ਵੀ ਕਰ। ਮੈਂ ਇੰਜ ਕਰਕੇ ਦੀ ਗੰਢ ਖੋਲਣ ਡਿਆ ਛਾਪਰ ਦੀ, ਇਹ ਢੱਕਣ ਖੋਲਣ ਡਿਆ, ਮੈਂ ਇੰਜ ਦੇਖਿਆ ਤੂੰ ਭਾਈ ਪਹਾੜ ਚੜ ਗਿਆ। ਤੇਰੀ ਮੈਂ ਚੜ ਤੂੰ ਤੇਰੀ ਮੈਂ ਤੇਰੀ ਦੀ ਕਿਥਾ। अस्सलाम वालेकुम नादरीन, टी टाइम में खुश आमदीद। ले टी टाइम में खुश आमदीद किते नादरीन, असी आ गए नारान। तुझसे नारान नहीं जिंदगी का गान हूँ मैं, ओ का गान हूँ मैं। ते असी हुण मतलब रात भी इत्थे रहे हैं। ए नारान कागान दे सड़कां देख लो अगे निज़ाम। ਤੇ ਹੁਣ ਅਸੀਂ ਵਾਪਸੀ ਵੱਲ ਮੂੰਹ ਕਰ ਲਿਆ, ਲੇਕਿਨ ਉਹਦੀ ਵਜ੍ਹਾ ਕਿ ਇੱਥੇ ਨੈੱਟ ਤੇ ਸਿਗਨਲ ਨਹੀਂ ਆ ਰਹੇ। ਹੁਣ ਅਸੀਂ ਨੈੱਟ ਤੇ ਸਿਗਨਲ ਨਹੀਂ ਆ ਰਹੇ, ਪ੍ਰੋਗਰਾਮ ਅਪਲੋਡ ਇੱਥੋਂ ਕਰਾਂਗੇ, ਸਾਡੇ ਉੱਥੇ ਐਡੀਟਰ ਕੋ ਜਾਏਗਾ ਤੇ ਫਿਰ ਅਗਲਾ ਪ੍ਰੋਗਰਾਮ ਜਿਹੜਾ ਨੇ ਜੀ ਉਹ ਚੱਲੇਗਾ। ਲੇਕਿਨ ਪ੍ਰੋਬਲਮ ਇਹ ਹੋ ਰਹੀ ਹੈ ਕਿ ਬੜੀ ਮੁਸ਼ਕਲ ਅਸੀਂ ਹਾਲੇ ਵੀ ਅਪਲੋਡਿੰਗ ਤੇ ਨਾ, ਇਹ ਦੇਖੋ ਹਾਲੇ ਵੀ ਅਪਲੋਡਿੰਗ ਤੇ ਲੱਗਾ। ਇੱਕ ਪ੍ਰੋਗਰਾਮ ਨਹੀਂ, ਅਸੀਂ ਅੱਜ ਦਾ ਪ੍ਰੋਗਰਾਮ ਨਹੀਂ ਹੈਗਾ ਇਹ। ਮੇਰਾ ਖਿਆਲ ਉਮੀਦ ਆ ਕਿ ਅਗਰ ਅੱਜ ਹੀ, ਯਾਨੀ ਕਿ ਅੱਜ ਮੰਡੇ ਆ, ਅੱਜ ਹੀ ਅਗਰ ਤੁਸੀਂ ਦੇਖ ਰਹੇ ਹੋ ਨਾ, ਤੇ ਇਹਦਾ ਮਤਲਬ ਹੈ ਕਿ ਅੱਜ ਹੀ ਅਪਲੋਡ ਹੋਇਆ ਔਰ ਅੱਜ ਦੀ ਹੀ ਇਹ ਵੀਡੀਓ ਵੀ ਬਣ ਰਹੀ ਹੈ। ਲੇਕਿਨ ਇਹ ਪ੍ਰੋਗਰਾਮ ਫਿਰ ਬਾਅਦ ਦੇ ਵਿੱਚ ਅਪਲੋਡ ਹੋਏਗਾ। ਇਸ ਵਜ੍ਹਾ ਤੋਂ ਇਹ ਸਾਡੀ ਮਜਬੂਰੀ ਬਣ ਗਈ ਕਿ ਅਪਲੋਡਿੰਗ ਵਾਲਾ ਜਿਹੜਾ ਮਸਲਾ ਨਾ ਉਹ ਥੋੜ੍ਹਾ ਖ਼ਰਾਬ ਹੋ ਗਿਆ। ਫਾਇਦਾ ਕੀ ਕਿ ਮਤਲਬ ਅਸੀਂ ਇੱਥੇ ਕਰੀ ਜਾਈਏ ਸ਼ੋਅ ਤੇ ਉਧਰੋਂ 2 ਦਿਨ 3 ਦਿਨ ਸ਼ੋਅ ਨਾ ਹੋਵੇ, ਇਹ ਪ੍ਰੋਬਲਮ ਆ। ਇਸ ਤੋਂ ਅਸੀਂ ਨਾਰਾਨ ਤੋਂ ਵਾਪਸ ਆ ਰਹੇ ਰਸਤੇ 'ਚ ਅਸੀਂ ਰੁਕਾਂਗੇ, ਤੁਹਾਨੂੰ ਜੋ ਕੁਛ ਹੈਗਾ ਸਿਸਟਮ ਉੱਥੇ ਖਲੋ ਕੇ ਕੋਈ 1-2 ਸ਼ੋਅ ਹੋਰ ਕਰ ਲਾਂਗੇ। ਤੇ ਬਾਕੀ ਜਨਾਬ ਦੇਖਦੇ ਰਹੋ, ਸਾਰੇ ਨਾਲ ਨੇ, ਦੇਖੋ ਪਿੱਛੇ ਤਰ੍ਹਾਂ ਇਹਨਾਂ ਦੀਆਂ ਸ਼ਕਲਾਂ। अस्सलाम वालेकुम नाज़रीन, कैसे हैं आप? ठीक हैं? बड़े मजे आउंडे ने, बड़ा इंजॉय कर रहे हैं। ਤੁਹਾਡੀ ਮੁਹੱਬਤ, ਤੁਹਾਡਾ ਪਿਆਰ ਸਾਨੂੰ ਪੇਦਰ ਪੇ ਮਿਲ ਰਿਹਾ ਜੀ। ਕਾਲੂ ਨਾਲ ਆਪਣੇ ਉਹ ਤੂੰ ਚਿੜੀ ਛਿੱਕਾ ਖੇਲਣਾ ਆ? ਨਹੀਂ ਵੈਸੇ ਹੀ ਬਾਤ। ਅਬਾਸ ਤੇ ਨਾਲ ਹਸਨੈਨ ਹਾਨੀ ਤੇ ਕਿੰਗ ਆਫ ਕਾਮੇਡੀ ਜਨਾਬ। ਓਏ ਤੂੰ ਕੌਣ? ਉਮਰ ਭਾਈ ਵੀ ਸਾਡੇ ਨਾਲ ਨੇ। ਉਮਰ ਭਾਈ ਤੁਹਾਨੂੰ ਫਨ ਦਾ ਮੁਜ਼ਾਹਰਾ ਕਰਕੇ ਦਿਖਾਉਣ ਕੇ ਉਮਰ ਭਾਈ ਕਿਦਾਂ ਦਾ ਲੱਗਾ? ਅੱਛਾ ਲੱਗਾ? ਮੈਂ ਕਿਹਾ ਵੀ ਮਜ਼ੇ ਆਏ ਪਏ ਆ, ਬਰਫਾਂ 'ਚ ਲੱਗੇ ਠੰਡੇ ਠਾਰ ਹੋਏ ਪਏ ਆ। ਹਾਂ, ਸੈਟਿੰਗ ਹੀ ਹੋਰ ਇੱਥੇ ਦੀ ਦੁਨੀਆ ਹੀ ਹੋਰ ਆ ਕਾਲੂ ਜੀ। ਅੱਛਾ, ਹਾਂਜੀ, ਸਾਰਿਆਂ ਕੋ ਮੰਗਾ ਕੀਤਾ, ਇਹਨੇ ਕਿਸੇ ਨੇ ਨਹੀਂ ਦਿੱਤਾ, ਇਹਨੂੰ ਤਾਂ ਹੋਰ ਲੱਗਦੀ ਵੀ ਦੁਨੀਆ ਹੀ ਹੋਰ। 3000 ਲੈ ਕੇ ਆਇਆ ਸੀ, 3500 ਲੈ ਕੇ ਚੱਲਾ ਇੱਥੋਂ, ਖਰਚਾ ਪੂਰਾ ਕਰ ਗਿਆ ਵਾ ਆਪਣਾ ਮੰਗ ਕੇ। ਇਹੀ ਕਹੀ ਜਾਂਦੇ ਯਾਰ ਪੈਸੇ ਅੰਦਰ ਪਏ, ਜਰਾ ਸਿਗਰਟ ਲੈ ਦਿਓ, ਆ ਪੈਸੇ ਅੰਦਰ ਪਏ, ਇੱਕ ਚਪਲੀ ਕਬਾਬ ਖਵਾ ਦਿਓ। ਪੈਸੇ ਕਿਹੜੇ ਅੰਦਰ ਪਏ ਆ? ਉਹ ਤਾਂ ਉਸਤਾਦ ਜੀ ਤੇ ਪਏ ਆ। ਫਿਰਦਾ ਹੀ ਬਹੁਤ ਆ ਉਹ ਕਿੰਨਾ ਕੁ ਫਿਰ ਲਿਆਂਗੇ? ਸਾਰੇ ਹੀ ਚਿੱਲ ਕਰ ਰਹੇ ਕਮਰਿਆਂ 'ਚ, ਇਹ ਬਾਹਰ ਬਾਜ਼ਾਰ 'ਚ ਇਕੱਲਾ ਹੀ ਤੁਰਿਆ ਫਿਰਦੇ ਆ ਵੀ ਜਿੱਦਾਂ ਇਹਦੇ ਕਦਰਾਂ ਨੇ ਨਹੀਂ ਇੱਥੇ ਕਾਰੋਬਾਰ ਸ਼ੁਰੂ। ਉੱਤੇ ਯਾਰ ਅਸੀਂ ਫਿਰਨ ਤੁਰਨ ਆਏ ਤੇ ਹੁਣ ਤੇ ਇੱਕ ਕਮਰੇ 'ਚ ਬੰਦ ਹੋ ਕੇ ਬਹਿ ਜਾਈਏ। ਰਾਤ 3 ਵਜੇ ਦੇ ਇੱਕ ਦੁਕਾਨ ਮੋਰੇ ਬੈਠਾ, ਸਵੇਰ ਉਹ ਦੁਕਾਨ ਖੋਲਣ ਆਇਆ, ਕਹਿੰਦਾ ਜੀ 500 ਰੁਪਇਆ ਦੇ ਦਿਓ। ਮੈਂ ਰਖਵਾਲੀ ਕੀਤੀ ਢੱਡੀ ਸਾਰੀ ਰਾਤ। ਯਾਰ ਇਹ ਕਿਹੜੀ ਰਖਵਾਲੀ ਕਰਨ ਦੇ ਆ ਤੇ ਉੱਥੇ ਆ ਕੇ ਜਿਹੜਾ ਰਖਵਾਲੀ ਰੱਖਦਾ ਵਾ ਨਾ, ਜਿਹੜਾ ਗਾਰਡ ਸੀਗਾ, ਉਹਦੇ ਕੋਈ 500 ਮੰਗੀ ਜਾਣ ਡਿਆ। ਉਹਨੇ ਕਿਹਾ ਮੈਂ ਗਾਰਡ ਸਵੇਰੇ 70 ਰੁਪਏ ਦੀ ਚਾਹ ਵਾ, ਇਹਨੂੰ ਮੈਂ ਚਾਹ ਦਾ ਕਹਿ ਕੇ ਕਗਾਨ 'ਚੋਂ ਬਾਹਰ ਲੈ ਗਿਆ, ਚਲਾ ਗਿਆ। ਠੀਕ ਹੈ ਕਹਿੰਦਾ ਚੱਲ ਜਿੱਥੇ ਨਾਰਾਨ ਕਗਾਨ ਇੰਨੀ ਠੰਡ ਪਈ ਗਿਆ, ਘਰ ਫੋਨ ਕਰਤਾ, ਕਹਿੰਦਾ ਏਸੀ ਬੰਦ ਕਰ ਦਿਓ। ਯਾਰ ਤੈਨੂੰ ਇੱਥੇ ਲੱਗਣ ਦਈ ਹੈ। ਇਹਨੂੰ ਕਿਸੇ ਨੇ ਕਿਹਾ ਵੀ ਇੱਥੇ ਬਰਫ਼ ਪੈਂਦੀ ਹੈ ਤੇ ਬਰਫ਼ ਨਾਲ ਤਸਵੀਰਾਂ ਲੈਣੀਆਂ, ਸੈਲਫੀ ਲੈਣੀਆਂ। ਉਹ ਕੋਈ ਬੰਦਾ ਅੱਧੀ ਪੱਟੀ ਵੀ ਲੈ ਕੇ ਜਾਂਦਾ, ਉਹਨੇ ਵੀ ਸੈਲਫੀ ਲਈ ਜਾਂਦੇ ਆ। ਉਹ ਬੇਟੇ ਉਹ ਹੋਰ ਬਰਫ਼ ਆ। ਇੱਕ ਬਾਲਟੀ 'ਚ ਪਾਣੀ ਪਾ ਕੇ ਹੱਥ 'ਚ ਲਿੰਬੂ ਫੜੇ, ਉਹ ਬਰਫ਼ ਵਾਲੀ ਭਾਰੀ ਤੇ ਚੜ੍ਹਨ ਦੇ ਆ। ਕਹਿੰਦਾ ਸ਼ਿਕੰਜਵੀ ਬਣਾਉਣ ਲੱਗਾ। ਲੈ ਸ਼ਿਕੰਜਵੀ ਤੇ ਆਪਣਾ ਵੀ ਦੱਸ ਨਾ, ਆਪ ਤੂੰ ਸੁੱਤਾ ਹੀ ਨਹੀਂ ਉੱਠਣਦੇ ਆ ਜੋ ਘਰੋਂ ਆਇਆ ਵਾ। ਆ ਹੁਣ ਤੇਰੀ ਅੱਖ ਖੁੱਲੀ ਆ, ਥੋੜੀ ਜਿਹੀ ਹੋਸ਼ ਆਈ ਆ। ਤੂੰ ਤਰਾਇਆ ਹੀ ਇੰਨਾ ਵਾ। ਆਵਾਜ਼ ਮਿੱਠੇ ਇੰਨਾ ਸੌਂਦਾ ਵਾ, ਇਹ ਸੁੱਤਾ ਉੱਠਿਆ ਤੇ
ਸਰਾਣੇ ਤੇ ਕੰਨ ਛਪੇ ਹੋਏ। ਨਹੀਂ ਇਹਦੀ ਮੈਨੂੰ ਸਮਝ ਨਹੀਂ ਆਉਂਦੀ। ਗਲੇਸ਼ੀਅਰ ਜੰਮਿਆ ਇੱਥੇ ਵੀ ਗਲੇਸ਼ੀਅਰ ਤਾਂ ਫ੍ਰੀ ਹੁੰਦਾ, ਚਮਚੀ ਨੇ ਕੱਟ ਉਹੀ ਪੱਟੀਆਂ ਵਿੱਚ ਹੀ ਜਾਣ ਡਿਆ। ਇਹਨੇ ਵੇਚਣੇ ਮੈਂ ਤੇ ਸਗੋਂ ਤੀਲੇ ਤੇ ਉਹ ਲੈ ਕੇ ਨਹੀਂ ਆਇਆ ਨਾਲ, ਕੀ ਕਹਿੰਦੇ ਉਹਨੂੰ ਇੰਨਾ ਗਲੇਸ਼ੀਅਰ ਚੜ ਗਿਆ ਜੇਨ ਤੇ, ਘਰੋਂ ਫੋਨ ਆਇਆ ਕਹਿੰਦੇ ਤੇਰੇ ਨਾ ਪੁੱਫੀ ਤੇ ਮੁੰਡਾ ਹੋਇਆ, ਕਹਿੰਦਾ ਉਹਦਾ ਨਾਂ ਗਲੇਸ਼ੀਅਰ ਰੱਖ ਲਓ। ਯਾਰ ਬੈਂਕ 'ਚ ਵੜਿਆ ਤੇ ਉੱਥੇ ਅੱਜ ਗਲੇਸ਼ੀਅਰ ਹੀ ਨਜ਼ਰ ਆਉਣ ਡਿਆ। ਓਏ ਉਹ ਕੈਸ਼ੀਅਰ ਹੁੰਦਾ ਵਾ। ਮੈਂ ਕਿਹਾ ਯਾਰ ਕੋਕ ਪਿਆਏਗਾ, ਕਹਿੰਦਾ ਨਹੀਂ ਯਾਰ ਮੇਰਾ ਗਲੇਸ਼ੀਅਰ ਖਰਾਬ ਆ। ਮੈਂ ਕਿਹਾ ਉਹ ਵੇ ਭਾਰੀ ਤੇ ਬਰਫ਼ ਪਈ ਗਲੇਸ਼ੀਅਰ, ਉਹ ਕਹਿੰਦਾ ਬਰਫ਼ ਨਹੀਂ ਗਈ, ਚਿੱਟਾ ਸੀਮਟ ਕੀਤਾ ਭਾਰੀ ਨੂੰ। ਲੈ। ਪਲਾਸਟਰ ਪੈਰਸ ਪਿਆ। ਵਾਈਟ ਸੀਮੈਂਟ ਗਲੇਸ਼ੀਅਰ ਤੇ ਚੜਨ ਡਿਆ ਤੇ ਉਤਰੇ ਕੋ ਭਾਈ ਆਉਣਾ, ਕਹਿੰਦਾ ਉਹ ਮਾਲਕ ਆ ਗਏ ਓਏ। ਕਦ ਗਲੇਸ਼ੀਅਰ ਹੋਰ ਕਿਤੇ ਯਾਰ ਮਾਫ ਕਰਿਓ, ਵਾਹ ਸਾਰੇ ਬੰਦੇ ਗਲੇਸ਼ੀਅਰ ਤੇ ਖਲੋਤੇ ਤੇ ਰਸ਼ ਖਤਮ ਕਰਨ ਲੱਗੇ, ਕਹਿੰਦਾ ਚਲੋ ਯਾਰ ਬਾਹਰ ਕਰੋ ਮੈਂ ਤਾਲਾ ਲਾਉਣਾ। ਏਡਾ ਬੇਵਕੂਫ ਆਦਮੀ ਮੈਂ ਨਹੀਂ ਦੇਖਿਆ। ਕਿੱਡਾ ਉਹ ਗਲੇਸ਼ੀਅਰ ਆਈ ਆ, ਲੋਕਾਂ ਨੂੰ ਇੰਜੋਏ ਕਰਦੇ, ਉੱਤੇ ਆਪਣਾ ਘੱਟ ਕੇ ਦਵਾਣਾ ਲਾਉਣ ਡਿਆ। ਚਲੋ ਯਾਰ ਚਲੋ ਬੇਟਾ, ਕਿੱਥੇ ਸਾਜੀ? ਬ੍ਰੇਕ ਆ ਦੇ ਜਾਓ ਬਾਹਰ, ਇੱਥੇ ਜ਼ਰਾ ਮਜ਼ੇ ਕਰੀਏ ਥੋੜੇ। ਵਾदियों में आ गया, ਇਹਦੇ ਛੋਟੇ वादियों नारायण का गान की वादियों। ਇਦਾਂ ਜਾਗ ਹੀ ਉਠਾ ਹੈ ਸਾਰਾ ਵਤਨ। है पहाड़ों गवा रहना। सुनी सुनी ये है बातें, हम तुम्हारे साथ हैं, ऐ पहाड़ों गवा रहना। ए पहाड़ों फूल बरसाओ, मेरा महबूब आया है, मेरा महबूब आया है। ਦਿਲ ਟੁੱਟਨੇ ਤੇ ਕੰਬਨੀ ਪਹਾੜੀ, पहाड़ों वे माया वे। ਓਏ ਓਏ ਹੋ ਰਾ, ਇਹਨੂੰ ਹੁਣੇ ਚੁੱਪ ਕਰਾਵਾਂ। ਦੱਸ ਗੱਲ ਕਰੋ, ਚੁੱਪ ਕਰਾ, ਬੋਲੇ ਨਾ। तेरी करा। की हाँ दस की ਓਏ ਤੇਰੀ ਬੇਗਮ ਦਾ ਫੋਨ ਚੁੱਪ ਇਹਦੇ ਛੋਟੇ ਭਰਾ ਨੇ ਵੀ ਇਦਾਂ ਹੀ ਪਹਾੜੀ ਤੇ ਕਰਦੇ ਕਰਦੇ ਆਪਣਾ ਮੋਬਾਈਲ ਤੇ ਰਿਆਜ਼ ਸੁੱਟ ਲਿਆ। ਵੱਡੀ ਪਹਾੜੀ ਤੇ ਆਪਣੇ ਇਹਦਾ ਛੋਟਾ ਭਰਾ ਆਇਆ ਤੇ ਤਸਵੀਰਾਂ ਖਿਚਾਉਣ ਲੱਗਾ ਉੱਥੇ, ਅੱਜ ਕਰਕੇ ਤਸਵੀਰ ਖਿਚਾਈ, ਇੱਕ ਤਸਵੀਰ ਆਪ ਖਿੱਚ ਲਈ, ਦੂਜੀ ਦੀ ਜਿੰਨ ਨੇ ਖਿੱਚਤੀ ਐਂ ਕਰਕੇ। ਇੱਕ ਪਹਾੜ ਤੇ ਉੱਪਰ ਜਾ ਕੇ ਤਸਵੀਰ ਖਿਚਾਈ, ਥੱਲੇ ਆਇਆ ਤੇ ਪਹਾੜ ਦੀ ਕਲੀਅਰ ਆ ਗਈ, ਇਹਦੀ ਬਲਰ ਆ ਗਈ ਸਾਰੀ। ਉਹਦਾ ਸਟੇਟਸ ਲਾਈ ਜਾਣ ਡਿਆ, ਕਹਿੰਦਾ ਮੈਂ ਸੱਚਾ ਹੋਣਾ ਵਾ। ਅੱਲਾ ਮਾਫੀ ਦੇ ਵਿੱਚ ਝੂਠ ਨਹੀਂ ਕਹਿਣਾ। ਇਹ ਉਹ ਲੋਕ ਆ ਜਿਹੜੇ ਫਨ ਦੁਨੀਆ 'ਚ ਵੀ ਡੰਕੀ ਲਾ ਕੇ ਜਾਂਦੇ ਆ, ਵੀ ਆ ਕਦੀ ਕੰਧ ਟੱਪ ਲਈ, ਕਦੀ ਥੱਲੋਂ ਦੀ ਵੜ ਗਏ ਹੈ। ਮਿੱਠੇ ਇਹ ਛੱਲੀ ਖਾਨ ਆ ਨਾ, ਤੇ ਭਲਾ ਉਹਨੂੰ ਕੀ ਕਹਿੰਦੇ ਆ ਦਾਣਿਆਂ ਵਾਲਾ ਸ਼ਵਾਰਮਾ। ਇਹਦਾ ਇੱਕ ਭਰਾ ਨਾ ਡਕੇਟ ਸੀਗਾ, ਤੇ ਪੁਲਿਸ ਵਾਲਿਆਂ ਦੇ ਡਰ ਤੋਂ ਇੱਥੇ ਆਇਆ ਤੇ ਠੰਡ ਨਾਲ ਮਰ ਗਿਆ। ਨਹੀਂ, ਇਹਦਾ ਇੱਕ ਭਰਾ ਸੀ, ਪੜ੍ਹਿਆ ਲਿਖਿਆ ਸੀ, ਡਿਕੇਟ ਬਣ ਗਿਆ, ਤੇ ਇਹਨਾਂ ਨੂੰ ਸਾਰਿਆਂ ਨੂੰ ਘਰ 'ਚ ਕਹਿੰਦੇ ਡਿਕੇਟ ਬਾਬੂ, ਡਿਕੇਟ ਬਾਬੂ। ਇਹਦਾ ਜਿਹੜਾ ਇੱਕ ਭਰਾ ਡਕੇਟ ਸੀ, ਉਹ ਫੜਿਆ ਗਿਆ, ਉਹਨੂੰ ਫਾਂਸੀ ਦੀ ਸਜ਼ਾ ਦੇਣ ਲੱਗੇ। ਉਹ ਕਹਿੰਦੇ ਆਪਣੀ ਆਖਰੀ ਖੁਆਇਸ਼ ਦੱਸ ਕੀ ਆ? ਕਹਿੰਦਾ ਜੀ ਮੈਂ ਪੂਰੇ ਪਹਾੜ ਦੀ ਰੋੜੀ ਕੁੱਟਣਾ ਚਾਹੁੰਦਾ। यानी कि 100 साल रूढ़ी कुटी है। ਇਹਦੇ ਭਰਾ ਨੂੰ ਭਾਈ ਡਾਕੂ ਚੁੱਕ ਕੇ ਲੈ ਗਏ। अच्छा ਇਹਦੇ ਭਰਾ ਨੇ ਡਾਕੂ ਦੀ ਜੇਬ ਕੱਟ ਲਈ। होगा तो ਬਾਅਦ ਪਤਾ ਲੱਗਾ ਡਾਕੂ ਕਹਿੰਦੇ 2.5 ਲੱਖ ਰੁਪਏ ਕੱਢ ਕੇ ਲੈ ਗਿਆ। ਮੈਂ ਰੇਡਾ ਬੇਵਕੂਫ ਹੀ ਜੁਮਾ ਪੜ ਕੇ ਕਚਹਿਰੀ ਬਾਜ਼ਾਰ ਚੋਰੀ ਦਾ ਮੋਬਾਈਲ ਵੇਚ ਲਿਆ। ਬੜੇ ਤੇ ਇਹਦੇ ਮੈਂ ਘਰ ਗਿਆ ਤੇ ਘਰ ਸ਼ੀਲਡਾਂ ਪਈਆਂ, ਕਾਪੋ ਕੇ ਪਏ। ਮੈਂ ਕਿਹਾ ਇਹ ਕਿੱਦਾਂ ਜਿੱਤੇ? ਕਹਿੰਦਾ ਛੋਟਾ ਭਰਾ ਡਾਕੂ ਆ, ਉਹਨੂੰ ਟਿਕਟ ਜਿੱਤੇ ਆ। बहुत अच्छे मिठा जी। ਬੜਾ ਚਵਲ ਵਾ। हाँ ਉਹ 올림픽 ਦੇ ਵਿੱਚ ਜਿਹੜਾ ਭਾਈ ਮਸ਼ਲ ਲੈ ਕੇ ਨਹੀਂ ਜਾਂਦਾ ਹੁੰਦਾ, ਆਹੋ। ਮਸ਼ਲ ਚ ਅੱਗ ਬਲਦੀ ਹੁੰਦੀ, ਉਹ ਅੱਗ ਲਾ ਕੇ ਜਾਣਾ, ਪਿੱਛੇ ਫੂਕਾ ਮਾਰੀਏ। ਉਹ ਮੱਛਰ ਨਹੀਂ ਲੈ ਕੇ ਜਾਂਦਾ 올림픽 ਦੇ ਆਹੋ। ਵਿੱਚ, ਉਹਨੂੰ ਕਹਿੰਦਾ ਦੇਈ ਮੈਂ ਸਿਗਲ ਲਾਉਣੀ ਹੈ। ਬਾਹੂਬਲੀ ਫਿਲਮ ਵੇਖ ਕੇ ਗਈ ਆ ਵੇਲਾ, ਸ਼ਾਹਰੁਖ ਖਾਨ ਤੇ ਆਇਆ ਨਹੀਂ। ਉਹ ਬਾਹੂਬਲੀ ਸ਼ਾਹਰੁਖ ਖਾਨ ਦੀ ਨਹੀਂ ਹੈਗੀ। ਉਹ ਜਿਹੜੇ ਮਸ਼ਲ ਨਹੀਂ ਲੈ ਕੇ ਜਾਂਦੇ ਅੱਗ ਵਾਲੀ, ਆਹੋ ਉਹਦੇ ਲਾਗੇ ਸੀਖ ਦੇ ਉੱਤੇ ਗੋਸ਼ਤ ਲਾ ਕੇ ਫਿਰਦੇ ਆ ਵੀ ਮੈਂ ਭੁੰਨਣਾ ਵਾ। ਇਹਦਾ ਭਰਾ ਡਾਕੂ ਸੀ ਤੇ ਆਦਤ ਨਹੀਂ ਜਾਂਦੀ। ਵਿਆਹ ਕੀਤਾ ਤੇ ਆਪਣੇ ਵਿਆਹ ਦੇ ਲਾੜਾ ਬਣ ਕੇ ਕੰਧ ਟੱਪ ਕੇ ਆਉਣ ਡਿਆ। ਇਹਦਾ ਭਰਾ ਵੀ ਇੱਕ ਡਾਕੂ ਸੀਗਾ, ਉਹਦੀ ਵਿਆਹ ਸੀਗਾ ਤੇ ਬਰਾਤ ਤੇ ਉਹ ਬਾਜੇ ਵਜਾਉਣ ਵਾਲੇ ਵਰਦੀਆਂ ਪਾ ਕੇ ਵੀ ਆਉਂਦੇ ਫੌਜ ਵਾਲੀਆਂ, ਉਹਨੂੰ ਵੇਖ ਕੇ ਨੱਸ ਗਿਆ, ਕਹਿੰਦਾ ਮੈਨੂੰ ਪੜਨ ਆ ਗਿਆ। ਇਹਦਾ ਭਰਾ ਡਾਕੂ ਸੀ, ਹੁਣ ਆਦਤ ਨਹੀਂ ਜਾਂਦੀ। ਵਿਆਹ ਹੋ ਗਿਆ, ਹਰ ਸ਼ੈ ਹੋ ਗਈ, ਆਪਣੀ ਬਾਲ ਦਾ ਖਰਚਾ ਲਾਉਣਾ ਸੀ, ਉਹਨੂੰ ਕਹਿੰਦਾ ਕੱਢ ਦੇ ਜੋ ਕੁਛ ਹੈਗਾ ਹੀ। अस्सलाम वालेकुम। ਵਾਲੇਕੁਮ ਸਲਾਮ। शहद है ये, शहद हनी दिखाओ तो जरा। छोटी मक्खी का केड़ा की पा? 1800 रुपए किलो। हाँ जी, 1800 रुपए किलो। ये सेम ही है ये।
1800 ਰੁਪਏ ਹੋਇਆ ਪੱਤੀ ਵਾਲਾ ਸ਼ਹਿਦ ਹੀ ਮਿੱਠੇ। ਲਓ ਜੀ ਇਹ 1800 ਰੁਪਏ ਕਿਲੋ ਛੋਟੀ ਮੱਖੀ ਦਾ ਸ਼ਹਿਦ ਤੇ ਸਾਡੇ ਉਸਤਾਦ ਦੇ ਮੋਹਤਰਮ ਕੀ ਭਾਅ ਦੇ ਰਹੇ ਆ? ਯਾਰ ਇਹ ਯਾਰ 4000 रुपए किलो को 5000 रुपए किलो? 7000 रुपए किलो। हाँ? 7000 रुपए किलो। कहाँ से हो? हम फैसलाबाद से। हाँ तो फैसलाबाद हम जाते रहते हैं, आप उधर से हो? हम तकरीबन जाते हैं सारे इलाकों। हम पूरे इलाके में जा रहे हैं। लो जी 1500 रुपए किलो शायद अगर हर का जोर दइए प्यार करिए तरला पाइए ने 1000 रुपया दे देना। ते उस्ताद जी जिन्हें मर्जी तरले करी जाओ, जितना मर्जी पैरी पै जाओ, इंज करके उंगल लाउन दी इजाजत नहीं। मैं अपने बच्चे ਨੂੰ ਗੁੜਤੀ ਦੇਣੀ ਸੀ ਨਾਜ਼ਰੀਨ, ਦੁੱਖ ਸੁਣਾਉਣੇ ਪੈ ਜਾਂਦੇ ਕਿਸ ਟਾਈਮ। ਹੁਣ ਉਸਤਾਦ ਜੀ ਇੱਥੇ ਨਹੀਂ ਹੈਗੇ, ਆਪਣੇ ਬੱਚੇ ਨੂੰ ਗੁੜਤੀ ਦੇਣੀ ਸੀ ਸ਼ਾਇਦ ਦੀ। ਤੁਸੀਂ ਯਕੀਨ ਮੰਨੋ ਉਸਤਾਦ ਜੀ ਇੱਕ ਚਮਚਾ ਤੱਕ ਨਹੀਂ ਦਿੱਤਾ। ਆ ਤਾਂ ਨਹੀਂ ਗਏ ਬੰਦੇ ਬਹਿ ਜਾ ਯਾਰ। ਆ ਜਾਓ ਜਨਾਬ ਇੱਥੇ ਬਹਿ ਜਾਓ, ਟਾਈਮ ਹੈਗਾ ਵਾ ਇਹਦਾ ਉਸਤਾਦ ਜੀ ਦੇ ਧਰਨਾ ਦੇ ਲਈਏ। ਮੈਨੂੰ ਇੱਕ ਚਮਚੀ ਤੱਕ ਨਹੀਂ ਸ਼ਾਇਦ ਹੀ ਦਿੱਤੀ ਤੇ ਇੱਥੇ ਉਹ ਦੱਸੋ ਇਹ ਕਦੋਂ ਦੀ ਰੋਟੀ ਖਾਧੀ ਹੋਈ ਦੱਸੋ ਜਰਾ। ਲਓ ਜੀ ਖਾਧੀ ਨਹੀਂ ਪਰਸੋਂ ਰਾਤ ਹੀ ਖਾਧੀ ਆ, ਹਜੇ ਤੱਕ ਰੋਟੀ ਨਾ ਬ੍ਰੇਕ ਤੇਜ਼ ਕੀਤਾ ਹੈ ਨਾ ਅਸੀਂ ਕੁਛ ਹੈ ਖਾਧੀ ਆ ਨਾ ਕੋਈ ਪਾਣੀ ਪੀਤਾ, ਸਿੱਧਾ ਸਾਨੂੰ ਸ਼ੋਅ ਕਰਾਉਣ ਲਿਆ ਯਾਰ। ਮੈਨੂੰ ਤੇ ਮਿੱਠੇ ਏਦਾਂ ਲੱਗਦਾ ਇੱਧਰ ਨਾ ਦੁਨੀਆ ਪੱਥਰਾਂ ਤੇ ਚੱਲਣ ਗਈ ਆ। ਦੱਸੋ ਤੂੰ ਓਏ ਥੱਪੜਾਂ ਤੇ ਚੱਲਣ ਦਈ ਆ ਭਾਜੀ। ਕੱਲ ਰਾਤ ਪਰਸੋਂ ਦੀ ਰੋਟੀ ਖਾਧੀ ਆ ਹਾਂ। ਹੈ ਰਾਤ ਦੀ ਚਾਹ ਪੀਤੀ ਤੇ ਚਾਹ ਤੇ ਗੁਜ਼ਾਰਾ ਕਰਨੇ। 3 ਟਾਈਮ ਸਾਨੂੰ ਚਾਹ ਇੰਜ ਪੋਲਦੇ ਆ ਵੀ ਜਿਵੇਂ ਅੱਲਾ ਮਾਫੀ ਦੇਵੇ ਕਿਤੇ ਚਾਹ ਇੱਥੇ ਬੋਟੀਆਂ ਵਾਲੀ ਮਿਲਦੀ ਆ। ਨਹੀਂ ਅਸੀਂ ਚਾਹ ਹੀ ਪਲਾਈ ਜਾਣ ਦੇ ਜਿਵੇਂ ਸਾਨੂੰ ਕਿਤੇ ਅਸੀਂ ਵੀ ਛੇਤੀ ਘੰਟੇ ਚੱਲੇ ਅਸੀਂ ਚੀਮਾ ਟਾਈਮ ਚਲਾਉਣਾ ਵਾ। ਮੈਂ ਕਹਿੰਦਾ ਬਸ ਜਾ ਹੀ ਕਰੋ ਤਰ ਮੈਨੂੰ ਏਟੀਐਮ ਕੱਢਣੇ ਪੈਣਾ ਉਸਤਾਦ ਜੀ ਦਾ। ਮੈਨੂੰ ਉਸਤਾਦ ਜੀ ਏਟੀਐਮ ਕੱਢ ਲੈਣ ਕਾਰਡ ਦਿਓ। ਕਿੱਥੇ ਕੱਢੀਏ ਏਟੀਐਮ ਕੱਢਣਾ ਮੈਂ ਦੇਖੀ ਉਹ ਸ਼ਾਹ ਬਾਹਰ ਪੀਏ ਜਾ ਕੇ। ਏਟੀਐਮ ਵੀ ਕੱਢ ਤੇ ਇਹਨਾਂ ਛੋਟੇ ਭਰਾ ਨੂੰ ਵੀ ਕੱਢ ਦੇ। ਯਾਰ ਰਾਤੀ ਮੈਂ 3 ਵਜੇ ਦਾ ਟਾਈਮ ਆ, 12 ਵਜੇ ਦਾ ਘੁੱਟਣ ਲੱਗਾ ਹੋਇਆ, 3 ਵਜ ਗਏ। ਐਂਡ ਤੇ ਮੈਂ ਕਿਹਾ ਉਸਤਾਦ ਜੀ ਭੁੱਖ ਬਹੁਤ ਲੱਗੀ ਆ, ਤੁਹਾਡੀ ਮਿੰਤ ਵਾਲੀ ਗੱਲ ਆ, ਕੁਝ ਖਵਾ ਦਿਓ। ਕਹਿੰਦੇ ਆ ਫੜ 50 ਰੁਪਏ ਜਾਂ ਚਾਹ ਪੀ ਆ ਲੈ। ਓਏ ਤੈਨੂੰ ਹੁਣ ਕਿਤੇ ਛੁਰੀ ਚਾਕੂ ਵੱਜਿਆ ਨਾ ਤੇਰੇ ਲਹੂ ਨਹੀਂ ਆਉਣਾ। ਉਹ ਤੇਜ਼ ਪੱਤੀ ਵਾਲੀ ਚਾਹ ਆਉਣੀ ਆ, ਫਿਰਸੀ ਫੋੜਾ ਨਿਕਲਿਆ ਤੇ ਲਹੂ ਨਿਕਲਣਾ ਵਿੱਚੋਂ। ਓਹ, ਕੀ ਭੂਰ ਆ ਰਹੀ ਹੈ ਨਾਲ ਹੈ ਸਮੁੰਦਰ ਤੇ। ਓਏ ਹੋਏ ਚਲਾ ਯਾਰ ਦਰਿਆ ਕਿਨਾਰੇ। ਬੇਟਾ ਜੀ ਐਸ ਨਹਿਰ ਦੇ ਵਿੱਚ ਤੁਸੀਂ ਮੰਨਤ ਵੀ ਮੰਨ ਸਕਦੇ ਆ। ਤੁਸੀਂ ਮੰਨਤ ਮੰਨ ਕੇ ਥੁੱਕ ਸੁੱਟੋ, ਤੁਹਾਡੀ ਮੰਨਤ ਪੂਰੀ ਹੋਏਗੀ। ਇਹ ਦਰਿਆ ਕਿਨਾਰਾ ਇਹ ਨਹਿਰ नहीं है पागल, असंभव कहो कुछ कहो। ये दरिया गुनहार है, ये गुनाहगार है। ਯਾਰ ਹੋਰ ਗੱਲਾਂ ਦੀਆਂ ਗੱਲਾਂ ਮਿੱਠਾ ਜੀ। ਇਹ ਜੋ ਮਜ਼ੇ ਗਾਟਾਂ ਵਾਲੀ ਨਹਿਰ ਦੇ ਆ ਨਾ, ਇਹ ਕੱਖ ਵੀ ਨਹੀਂ ਸਵਾਦ। ਲੱਖ 2 ਲੱਖ ਰੁਪਇਆ ਲੱਗ ਗਿਆ ਇੱਥੇ ਆਉਣ ਦਾ ਉਸਤਾਦ ਦਾ। ਉਹ 2 ਲੱਖ ਕੀ ਗੱਲ ਚਰਗੇ ਖਾਂਦੇ ਆਏ ਆ। ਚਰਗੇ ਖਾਂਦੇ ਆਏ ਆ। ਤੂੰ ਸ਼ੁਕਰ ਕਰ ਤੂੰ ਪੂਰੀ ਜ਼ਿੰਦਗੀ ਨਹੀਂ ਸੀ ਆਉਣਾ ਇੱਥੇ। ਇੱਧਰ ਟੀਵੀਆਂ 'ਚ ਵੇਖਿਆ ਤੂੰ, ਇੱਕ ਮਿੰਟ ਯਾਰ, ਟੀਵੀਆਂ 'ਚ ਵੇਖਿਆ ਵਾ ਤੂੰ ਲਾਂਤੀ ਇਨਸਾਨਾ। ਆ ਜਿੰਨਾ ਕਾਪਾ ਖਾਦਾ ਪੀਤਾ ਨਾ ਇੱਥੇ, ਖਾਧਾ ਘਰ ਜਾ ਕੇ ਕੈਲਕੂਲੇਟਰ ਮਾਰੀਏ ਪੂਰਾ 2400 ਰੁਪਇਆ ਬਣਦਾ ਸਿਰਫ ਚਾਹਾਂ ਦਾ ਹੀ। अच्छा उस्ताद जी आप ही पैसे लाउंडे, आप ही सारा कुछ करना, आप ही लियाउण वाले अपना ही चैनल आ। हाँ। आपे 2500 ਦੀ ਰੋਟੀ ਖਵਾ ਕੇ ਤੇ ਆਪਣੇ ਜ਼ਮੀਰ ਨੂੰ ਕਹਿੰਦੇ ਹੁੰਦੇ ਆ ਰਾਤੀ 5000 ਦੀ ਖਾਧੀ ਹੈ ਨਾ। ਲੈ ਉਹ ਰਾਤੀ ਹਿਸਾਬ ਕਰਨ ਦੇ ਸੀਗੇ ਤੁਸੀਂ। ਆਪਣੇ ਕੋਲੋਂ ਹੀ ਪੈਸੇ ਪਾਈ ਜਾਣੇ। ਉਹ ਜਿਹੜੇ ਨਾਲ ਦੇ ਰੂਮਾਂ ਵਾਲਿਆਂ ਨੇ ਖਾਧੀ ਨਾ ਰੋਟੀ, ਉਹ ਵੀ ਆਪਣੇ 'ਚ ਹੀ ਐਡ ਕਰੀ ਜਾ ਰਹੇ ਆ। ਹਾਂ ਸਾਹਿਬ ਗਲੇਸ਼ੀਅਰ ਆ। ਓਏ ਉੱਥੇ ਚਲੀਏ, ਉਹ ਨਹੀਂ ਮਲੇਸ਼ੀਆ ਬਰਫਾਂ ਪਈਆਂ ਹੋਈਆਂ ਜਿੱਥੇ। ਚਲੋ ਚਲੋ ਉੱਥੇ ਚੱਲਦੇ ਆ ਯਾਰ। ਆਜੋ ਯਾਰ, ਉੱਥੇ ਬਰਫਾਂ ਤੇ ਚੱਲਦੇ ਆ। ਲਓ ਜੀ ਮਿੱਠਾ ਉਹ ਜੀ ਬਰਫ ਵਾਲਾ ਗੋਲਾ ਉੱਥੇ ਜੇ ਬਣਾ ਕੇ ਵੇਚੀਏ। ਯਕੀਨ ਮੰਨੋ ਫੈਸਲਾਬਾਦ ਤੋਂ ਟੁਰਿਆ ਸਿਰਫ ਬਰਫਾਂ 'ਚ ਇੱਕ ਅੰਬ ਰੱਖਣ ਵਾਸਤੇ। ਉਹ ਅੰਬ ਵੀ ਬੈਗ 'ਚ ਰੱਖਿਆ ਹੋਇਆ ਵਾ। ਰੱਖ ਲੈ ਕਦੋਂ ਰੱਖ ਅੰਬ ਗਲ ਗਿਆ ਵਾ, ਬਰਫ ਨਹੀਂ ਆ ਰਹੀ। ਉਹ ਅੰਬ ਦੀ ਗਿੱਟ ਵਿੱਚੋਂ ਕੁਝ ਨਹੀਂ ਬਰਫ ਕਿੱਥੇ ਆ? ਯਾਰ ਮਿੱਠੇ ਆ ਗਲੇਸ਼ੀਅਰ ਦੇ ਉੱਤੋਂ ਲੈ ਕੇ ਆਉਂਦੇ ਆ। ਆ ਇਹ ਪੀਟਰ ਗਲੇਸ਼ੀਅਰ ਖਿੱਚਦੇ ਆ ਇਹ ਆ ਜਿਹੜੇ ਇਹ ਜਨਰੇਟਰ ਦੇਖ ਲੈ ਮਿੱਠਿਆ, ਕੀ ਬਾਤ ਆ। ਆ ਚਾਚਾ ਜੀ ਨੇ ਕੈਚਅਪ ਨਾਲ ਸਿਰ ਧੋਤਾ ਵਾ, ਕਿੱਡਾ ਲਾਲ ਹੋਇਆ। ਮਿੱਠਾ ਜੀ ਦੇਖੋ ਆ ਨਵਾ ਦੀ ਯਾਰ ਇਹਨੂੰ ਵੀ ਸਾਡੇ ਬੰਦੇ ਨੂੰ। ਯਾਰ ਮਿੱਠੇ ਹੋਰ ਗੱਲਾਂ। ਆ ਮੈਂ ਏਡਾ ਬੇਵਕੂਫ ਹੀ, ਇਹਨੇ ਇੱਧਰ ਮਦਾਰੀ ਲਾ ਲਈ ਸੱਪ ਦੀ ਤੇ ਨਿਉਲੇ ਦੀ। ਇੰਨੇ ਹਲੇ ਸੱਪ ਕੱਢਿਆ ਨਹੀਂ, ਉਹ ਨਿਕਲ ਆਇਆ। ਨਵਲਡੀ ਪੁੱਲ ਦੇ ਥੱਲੇ ਫੱਟੇ ਉੱਤੇ ਸੱਪਲ ਮਛਲੀ ਪਈ ਲੰਬੀ ਤੇ ਉੱਥੇ ਵੀਰ ਵਜਾਈ ਜਾਣੇ ਆ। ਓਏ ਬਿੱਠੇ ਉਧਰ ਦੇਖ ਲੋਕੀ ਬਰਫਾਂ ਤੇ ਘੀਸੀਆਂ ਕਰ ਰਹੇ ਆ ਹੈ, ਸਲਾਈਡ ਲੈ ਰਹੇ ਆ ਪੂਰੀ। ਚਲੋ। ਆਪਾਂ ਨੂੰ ਇਹਦੇ ਧੁੱਪੇ ਖੱਜਲ ਹੋਣੇ ਆ। ਚਲੋ। ਚਲਾ ਉੱਥੇ ਚੱਲ। ਅੱਛਾ ਮੇਰੀ ਗੱਲ ਸੁਣ, ਅਗਲੀ ਵਾਰੀ ਆਪਾਂ ਆਏ ਨਾ ਭਾਈ ਜਾ। ਓਏ ਬਿੱਠੇ अजय भैया कितने का प्लेट है? भाई 200 की प्लेट है, 150 की प्लेट है। ਇੱਕ ਮਿੰਟ हाँ बा 150 दी। नहीं नहीं प्लेट है थले भाई। ਖੱਟਾ ਵੀ ਹੈ ਨਾਲ, हाँ जी भैया। ਰਹਿਣ ਤੇ ਦੇਲੀ ਖੱਟਾ ਹੋ ਗਿਆ। ਇਹ ਆਲੂ ਕਿਦਾਂ ਦੇ ਆ? भाई आज दे। ਭਾਜੀ ਇਹ ਕੇਲੇ ਨਹੀਂ ਪਾਏ ਇਹਨਾਂ ਚ ਕੱਟ ਕੇ? नहीं भाई ਇਹ ਕਿੰਨੇ ਦੀ ਪਲੇਟ? ਉਹ ਕਿਸੇ 100 ਰੁਪਏ ਦੀਆਂ 5 ਕਰਨੀਆਂ ਤੇ ਰੱਖੋ ਤੁੰਨ ਕੇ ਪਾ ਪਿਆਜ਼ ਪਾ ਜ਼ਰਾ ਪਿਆਜ਼ ਵਾਵਾ ਉਤੋਂ ਪਿਆਜ਼। ਪਿਆਜ਼ ਚੁੱਕੋ ਭਾਜੀ। ਪਿਆਜ਼ ਪਾ, ਟਮਾਟਰ ਪਾ, ਧਮਾਲ ਪਾ, ਰੈਪ ਕਰ ਨਾਲ ਸਾਨੂੰ ਐਂਟਰਟੇਨ ਵੀ ਕਰ।
ਤੂੰ ਸਾਰੇ ਜਿੰਨੇ ਆਏ ਨੇ ਹਾਂਜੀ ਇਹਨਾਂ ਦਾ ਸਾਲਾ ਨਹੀਂ ਅਹਿਸਾਸ ਕੀਤਾ ਅਹਿਸਾਸ ਕੀਤਾ ਯਾਰ ਜਿਹੜਾ ਬੰਦਾ ਹੁੰਦਾ ਉਹਦੇ ਨਾਲ ਖਲੋ ਕੇ ਆਪ ਐਸੇ ਕਿਉਂ ਕਰ ਰਹੇ ਹੈ ਐਸੇ ਕਿਉਂ ਕਰ ਰਹੇ ਐਸੇ ਕਰ ਤੂੰ ਆਪਣੇ ਕੰਮ ਆਇਆ ਉਧਰ ਕੋ ਹੋਣ ਨਹੀਂ ਦਿਆ ਇਹਦੇ ਕੋ ਵੈਸਾ ਆ ਯਾਰ ਤੂੰ ਕੀ ਵੇਖਣ ਨੇ ਭਾਜੀ ਇਹ ਕਿੰਨੇ ਦੀ ਆ ਇਹ ਭਾਈ 100 ਰੁਪਏ ਦੀ 100 ਰੁਪਏ ਦੀ ਹਾਂਜੀ ਯਾਰ ਸਹੀ ਗੱਲ ਦੱਸਾਂ ਤੈਨੂੰ ਹਾਂਜੀ ਬਹੁਤ ਮਜ਼ੇਦਾਰ ਆ ਠੀਕ ਆ। ਮੈਨੂੰ ਨਾ ਬਚਪਨ ਯਾਦ ਆ ਗਿਆ ਹੀ ਆਪਣਾ ਭਰਾਵਾ ਕਿੱਥੇ ਦਾ ਤੂੰ ਮੈਂ ਗੁਜਰਾਲ ਦਾ ਉਹ ਮੇਰਾ ਖੈਰ ਸ਼ਹਜ਼ਾਦੇ ਸ਼ਹਿਰ ਦਾ ਗੁਜਰਾਲੇ ਦਾ ਹਾਂਜੀ ਤੇ ਇੱਥੇ ਸਾਰਾ ਸਾਲ ਇੱਥੇ ਨਹੀਂ 25-20 ਦਿਨ ਲਾ ਕੇ ਬਾਅਦ ਅੱਛਾ 20-25 ਹੁੰਦਾ 25-20 ਨਹੀਂ ਹੁੰਦਾ ਕਹਿ 20-25 ਦਿਨ 25 ਦਿਨ ਪੂਰੇ ਹਾਂਜੀ ਪੂਰੇ 25 ਦਿਨ 25 ਦਿਨ ਲਾ ਕੇ ਹਾਂਜੀ ਅੱਛਾ ਹੁਣ ਅਸੀਂ ਕਿੰਨੀਆਂ ਪਲੇਟਾਂ ਖਾਧੀਆਂ ਸਾਨੂੰ ਕੋਈ ਰਿਆਇਤ ਕਰੇਗਾ ਭਈਆ 7ਵੀਂ ਪਲੇਟ ਆ ਗਈ ਹਾਂ ਤੇ ਕੋਈ ਰਿਆਇਤ ਤੇ ਕਰਨਾ ਰਹਿਤ ਪਹਿਲੇ ਕਰਤੀ ਹੈ ਭਾਈ ਨੂੰ ਪਹਿਲੇ ਕਿੰਨੀ ਤੂੰ 100 ਰੁਪਏ ਦੀ ਤੂੰ ਵੈਸੇ ਹੀ ਦੇ ਰਿਹਾ ਤੂੰ ਨਹੀਂ ਉਹ ਕੱਪ ਸੀ 100 ਰੁਪਏ ਦਾ ਇਹਨੇ ਪਲੇਟ ਕਹਿਤਾ ਇਸ ਵੇਲੇ ਮੈਂ ਪਲੇਟ ਅੱਛਾ 200 ਹੀ ਦਿੰਦਾ ਸੀ ਮੈਨੂੰ ਕਹਿ ਕੋ ਆ ਕੇ 100 ਦੀ ਕੀਤੀ ਉਹਨੇ ਆ ਲੈ ਯਾਰ ਥੋੜੇ ਜਿਹੇ ਹੱਥ ਤੇ ਭਾਈ ਮੂੰਹ ਦਾ ਟੇਸਟ ਬਦਲਣਾ ਹੱਥ ਤੇ ਉਹ ਗੱਲ ਜੋ ਕਹੀ ਜਾਂਦਾ ਤੂੰ ਕਰੀ ਜਾਂਦਾ ਪਾਗਲ ਆ ਤੂੰ ਲੈ ਕੋਈ ਗੱਲ ਇਹ ਹਰ ਹੱਥ ਤੇ ਹੀ ਖਾਂਦਾ ਪਾਣ ਵਾਲੇ ਵੀ ਕਹੂਗਾ ਪਤੀ ਥੋੜੀ ਹੱਥ ਤੇ ਪਾ ਦੇ ਬਸ ਆ ਭਾਜੀ ਐ ਇਦਾਂ ਹੀ ਕਰ ਦੇਣਾ ਥੋੜਾ ਜਿਹਾ ਐਵੇਂ ਨਾ ਨਜਾਇਜ਼ ਹੀ ਬਸ ਪੁਰ ਕਰਾ ਦਿਓ ਲਓ ਜੀ ਫਾਈਨਲ ਗੱਲ ਇਹ ਆ ਤੇਰਾ ਨਾਂ ਕੀ ਹੈ ਬਾਬਰ ਸ਼ਹਜ਼ਾਦਾ ਗੁਜਰਾਲ ਦਾ ਫਾਈਨਲ ਗੱਲ ਇਹ ਹੈ ਮਿੱਠਾ ਸਾਹਿਬ 3 ਦਿਨ ਹੋ ਗਏ ਨੇ 5-6 ਸ਼ੋਅ ਕਰ ਲੈਣੇ ਮਿੱਟੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉੱਥੇ ਬਹਿ ਕੇ ਬਸ ਇਹ ਭਾਜੀ ਹੋਣੀ ਇਹ ਸਾਡੇ ਨਾਲ ਆਏ ਜ਼ਰੂਰ ਨੇ ਲੇਕਿਨ ਇੱਥੇ ਲੋਕਾਂ ਦੀ ਮਦਦ ਕਰਨ ਆਏ ਨੇ ਅਗਰ ਕੋਈ ਬੰਦਾ ਇਹਨੂੰ ਆ ਕਹਿੰਦਾ ਯਾਰ 100 ਰੁਪਏ ਦੀ ਕਿਉਂ ਮੈਂ ਇਧਰੋਂ ਛੱਡ ਕੇ ਦਿੰਦਾ ਯਾਰ ਸਾਸਕਾਰੋ ਵਿਚਾਰੇ ਬਾਹਰੋਂ ਆਏ ਇਹ ਇੱਥੇ ਕੰਮੇ ਲੱਗਾ ਪਿਆ। ਸਾਜੀ ਕੋਈ ਵੀ ਬੰਦਾ ਇੱਥੇ ਸ਼ੌਕ ਨਾਲ ਓ ਨਹੀਂ ਯਾਰ ਆਉਂਦਾ ਅੱਛਾ ਠਹਿਰ ਜਾ ਮਜਬੂਰੀ ਲੈ ਕੇ ਇਹ ਆਉਂਦੀ ਹੈ। ਭਾਜੀ ਨੇ ਇਹਨਾਂ ਦੀ ਵਾਈਫ ਜਿਹੜੀ ਆ ਉਹਨੇ ਬਈ ਕੀ ਹਾਲ ਸਾਡਾ ਕੀਤਾ ਯਕੀਨ ਕਰੋ ਬੇੜਾ ਗਰਕ ਕਰਤਾ ਉਹਨੇ ਸਾਡਾ ਉਹ ਫੋਨ ਤੇ ਫੋਨ ਹਾਲਾਂਕਿ ਇਹਦੇ ਕੋਲ ਫੋਨ ਨਹੀਂ ਹੈਗਾ ਇਹਦੇ ਨੰਬਰ ਤੇ ਸਾਨੂੰ ਕੀ ਸਜ਼ਾ ਯਾਰ ਤੇ ਭਾਜੀ ਦਾ ਵੀ ਦੱਸੋ ਨਾ ਭਾਜੀ ਦਾ ਇਹ ਭਾਜੀ ਹੁਣੀ ਨੇ ਡਾਕਟਰ ਤੇ ਲਾਪਟਾਪ ਇਹ ਭਾਜੀ ਹੁਣੀ ਨਹੀਂ ਨੇ ਭਾਜੀ ਤੇ ਸੌਂ ਜਾਂਦੇ ਆ ਆਵਾਜ਼ ਛਪ ਗਿਆ ਉਸ ਬੈੱਡ ਤੇ ਜਿਸ ਬੈੱਡ ਤੇ ਛਾਉਂਦਿਆ ਯਕੀਨ ਮੰਨੋ ਯਾਰ ਕੰਮ ਕੀ ਕਰੀਦਾ ਨਾ ਮਿੱਥੇ ਇਹਨੂੰ ਉਠਾ ਲਿਆ ਫੇਰ ਸਾਡੂ ਹੋਟਲ ਦਾ ਮਾਲਕ ਨੇ ਯਾਰ ਆਵਾਜ਼ ਉੱਥੇ ਹੀ ਪਿਆ ਮੈਂ ਕਿਹਾ ਇੱਥੇ ਚੁੱਕ ਲਿਆ ਉਹ ਛਪਿਆ ਹੋਇਆ ਸੀ ਰੰਬੀ ਨਾਲ ਖੁਰਚਿਆ ਸਵਾਲ ਮੈਂ ਜੀ ਰੰਬੀ ਨਾਲ ਚੱਕ ਨਾ ਜੀ ਫੜ ਲਈ ਲਾਈ ਦੀ ਬਤਰੇ ਦੀ ਉਦਾਂ ਮੈਂ ਲਾਇਆ ਬੈੱਡ ਤੋਂ ਅੱਖ ਖੋਲ ਉਹ ਜਿੱਦਾਂ ਚੜਾਈਆਂ ਚੜੀ ਦੀਆਂ ਉਹ ਨੀਂਦ ਹੀ ਬਹੁਤ ਆਉਂਦੀ ਆ ਜਦੋਂ ਦਾ ਇਹ ਭੈਣ ਨੂੰ ਨਿਸਰ ਸੁੱਤੇ ਨੇ ਬਸ ਬਾਜੀ ਖਬਰ ਥੋੜਾ ਆ ਤੇ ਯਾਰ ਤੁਸੀਂ ਬੋਲਦੇ ਨਹੀਂ ਹੁਣ ਤੁਹਾਡੀ ਤਸਲੀਲ ਹੋਣ ਰਹੀ ਹੈ ਤੁਸੀਂ ਆਠ ਤਾਂ ਤੁਸੀਂ ਫਨਕਾਰ ਆ ਦੁਨੀਆ ਤੁਹਾਨੂੰ ਦੇਖਦੀ ਆ ਆਪ ਕੀ ਕਰਨ ਦੇ ਤੁਹਾਨੂੰ ਚਾਹਾਂ ਪਲਾਈ ਜਾਂਦੇ ਆ ਰੋਟੀ ਦਾ ਲੁਕਮਾ ਗਿਆ ਤੁਹਾਡੇ ਅੰਦਰ ਕਦੋਂ ਧਰਨਾ ਦੇਣਾ ਵਾ ਕਦੋਂ ਇਤਜਾਜ ਕਰਨਾ ਵਾ ਮਿੱਥੇ ਤੇਰੇ ਹੱਕ ਚ ਆ ਮੈਂ ਤੁਹਾਡੀਆਂ ਗੈਰਤਾਂ ਵਰਗੀਆਂ ਬਚਪਨ ਦਾ ਬਹਾਨਾ ਲਾ ਕੇ ਬੜੀਆਂ ਸੋਹਣੀਆਂ ਪਲੇਟਾਂ ਆਹੋ। ਖਵਾਤੀਆਂ ਸ਼ਾਮ ਦਾ ਅਗਲੀ ਰਾਤ ਤੱਕ ਇਹ ਚੱਲਣੀਆਂ ਉਹ ਧਰਾਂ ਕੈਮਰਾ ਇੱਥੇ ਆ ਜਾ ਥੋੜਾ ਪਿੱਛੇ ਹੋ ਕੇ ਖਲੋ ਤੁਹਾਨੂੰ ਪਤਾ ਹੋਣਾ ਪਲੇਟ ਖਵਾ ਕੇ ਤੁਹਾਨੂੰ ਆਂਸੂ ਝੀਲ ਤੱਕ ਉਹ ਜਿਹੜਾ 3 ਘੰਟੇ ਦਾ ਸਫ਼ਰ ਵਾ ਉੱਥੇ ਤੱਕ ਲਿਜਾਣਾ ਇਹਨਾਂ ਨੇ ਇੱਕ ਪਲੇਟ ਖਵਾ ਕੇ ਸਾਡੇ ਆਪਣੇ ਆਂਸੂ ਨਿਕਲੇ ਆਏ ਆ ਕਿਤੇ ਨਹੀਂ ਲਿਜਾਣਾ ਮੈਂ ਇੱਥੋਂ ਵਾਪਸ ਲੈ ਕੇ ਚੱਲਾਂ ਕਿੱਥੇ ਘਰ ਨਹੀਂ ਮਜ਼ੇ ਉਹ ਤੁਸੀਂ ਉਹ ਨਸਲਾਂ ਹੀ ਨਹੀਂ ਨਹੀਂ ਤੇ ਸਾਜੀ ਉਹ ਹੁੰਦਾ ਨਹੀਂ ਲੈਣਾ ਉਹ ਹੁੰਦਾ ਹੁਣ ਜਾ ਤੂੰ ਘਰ ਵਾਪਸ ਬੂਪਸ ਨਹੀਂ ਜਾਣਾ ਸਾਡਾ ਇੱਥੇ ਲੱਗੇਗਾ ਦਿਲ ਹਵਾਵਾਂ ਠੰਡੀਆਂ ਵਾ ਕੋਈ ਨਹੀਂ ਵਾਪਸ ਜਾਣਾ ਫੇ ਗਾਇਬ ਹੋ ਜਾਓ ਗਵਾਚ ਜਾਓ ਓਏ ਨਿਕਲ ਜਾਓ ਕਿਤੇ ਪਾਸੇ ਬਾਬਰ ਹੋਰ ਲਾ ਦੇ 100 ਚ ਨਾ 100 ਚ 70 ਪਲੇਟਾਂ ਕਰ ਦੇ ਥਾਲ ਤੇ ਮਸਾਲਾ ਪਾ ਦੇਵੇ 100 ਚ ਉਹਦਾ ਖਾਓ ਸਾਜੀ ਫਿਰ ਤੁਹਾਡੀ ਤਬੀਅਤ ਖਰਾਬ ਹੋ ਜਾਣੀ ਆ ਹੋ ਜੇ ਤਬੀਅਤ ਮੇਰੀ ਖਰਾਬ ਹੋਈ ਪਈ ਆ ਮੇਰੀ ਤਬੀਅਤ ਚੜੀ ਪਈ ਹੈ ਪਹਿਲਾਂ ਹੀ ਲਓ ਏਡੀ ਚੜਾਈ ਤੇ ਆ ਗਿਆ ਤੇ ਤਬੀਅਤ ਚੜ੍ਹ ਗਈ ਆ ਬੇਟਾ ਮੈਂ ਤੁਹਾਨੂੰ ਜ਼ਿੰਦਗੀ ਦੀ ਪਹਿਲੀ ਤੇ ਆਖਰੀ ਗਲਤੀ ਕੀਤੀ ਹੈ ਇਹ ਹੁਣ ਅਸੀਂ ਵਾਪਸ ਚੱਲੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਹੁਣ ਸਮਝ ਆਈਆਂ ਨੇ ਕਿ ਅੱਗੇ ਤੋਂ ਅਸੀਂ ਕਿੱਦਾਂ ਆਉਣਾ ਵਾ ਕਿੱਦਾਂ ਹੋਣਾ ਆਉਣਾ ਹੀ ਨਹੀਂ ਅੱਗੇ ਤੋਂ ਸਮਝ ਕੀ ਆਇਆ ਫਿਰ ਕਿ ਨਹੀਂ ਆਉਣਾ ਇਹੀ ਤਾਂ ਸਮਝ ਆਇਆ ਉਹਨੂੰ ਅੱਗੇ ਤੋਂ ਜਦੋਂ ਵੀ ਆਉਣਾ ਵਾ ਭਾਈ ਆਪਣਾ ਤੀਲਾ ਲੈ ਕੇ ਆਣਾ ਵਾ ਠੀਕ ਆ ਨਾਲ ਉਥੋਂ ਰੰਗ ਵਾਲੀਆਂ ਬੋਤਲਾਂ ਤੇ ਬਰਫ ਵਾਲੇ ਗੋਲੇ ਬਣਾਉਣਾ ਵੇਚਣੇ ਆ ਬਿਜ਼ਨਸ ਕਰਨਾ ਕਾਰੋਬਾਰੀ ਦੇਣਾ ਆ ਦੇਖੋ ਤੁਸੀਂ ਰੱਖੇ ਹੋਏ ਉੱਥੇ 30 ਹਜ਼ਾਰ ਰੁਪਏ ਵਾਲੇ ਕੈਮਰੇ ਕਿੱਡੇ ਕਿੱਡੇ ਵੱਡੇ ਕੈਮਰੇ ਲਈ ਫਿਰਦੇ ਇੱਕ ਫੋਟੋ ਦਾ 10 ਰੁਪਏ ਲੈਣੇ ਇੱਥੇ ਇਹੀ ਕੰਮ ਕਰ ਲਓ ਇਹ ਨਾ ਮੁੱਕੇ
ਲੱਗਦਾ ਨਹੀਂ ਗੰਨਾ ਪਾਈਆਂ ਵਿਚਾਰਿਆਂ ਨੇ, ਐ ਲੱਗਦਾ ਰਾਣੇ ਸਲੌਲੇ ਦੇ ਗਨ ਮੈਨ ਆ। ਕਿਹੜੇ ਕੈਮਰੇ ਆ? ਸਹੀ ਕਹਿੰਦੇ ਆ ਮਿੱਠੂ, 7-7 ਲੱਖ ਵਾਲਾ ਕੈਮਰਾ, ਉਹਨਾਂ ਦੀਆਂ ਬੈਟਰੀਆਂ ਹੀ ਨਹੀਂ ਚਾਰਜਰ ਹੁੰਦੀਆਂ। 7 ਲੱਖ ਵਾਲਾ ਕਿਹਨੇ ਗਿਆ ਤੈਨੂੰ? 30 ਹਜ਼ਾਰ ਵਾਲੇ ਕੈਮਰੇ ਆ ਉਹ। ਅਸੀਂ ਐ ਸਾਦਾ ਬੈਠੇ ਉਹਦੇ ਮੂੰਹ ਵਿਗੜਦਾ ਜਾਂਦਾ ਹੋ ਜਾਂਦਾ। ਪਤਾ ਹੀ ਨਹੀਂ ਦੇਖੋ ਲੱਗਦਾ। ਸਾਰੀ ਕਿੱਡੀ ਪੂਰੀ ਖੇਪ ਆ, ਕਿਹੜੇ ਕੈਮਰੇ, ਲੈਂਸ ਕਿਹੜੇ ਬਾਹਰ ਜਿਹੜਾ ਕੈਮਰਾ ਵਾ। ਬੰਦੇ ਨੂੰ ਉੱਤੇ ਭਾਗ ਕੇ ਤਸਵੀਰ ਖਿੱਚ ਲੈਂਦੇ ਇਹ ਕੈਮਰੇ ਦੇ। ਫਾਈਨਲ ਗੱਲ ਇਹ ਆ ਕਿ ਬਸ ਮਿੱਟੀ ਆਈ ਤੋਂ ਬਾਅਦ ਮੈਨੂੰ ਲੋਕੀ ਲਾਈਵ ਮਿਲਦੇ ਆ। ਚਨੇ ਦੇ ਪਾ ਓਏ ਇੱਕ ਮਿੰਟ ਭਾ ਬਾਬਰ ਪਿੱਛੇ ਹੋ ਜਾ। ਪਜਾਮਾ ਦੇ ਹੋਰ ਦੇ ਬਾਬਰ ਭਾਈ ਪਿੱਛੇ ਇਹ ਤੇ ਮਸਾਲਾ ਪਾ ਦੇ, ਇਹ ਚ ਕਟਾ ਪਾ ਦੇ, ਤੂੰ ਪਿੱਛੇ ਹੋ ਜਾ ਯਾਰ। ਉਸਤਾਦ ਜੀ ਪਿਆਜ਼ ਜ਼ਿਆਦਾ ਖਾਂਦੇ, ਪਿਆਜ਼ ਪਾ ਕੇ ਦੇ। ਮਿਰਚਾਂ ਪਾ ਦੇ, ਮਿਰਚਾਂ ਮੈਂ ਕੱਟ ਕੇ ਪਾ ਦਾਂ। ਖੱਟਾ ਪੋਰਾ ਤੇਜ਼ ਕਰ ਹੈ, ਮਿਰਚ ਪਵਾ ਲਓ ਉਸਤਾਦ ਜੀ। ਕਰਦੇ ਸੁੱਟ ਉਹ ਬਸ ਧਿਆਨ ਦੇ, ਧਿਆਨ ਦੇ। ਬਸ ਨਾ ਉਹ ਉਹ ਬਾਬਰ ਨਾ ਕਰ, ਆ ਪਿਆਜ਼ ਪਾ। ਖੱਟਾ ਪਾ ਥੋੜਾ। ਜਾਣਾ ਪਾ, ਬਾਅਦ ਚੋਂ ਪੈਸੇ ਕੱਟ ਜੂਗੇ। ਉਹ ਬਸ ਕਰ ਯਾਰ, ਥੋੜਾ ਖੱਟਾ ਪਾ ਦੇ, ਪਾਣਾ ਜੇ ਬਸ। ਜਦੋਂ ਗਰੀਬ ਨੂੰ ਲੁੱਟਣਾ ਚੰਗੀ ਤਰ੍ਹਾਂ ਲੁੱਟੋ। ਗਰੀਬ ਨੂੰ ਪੈਸੇ ਦੇਣੇ, ਮੈਂ ਕਿਹਾ ਫ੍ਰੀ। ਪਹਿਲੇ ਮੈਂ ਕਿਹਾ 100 ਦਾ, ਫੇਰ ਮੈਂ ਕਿਹਾ 50 ਦੇ। ਮੈਂ ਤਾਂ ਕੀਤਾ ਵੀ ਇਹ ਚ ਪਾ ਦੇ, ਇਹ ਚ ਪਾ ਦੇ, ਇਹ ਚ ਪਾ ਦੇ। ਵਾਹ ਵਾਹ, ਉਹ ਤਾਂ ਉਸਤਾਦ ਜੀ ਗ੍ਰੇਵੀ ਲਈ ਸੀਗੀ ਉਹਦੀ ਚਣਿਆਂ ਦੀ। ਆਲੂ ਛੋਲੇ 3 ਵਾਰੀ ਗਰੇਵੀ ਲੈ ਲਈ, ਕਿਉਂ ਜੀ? ਬਹੁਤ ਜ਼ੁਲਮ ਹੋਇਆ ਬੱਚਿਆਂ ਤੇ, ਹੜਪਾਂ ਨਿਕਲੀਆਂ 3-4 ਦਿਨਾਂ 'ਚ ਬੱਚਿਆਂ ਦੀਆਂ। ਅੱਗੇ ਤੋਂ ਸਿਲੰਡਰ, ਮਟਨ ਗੋਸ਼ਤ, ਬੀਫ ਗੋਸ਼ਤ, ਹਰ ਸਬਜ਼ੀ ਨਾਲ ਲੈ ਕੇ ਆਉਣੀ, ਆਪਣੀ ਹਾਂਡੀ ਰੋਟੀ ਕਰਿਓ। ਅੱਗੇ ਤੋਂ ਨਹੀਂ, ਬਸ ਇੱਥੇ ਤੋਂ। ਪਿੱਛੇ ਮੱਝ ਬੰਨ ਲਿਆ, ਵੱਜਦੀ ਫਿਰੇ ਨਾਲ। ਜਦੋਂ ਭੁੱਖ ਲੱਗੀ ਵਿੱਚੋਂ ਥੋੜਾ ਜਿਹਾ ਕੱਢ ਕੇ ਖਾ ਲਈ। ਐਸੇ ਜ਼ਿਆਦਤੀ ਨਹੀਂ ਵੀ 2-3 ਦਿਨ ਦਾ 2.5 ਲੱਖ ਬਣਾ ਕੇ ਅਗਲੇ ਦੇ ਹੱਥ ਫੜਾ ਦੇਣਾ, ਜ਼ਿਆਦਤੀ ਨਹੀਂ ਉਸਤਾਦ ਜੀ। ਇਹ ਚਾਵਾਂ ਦਾ ਹੀ 2.5 ਲੱਖ ਬਣ ਗਿਆ। ਮੈਂ ਕਿਹਾ ਜੀ ਹਰਨ ਦੇ ਦੁੱਧ ਦੀਆਂ ਚਾਵਾਂ ਬਣਾਉਂਦੇ ਰਹੇ, ਚਾਵਾਂ ਦਾ ਹੀ 2.5 ਲੱਖ ਬਣ ਗਿਆ। ਅੱਗੇ ਤੋਂ ਯਾਰ ਮੈਂ ਆਇਆ ਕਰਨਾ ਸਾਥ ਨਾਲ, ਮੈਂ 1 ਰੁਪਿਆ ਨਹੀਂ ਖਰਚਾਇਆ। ਉਹ ਤੇਰੀ ਵਜ੍ਹਾ ਤੋਂ ਅੱਗੇ ਆ, ਤੇਰੀ ਵਜ੍ਹਾ ਤੋਂ ਅਸੀਂ ਜਲੀਲ ਹੋਣ ਡਏ ਆ। ਤੈਨੂੰ ਪਤਾ ਹੀ ਨਹੀਂ ਹੈ ਤੈਨੂੰ ਕਿੱਥੋਂ ਕੱਟਦਾ ਉਹਨਾਂ ਨੇ। ਯਾਰ ਤੂੰ ਮੇਰੇ ਵਾਲੇ ਦੇਖ, ਜਿਹੜਾ ਬੰਦਾ ਲੋਕਾਂ ਦਾ ਇੰਨਾ ਅਹਿਸਾਸ ਕਰਦਾ, ਉਸਤਾਦ ਜੀ ਦਾ ਕਿੰਨਾ ਕਰਦਾ ਉਹ। ਬੱਤੀਆਂ ਦਿੰਦਾ ਜੋ ਗੱਲ ਨਹੀਂ ਕੱਢੀ ਕਿ ਕੋਈ ਸ਼ੈ ਖਵਾ ਦਿਓ। ਅੱਜ ਤੱਕ ਘਰ ਨਹੀਂ ਗਿਆ, ਪਦੈਸ਼ ਦੀ ਸਾਲ ਤੋਂ ਬਾਅਦ ਅੱਜ ਤੱਕ ਘਰ ਨਹੀਂ ਗਿਆ। ਤਾਂ ਮਾਂ-ਬਾਪ ਦਾ ਅਹਿਸਾਸ ਕਰਦਾ, ਖਰਚਾ ਨਾ ਹੋਵੇ ਉਹਨਾਂ ਦਾ। ਮਿੱਠੇ ਗਾਂ ਤੋਂ ਉਸਤਾਦ ਜੀ ਨੇ ਕਿਹਾ ਨਾ, ਉੱਥੇ ਦਾ ਡੂਬਰ ਆ, ਤੇ ਸਮਝਿਆ ਕਰੋ ਇਹ ਗੇਮ ਆ। ਉਹ ਕਿਹੜੀ ਸ਼ੈ ਆ ਜਿਹੜੀ ਤੈਨੂੰ ਟਿਕਣ ਨਹੀਂ ਦੇ ਰਹੀ? ਮੈਂ ਕਿਹਾ ਪਤਾ ਨਹੀਂ ਕੋਈ 5000 ਦਾ ਸਵਾਲ ਕਰੋ। ਸਵਾਲ ਨਹੀਂ ਕਰਨ ਲੱਗਾ, ਉਰੇ ਆ ਦੱਸ ਹਾਂਜੀ, ਕੀ ਗੱਲ ਆ? ਕੁਝ ਵੀ ਨਹੀਂ ਉਸਤਾਦ ਜੀ, ਮਜ਼ਾ ਨਹੀਂ ਆ ਰਿਹਾ ਉਸਤਾਦ ਜੀ। ਹਨਾ ਲੰਗਰ ਪਾਣੀ ਕੋਈ ਖੁੱਲ ਡੁੱਲ ਕੇ ਨਹੀਂ ਕੀਤਾ ਜਾ ਰਿਹਾ। ਬਹੁਤੀ ਇੱਕੋ ਗੱਲ ਬਹੁਤੀ ਵਾਰੀ ਨਹੀਂ ਕਰੀਦੀ। ਅੱਛਾ। ਬਹੁਤੀ ਵਾਰੀ ਇੱਕੋ ਗੱਲ ਕਰੋ ਨਾ, ਮਜ਼ੀਦ ਝੂਠੀ ਹੋ ਜਾਂਦੀ ਹੈ। ਉਸਤਾਦ ਜੀ ਤੁਸੀਂ ਲੰਗਰ ਬਹੁਤ ਸੋਹਣਾ ਕੀਤਾ ਬੇਟੇ। ਤੁਸੀਂ ਚਿਕਨ ਵੀ ਖਾਦਾ, ਤੁਸੀਂ ਦਾਲਾਂ, ਸਬਜ਼ੀਆਂ, ਕੜਾਈ। ਅਸੀਂ ਤੇ ਵਲੋਗ ਬਣਿਆ ਪੱਟ ਕੜਾਈ ਦਾ ਸਾਡਾ। ਉਸਤਾਦ ਜੀ, ਤੁਸੀਂ ਕਿਸ ਹਿਸਾਬ ਨਾਲ ਮੁੱਕਰ ਸਕਦੇ ਆ? ਚਲੋ ਠੀਕ ਆ, ਖਾ ਲਈ ਰੋਟੀ, ਖਾ ਲਈ ਹਾਂ। ਚਿਕਨ ਕੜਾਈਆਂ ਵੀ ਖਾ ਲੀਆਂ, ਅੱਛਾ ਖਾਣਾ ਵੀ ਖਾ ਲਿਆ। ਇਹ ਸ਼ਾਪਿੰਗ ਕਿਹਨੇ ਕਰਾਉਣੀ ਆ ਸਾਨੂੰ? ਇੱਕੋ ਨਾ ਜਿਹੜੀ ਗੱਲ ਪਾਏਦਾਰੀ ਵਾਲੀ ਆ, 1 ਨੰਬਰ ਸ਼ਾਪਿੰਗ ਮੈਂ ਕਰਾਉਣੀ ਆ। ਸ਼ਾਪਿੰਗ ਨਹੀਂ ਕਰਾਈ, ਦੂਜੇ ਨੰਬਰ ਤੇ ਮੇਰਾ ਲਹਿਦਾ ਬੈਡਰੂਮ ਨਹੀਂ ਲੈ ਕੇ ਦਿੱਤਾ ਕਮਰਾ ਮੈਨੂੰ ਹੋਟਲ ਦੇ ਵਿੱਚ। ਇਹੀ ਗੱਲਾਂ ਉੱਥੇ, ਇਹੀ ਗੱਲਾਂ ਇੱਥੇ। ਤੈਨੂੰ ਮੈਂ ਕਹਾਂ ਕੋਈ ਚੇਂਜ ਗੱਲ ਕਰ, ਕੀ ਕਰੇਗਾ? ਔਰ ਨਜ਼ਾਰਾ ਦੇਖ, ਆਇਆ ਕਦੀ ਜ਼ਿੰਦਗੀ 'ਚ ਵੇਖਿਆ ਹੀ? ਹਾਂਜੀ ਉਸਤਾਦ ਜੀ, ਮੋਬਾਈਲ ਤੇ ਦੇਖਿਆ ਸੀਗਾ, ਨੈਟ ਤੇ। ਇਹ 2 ਪਹਾੜ ਵੇ, ਦਰਮਿਆਨ 'ਚ ਰਸਤਾ ਜਾ ਰਿਹਾ। ਉਹ ਪਹਾੜ ਉਸਤਾਦ ਜੀ ਉਹ ਕਹਿਣਦੇ ਆ ਅੰਗਰੇਜ਼ਾਂ ਨੇ ਵੇਚ ਲੈਣੇ, ਲੈ ਲੈਣੇ ਆ, ਖਰੀਦ ਲੈਣੇ। ਕਿੰਨੇ ਕਿਹਾ ਤੈਨੂੰ? ਇਹ ਮੈਨੂੰ ਪਤਾ ਲੱਗਿਆ ਵਾ ਕਿ ਉਹ ਨਾ ਜਿਹੜੇ ਆ ਚਾਈਨਾ ਵਾਲੇ ਆ, ਇਹ ਮਗਰ ਪਏ ਹੋਏ ਆ ਪਾਕਿਸਤਾਨ ਦੇ। ਉਹ ਕਹਿ ਰਹੇ ਆ ਕਿ ਸਾਨੂੰ ਪਹਾੜ ਵੇਚ ਦਿਓ। ਇੱਕ ਸ਼ਰਤ ਤੇ ਵੇਚਾਂਗੇ ਉਹਨਾਂ ਨੂੰ ਕਹੋ। ਉਹ ਕਿਹੜੀ? ਤੋਲ ਕੇ ਵੇਚਣੇ ਆ, ਲੈ ਤੋਲ ਕੇ। ਉਂਝ ਨਹੀਂ ਵੇਚਣੇ ਅਸੀਂ। ਉਸਤਾਦ ਜੀ ਇਹਨਾਂ ਦੀ ਦਵਾਈ ਬਣਦੀ ਆ, ਇਹਨਾਂ ਨੂੰ ਪੀਸ ਕੇ ਇਹਨਾਂ ਦੀ ਫੱਕੀ ਬਣਦੀ ਆ। ਪਾਕਿਸਤਾਨੀ ਪਹਾੜ ਇਹ ਦੇਸੀ ਪਹਾੜ ਆ, ਇਹ ਵਿਲਾਇਤੀ ਪਹਾੜ ਨਹੀਂ ਗੇ। ਇਹ ਫਾਰਮਾਂ 'ਚ ਨਹੀਂ ਬਣੇ, ਇਹ ਪਿਓਰ ਦੇਸੀ ਪਹਾੜ ਆ। ਅਸੀਂ ਇਦਾਂ ਨਹੀਂ ਵੇਚਣੇ, ਤੈਨੂੰ ਪਤਾ? ਹਾਂਜੀ। ਅੱਧੇ ਨਾ ਬਹੁਤੀ ਦੁਨੀਆ ਪਾਕਿਸਤਾਨ ਦੀਆਂ ਚੀਜ਼ਾਂ ਦੇ ਮਗਰ ਪਈ ਆ। ਆ ਜਿਹੜੀ ਰੇਲ ਬਾਜ਼ਾਰ ਵਾਲੀ ਗੁੰਮਟੀ ਆ, ਹਾਂਜੀ। ਉਹ ਫਰਾਂਸ ਨੇ ਮੰਗੀ ਆ। ਹਾਂ। ਉਹਨੇ ਕਿਹਾ ਅਸੀਂ ਥੱਲੇੋਂ ਇੰਜ ਕੱਟ ਕੇ ਆਰੀ ਨਾਲ ਸਿੱਧੀ ਚੁੱਕ ਕੇ ਲੈ ਜਾਾਂਗੇ, ਉੱਥੇ ਤਾਜ ਮਹਿਲ ਟਾਈਪ ਕੋਈ ਚੀਜ਼ ਰੱਖ ਦਿੰਨੇ ਆ। ਅਸੀਂ ਕਿਹਾ ਨਹੀਂ ਦੇਣੀ। ਹਾਂ, ਮੈਂ ਪੱਟੀ ਚੱਲਦੀ ਵੇਖੀ ਆ ਜਿਹੜਾ ਘੰਟਾ ਘਰ ਆ, ਇਹ ਅਮਰੀਕਾ ਨੇ ਮੰਗਿਆ। ਕਿਉਂ? ਉਹ ਅਮਰੀਕਾ ਦਾ ਇੰਜ ਨਹੀਂ ਖਲੋਤਾ ਪੁੱਤ ਜਿਹਾ, ਕਹਿੰਦੇ ਉਹਦੇ ਹੱਥ 'ਚ ਫੜਾਉਣਾ, ਖਾਲੀ ਹੱਥ ਸੋਹਣਾ ਨਹੀਂ ਲੱਗਦਾ। ਉਹਦੇ ਹੱਥ 'ਚ ਮਸ਼ਲ ਹੈ।
ਉਹ ਮਸ਼ਲ ਛੋਟੀ ਆ ਆ। ਬੋਲ ਦੀ ਝੁੱਗੀ ਵੀ ਲੈ ਕੇ ਚੱਲੇ ਆ ਉਹ ਕਹਿੰਦੇ ਝੁੱਗੀ ਰਹਿਣੀ ਸਾਰੀ ਜ਼ਿੰਦਗੀ, ਅਸੀਂ ਉਹਨੂੰ ਮਹਿਲ ਬਣਾਉਣਾ ਤੇ ਰੁਪਈਏ ਲਾ ਕੇ ਵਸੀਕ। ਨਹੀਂ ਤਾਜੀ ਤੁਹਾਨੂੰ ਪਤਾ ਵਾ ਚਾਈਨਾ ਨੇ ਪਹਾੜ ਕਿੱਦਾਂ ਲੈ ਕੇ ਜਾਣੇ? ਕਿੱਦਾਂ? ਇਹ ਵੱਡੇ ਵੱਡੇ ਨਹੀਂ ਲਿਜਾ ਸਕਦੇ। ਹਾਂ ਥੱਲੋਂ ਆਪਾਂ ਪਹਾੜ ਦੇਖੀ ਨਾ ਛੋਟੇ ਛੋਟੇ ਲੱਗਦੇ, ਉਹ ਥੱਲੋਂ ਲੈ ਕੇ ਜਾਣਗੇ। ਉਹ ਨਹੀਂ ਥੱਲੋਂ ਉਹਨਾਂ ਨੇ ਰੇੜ ਜੀ ਕੇ ਕਰਨੇ ਆ ਜਿਹੜਾ ਗਲੇਸ਼ੀਅਰ ਆ, ਜਿਹੜਾ ਉੱਤੇ ਗਲੇਸ਼ੀਅਰ ਬਰਫ਼ ਪੈਂਦੀ ਉੱਤੇ ਆ, ਉਹ ਉਹਨਾਂ ਨੇ ਉੱਤੇ ਛੱਡ ਦੇਣਾ ਵਾ, ਥੱਲੇ ਉਹਨਾਂ ਨੇ ਪਹਾੜ ਲੈ ਜਾਣਾ ਵਾ, ਗਲੇਸ਼ੀਅਰ ਉੱਤੇ ਰਹਿ ਜਾਣਾ ਵਾ। ਅਮਰੀਕਾ ਦੇ ਵਿੱਚੋਂ ਟੀਮ ਆਈ ਆ ਜਿਹੜੇ ਬਰਫ਼ ਵਾਲੇ ਪਹਾੜ ਹੁੰਦੇ ਆ, ਇਹਨਾਂ ਦੇ ਇੱਥੋਂ ਬੀ ਲੈ ਕੇ ਗਏ, ਇਹਨਾਂ ਦੀਆਂ ਜੜ੍ਹਾਂ ਲੈ ਕੇ ਗਏ, ਉੱਥੇ ਜਾ ਕੇ ਬੀਜਣੇ ਆ, ਪੂਰਾ ਪਹਾੜ ਬਰਫ਼ ਦਾ ਆਪੀ ਉੱਗ ਪੈਣਾ। ਉਹ ਪਾਗਲਾ, ਤੈਨੂੰ ਪਤਾ ਉਹਨੇ ਹਲੇ ਲੋਡਰ ਰਕਸ਼ੇ ਲਾਏ ਆ। ਜਾਪਾਨ ਸਿਰਫ ਇਸ ਤੋਂ ਪਰੇਸ਼ਾਨ ਆ, ਜਾਪਾਨ ਨੇ ਕਿਹਾ ਮੈਨੂੰ ਉਹ ਇੰਜੀਨੀਅਰ ਦੇ ਦਿਓ ਜਿਹਨੇ ਆਜ਼ਾਦ ਕੀਤਾ ਵੀ ਦੁੱਧ 'ਚ 7 ਅਪ ਪਾ ਕੇ 2 ਸੋਡਾ ਬਣਦਾ ਵਾ। ਅਸੀਂ ਕਿਹਾ ਨਹੀਂ, ਹੁਣ ਤੂੰ ਵੇਖ ਕੁਝ ਫੈਸਲੇ ਕਿਸੇ ਟਾਈਮ ਕੀਤੇ ਜਿਹੜੇ ਨਾ ਬਾਅਦ 'ਚ ਤੁਹਾਨੂੰ ਯਾਦ ਆਉਂਦੇ। ਅਸੀਂ ਉਹ ਬੰਦਾ ਦੇ ਦਿੰਦੇ, ਠੀਕ ਆ। ਉਸੇ ਬੰਦੇ ਨੇ ਬਾਅਦ 'ਚ ਦੂਜੀ ਆਈਟਮ ਆਜ਼ਾਦ ਕੀਤੀ ਟੈਕਨੋਲੋਜੀ, ਕਿਹੜੀ? ਮਿੱਠੇ ਚੌਲਾਂ ਤੇ ਸ਼ੋਰਬਾ ਪਾ ਕੇ ਖਾਣ ਵਾਲੀ। ਮਤੰਜਣ ਬਣਾਇਆ। ਇਹ ਅਗਰ ਅਸੀਂ ਉਹ ਬੰਦਾ ਉਦੋਂ ਦੇ ਦਿੰਦੇ ਜਾਪਾਨ ਨੂੰ, ਹੁਣ ਜਾਪਾਨ ਨੇ ਖਾਂਦੇ ਹੋਣੇ, ਅਸੀਂ ਇਸ ਟੈਕਨੋਲੋਜੀ ਤੋਂ ਮਹਿਰੂਮ ਹੋ ਜਾਣਾ ਸੀ। ਭੁੱਖੇ ਮਰ ਜਾਣਾ ਸੀਗਾ ਜੀ, ਟੇਸਟ ਹੀ ਨਹੀਂ ਸੀ ਹੋਣਾ ਜ਼ਿੰਦਗੀ ਅਸੀਂ ਦਾ। ਕਦਰ ਹੀ ਨਹੀਂ ਕਰਨ ਦੇ ਉਸ ਬੰਦੇ ਦੀ, ਜਿੱਦਾਂ ਕਰ ਲੋ। ਨਹੀਂ ਹੈਂ? ਤੇ ਨਾਨ ਤੇ ਕਸਟਰਡ ਲਾ ਕੇ ਖਾਣਾ ਹੈ, ਕਿਹਨੇ ਦੱਸਿਆ ਹੈ? ਉਹੀ ਇੱਕ ਬੰਦਾ ਵਾ ਇਹ। ਉਹੀ ਬੰਦਾ ਆ। ਵਾਓ। ਇਹ ਉਹ ਸਾਇੰਸਦਾਨ ਆ ਜਿਹਨੇ 2 ਸੋਡੇ 'ਚ 2 ਚ ਬੋਤਲ, ਹਾਂ ਉਸ ਤੋਂ ਬਾਅਦ ਉਹਨੇ ਜਨਾਬ ਜੀ ਮਿੱਠੇ ਚੋਲਾਂ ਦੇ ਸ਼ੋਰਾ, ਵਾਹ। ਠੀਕ ਆ। ਉਸ ਤੋਂ ਬਾਅਦ ਜਨਾਬ ਜੀ ਆ ਜਿਹੜਾ ਤੂੰ ਕਹਿ ਰਿਹਾ ਨਾਨ ਤੇ ਕਸਟਰਡ। ਨਾਨ ਤੇ ਕਸਟਰਡ, ਹਾਂ। ਠੀਕ ਆ। ਨਾਨ ਦੇ ਉੱਤੇ ਟਿੱਕੀ ਰੱਖ ਕੇ, ਹਾਂਜੀ ਇਹ ਵੀ ਉਹਦੀ ਇਜਾਜ਼ਤ ਆ, ਉਹਦੀਆਂ ਬਹੁਤ ਇਜਾਜ਼ਤਾਂ ਨੇ। ਉਹ ਸ਼ਵਾਰਮਾ ਬਣਾਉਂਦੇ ਆ। ਅਮਰੀਕਾ ਨੇ ਕਿਹਾ ਮੈਨੂੰ ਪਸ਼ਾਵਰ ਦੇ ਦਿਓ। ਹਾਂਜੀ ਅੱਛਾ ਜੀ, ਕੀ ਦੇ ਦਿਓ? ਪਸ਼ਾਵਰ। ਅਸੀਂ ਕਿਹਾ ਪਹਿਲੇ ਟਰਾਈ ਵਾਸਤੇ ਲੈ ਜਾਓ। ਹਾਂ ਇਹ ਪਾਕਿਸਤਾਨ ਨੇ ਪਸ਼ਾਵਰ ਦਿੱਤਾ 1 ਹਫ਼ਤੇ ਵਾਸਤੇ। 1 ਹਫ਼ਤੇ ਬਾਅਦ ਰੋਂਦੇ ਪਸ਼ਾਵਰ ਵਾਪਸ ਕਰਕੇ ਗਏ। ਉਹ ਕਿਉਂ? ਉਹ ਕਹਿੰਦੇ ਭਾਈ ਸਾਡੇ ਨਿਆਣਾ ਹੀ ਕੋਈ ਨਹੀਂ ਹੋ ਰਿਹਾ, ਧਰਮ ਭਰਮ ਹੋ ਗਿਆ ਸਾਰਾ ਕੁਝ ਨਿਜ਼ਾਮ। ਅੱਛਾ ਜੀ। ਹਾਂਜੀ, ਉਹਨੇ ਕਿਹਾ ਸਾਰੇ ਜਿਹੜੇ ਨਿਕਲ ਕੇ ਤੇ ਇਹਨਾਂ ਨੂੰ ਵੇਖਣ ਆ ਰਹੇ ਆ। ਅੰਗਰੇਜ਼ ਬੇਸਿਕਲੀ ਇਸ ਚੀਜ਼ ਨੂੰ ਨਹੀਂ ਸਮਝੇ ਕਿ ਪਸ਼ਾਵਰ ਸਾਰੇ ਹੀ ਗਰਮ ਆ, ਇਹਦੇ ਨਾਲ ਦਾਣੇ ਬਣ ਜਾਂਦੇ ਆ। ਹਾਂਜੀ, ਪਸ਼ਾਵਰ ਨਹੀਂ ਲਿਜਾਣਾ ਚਾਹੀਦਾ। ਹਾਂ ਪਸ਼ਾਵਰ ਬਹੁਤ ਗਰਮ ਆ। ਜੀ ਉਹਨਾਂ ਨੇ ਇਹ ਪਹਾੜ ਲੈ ਜਾ ਕੇ ਉੱਥੇ ਲੜੀਆਂ ਲਾਉਣੀਆਂ ਵਾ ਮਹੱਲਿਆਂ 'ਚ। ਉਹਨਾਂ ਦਾ ਜਿਹੜਾ 14 ਅਗਸਤ ਵਾਲਾ ਨਿਜ਼ਾਮ ਹੁੰਦਾ ਨਾ ਆਜ਼ਾਦੀ ਵਾਲਾ, ਉੱਥੇ ਉਹਨਾਂ ਨੇ ਜਸ਼ਨ ਕਰਨਾ, ਖੁਸ਼ੀ ਕਰਨੀ ਆ। ਆਸਟ੍ਰੇਲੀਆ ਵਾਲੇ ਹਾਂਜੀ ਉਹ ਕਹਿੰਦੇ ਸਾਡੇ ਕੋਲ ਸਾਡੇ ਸਾਰੇ ਪਰਿੰਦੇ ਲੈ ਲਓ, ਹਾਂਜੀ 20 ਗਾਨੀ ਵਾਲੇ ਤੋਤੇ ਦੇ ਦਿਓ ਜਿਹੜੇ ਮੀਆਂ ਮਿੱਠੂ ਚੂਰੀ ਖਾਣੀ ਕਹਿੰਦੇ ਆ। ਸਿਰਫ ਇਹ ਗੱਲ ਹੀ ਕਹਿੰਦੇ। ਹਾਂ, ਅੱਛਾ ਉਹਨੇ ਕਿਹਾ ਇਹ ਸਾਡੇ ਨਹੀਂ ਉੱਥੇ ਬੋਲਦੇ। ਵੀ ਇੰਗਲਿਸ਼ 'ਚ ਕਹਿਣਗੇ ਕਿ ਇਹ ਤਾਂ ਪੰਜਾਬੀ 'ਚ ਨਹੀਂ ਉਹਨੇ ਕਿਹਾ ਪੰਜਾਬੀ 'ਚ। ਬਰਤਾਨੀਆ ਹਾਂ ਹਾਂਜੀ ਕਹਿੰਦਾ ਫੈਸਲਾਬਾਦ ਦੇ ਦਿਓ ਮੈਨੂੰ। ਕਿਉਂ? ਉਹਨੂੰ ਪਸੰਦ ਸੀ, ਅਸੀਂ ਦੇ ਦਿੱਤਾ ਫੈਸਲਾਬਾਦ। ਹਫ਼ਤੇ ਵਾਸਤੇ ਲੈ ਕੇ ਗਿਆ। ਟਰਾਈ ਵਾਸਤੇ। ਹਾਂ, ਹੱਥ ਜੋੜ ਕੇ ਨਾਲ ਕਿੰਨੇ ਲੱਖ ਡਾਲਰ ਦੇ ਕੇ ਵਾਪਸ ਕਰਕੇ ਗਿਆ। ਕਿਉਂ? ਕਹਿੰਦਾ ਮਾਰ ਮਾਰ ਜੁਗਤਾਂ ਸਾਡਾ ਬੇੜਾ ਗਰਕ ਕਰ ਦਿੱਤਾ ਇਹਨਾਂ ਨੇ। ਉੱਥੇ ਅੰਗਰੇਜ਼ਾਂ ਨੂੰ ਸ਼ੁਰੂ ਕਰ ਦਿੱਤਾ ਇਹਨਾਂ ਨੇ। ਗੁਜਰਾਂ ਵਾਲੇ ਲੈ ਗਏ ਆ ਹਫਤੇ ਵਾਸਤੇ, ਫਿਰ ਹੱਥ ਜੋੜ ਕੇ ਵਾਪਸ ਕਰ ਗਏ ਆ। ਕਿਉਂ? ਕਹਿੰਦੇ ਸਾਡੇ ਫਾਕੇ ਪੈ ਗਏ, ਇੰਨਾ ਲੰਗਰ ਕਰੀ ਜਾਂਦੇ ਸੀ, ਨਹੀਂ ਕਹਿੰਦੇ ਰੋੜੇ ਖਾਈ ਜਾਂਦੇ। ਖਲੋਤਾ ਬੱਕਰਾ ਖਾ ਜਾਂਦੇ ਸੀ। ਅੰਗਰੇਜ਼ ਲਗੋਟਾ ਬਣ ਕੇ ਐ ਕਰੀ ਜਾਂਦੇ ਆ। ਹਾਂ, ਤੇ ਜਦੋਂ ਰਹਿਣਾ ਉੱਥੇ ਸਾਡੇ ਪਾਕਿਸਤਾਨੀ ਤੇ ਉਹਨਾਂ ਚੌਦਾਂ ਦੀਆਂ ਆਦਤਾਂ ਆ ਹੀ ਜਾਣੀਆਂ ਵਾ ਅੰਗਰੇਜ਼ਾਂ ਦੇ ਵਿੱਚ। ਇਹਦਾ ਤਾਇਆ ਰਹਿੰਦਾ ਸੀ ਸਾਜੀ ਕੈਨੇਡਾ ਦੇ ਵਿੱਚ, ਉੱਥੇ ਅੰਗਰੇਜ਼ ਦਾ ਇੱਕ ਦਾ ਫੁੱਫੜ ਮਰ ਗਿਆ ਤੇ ਉਹਦੇ ਘਰ ਦੇ ਬਾਹਰ ਦਰੀ ਵਿਛਾ ਕੇ ਬੈਠਾ ਦੁਆ ਕਰ ਰਿਹਾ। ਓਏ ਉਹ ਅੰਗਰੇਜ਼ ਦਾ ਹੋਰ ਲੋਕ ਆ। ਅੰਗਰੇਜ਼ ਦੇ ਘਰ ਗਿਆ, ਉੱਥੇ ਫੌਤ ਗਿਆ, ਉਹ ਅੰਗਰੇਜ਼ ਕਿਤੇ ਰਾਜ ਮਿਲਿਆ, ਉਹਨੂੰ ਕਹਿੰਦਾ ਦੁਆ ਕਰ ਲੈ ਜੋ ਅੱਲਾ ਦਾ ਹੁਕਮ। ਚਲੋ ਯਾਰ ਚਲੋ ਆਜੋ ਚੱਲੀਏ। ਉਸਤਾਦ ਜੀ ਜਿਹੜਾ ਤਾਇਆ ਅਮਰੀਕਾ ਰਹਿੰਦਾ, ਓਏ ਉਹ ਅੱਗੇ ਜਾ ਕੇ ਰਹਾਉਣੇ ਤਾਏ ਨੂੰ। ਅੱਛਾ ਹਾਂ, सबसे पहले ये जगह बताओ कौन सी है, अगर किसी ने आना हो तो। जगह का नाम तो चिटागढ़ा है चिटागढ़ा चिटागढ़ा चिट्टागढ़ा। आप बताओ। चिटागढ़ा आगे हो। चिटागढ़ा सर चिट्टागढ़ा रान से 5 किलोमीटर पहले आते हैं। बरान से 5 किलोमीटर पहले आता है, लेफ्ट साइड पे नीचे उतरना पड़ता है। हाँ, छोटी सी एक झील भी बनी हुई है, छोटी सी झील भी बनी हुई है। भाईजान जब आप आए इधर से, भाई के बाप का नाम क्या है? ताज अफजल नाम है। ताज। आप पिंडी से हो? नहीं यहाँ की। यहीं से। अच्छा, तो क्या क्या आपके पास अभी? हमारे पास तो चिकन कढ़ाई और दाल माश, आलू का भुजिया, ट्राउट फिश जो यहाँ की ज्यादा स्वाद है। ट्राउट फिश। ट्राउट फिश कहाँ से पकड़ते हो? इधर से पकड़ते हो? ये यहाँ की होती है। यहीं की सही होती है, यानी हाँ। दरिया की। अच्छा,
हम भी पकड़ सकते हैं? पकड़ सकते हैं लेकिन उसका परमिट लेना पड़ता पर आपके पास परमिट होता है? है। ये परमिट लेके पकड़। आप रात को पकड़ लिया करो, आधी रात, रात को तो नहीं हो सकता, परमिट लेना, है ना? जब सब सो जाए पकड़ लिया, नहीं परमिट लेके पकड़ना पड़ता। परमिट लेके पकड़ना पड़ता है। अच्छा, तो चिकन कढ़ाई कितने की किलो है? चिकन कढ़ाई सर वैसे रेट तो 2500 भी होती है लेकिन 2200 तक भी। 2200 की तो हम खाते रहते हैं 2200 की। यही रेट है। और बनाते कैसी हो? बनाती जैसे आपकी मतलब कस्टमर का जैसे काली मिर्च वाली, जैसे अच्छी वाली, अच्छी तरह ग्रेवी वाली। जी। अगर ना टेस्टी बनी तो फिर पैसे नहीं देने मैंने। नहीं वापस कर दें, उसका मसला कोई नहीं, वापस क्यों करने हैं? मैंने पैसे नहीं देने, हम खा पैसे ले। नहीं जाहिर वापस होगी तो पैसे फिर नहीं। अच्छा चलो, और साथ में रोटी कौन सी है? रोटी हमारे पास तंदूर वाली भी होती है, चपाती भी होती है। जैसे इतनी दूर यहाँ पे नीचे तुमने सारा कुछ कर लिया यार, उधर कहीं बाजार में कर लेते कहीं। नहीं यहाँ अच्छी पे क्या जगह तुम्हें शौक था इतना? ये तो बस नेचुरल बनाया हमने सब चीज। अच्छा, यानी लोग इधर आते हैं, जी। साथ में नेचर देखते हैं। नेचुरल सब मतलब माहौल ही नेचुरल किया हमने ना। ओके, कोई मतलब सीमेंट वाला आपका घर काम भी इधर ही है? जी यहीं भी। अच्छा, पहाड़ के ऊपर तो नहीं कहीं? बस पहाड़ों की है। यार ये पहाड़ों के ऊपर कैसे घर बना के, वहां पे पानी, खाना, दूध सारा, अगर बीमार हो जाए कोई तो कैसे करते? इतनी ऊंची पहाड़ उठा है। के ले आते हैं ना, बस एक बंदा बीमार है, 2-3 बंदे उसको उठा के रोड पे ले आए, उधर से गाड़ी पे अस्पताल ले गए। अच्छा, यानी अगर कोई नहीं खुदा ना खास्ता अचानक कोई जैसे कोई किसी को दिल का कुछ मसला बन जाता है फौरन, तो फिर फौरन उसको उठा के नीचे लाते फौरन हैं, ले आते हैं। नीचे गाड़ी से। इधर हॉस्पिटल है नजदीक? जी हैं। अच्छा अच्छा, अभी हम 7 लोग हैं, जी सर। ठीक है जी। और क्या हमें खाना चाहिए, क्या खिलाओगे हमें? आप एक चिकन कढ़ाई कर दें और साथ में आलू भुजिया कर दें बस। जब आलू की भुजिया और दाल पड़ी होगी, साथ में चिकन कढ़ाई पड़ी होगी, तो दाल किसने खानी? वो टेस्ट ही ऐसा होगा कि आप लोग कहेंगे यार दाल पहले खा नहीं, यहाँ तो फिर उसके अंदर मिक्स कर दो। नहीं मिक्स तो नहीं करना। मिक्स नहीं होगी? मिक्स तो मतलब अपना अपना टेस्ट। फिर 1.5 किलो कढ़ाई बना दो। 1.5 किलो कर दें। हाँ, 1.5 किलो बना दें। आगे पहले मैंने भाई को पूछा, मैंने कहा भाई वो तो रियायत दे रहे हैं, कहता जी हमारा मुर्गा वजनी होता है। नहीं हमारा वो ऐसे होते हैं ना जो किलो वाला साफ करते हैं। तो अगर तोलोगे नहीं तो अगर किलो से कम हुआ तो? बस जैसे ना किलो से कम तो नहीं होता, वैसे मतलब 1 किलो 200 ग्राम 100 ग्राम ये साफी गोश्त हो जाए। नहीं, आप मुर्गा कर, अभी हमने लाया ये फुल है। ये कितना है? ये आधे। आधा? हाँ ये आधा ये। आधा और डालो इसमें। नहीं ये अभी हम काट रहे। नहीं नहीं, मैं वैसे बात कर रहा हूँ, ये आधा ये है, तो एक पूरा भी पड़ा हुआ है कोई, पूरा नहीं है। तो फिर हमें कहाँ से दोगे? अभी लेकर आएंगे। अभी लेकर आओगे? कहाँ से? धंधा है वो सामने दुकान है ना, दुकान है। अभी ऊपर? उधर से हाँ वो धंधा काटेगा, धंधा लेकर आएगा। तो वो भी आप इधर ही रख लो अपने पास, 10-12 मुर्गे रख लिए, बस वो भी दुकान अपनी है, इतना नहीं है उसको। बस फिर लेके आए कोई अच्छा सा मुर्गा। क्या कढ़ाई बनानी है? 1-1.5 किलो का मुर्गा कोई अच्छा सा। नहीं कढ़ाई आपकी है क्या? ये डेट करनी है। 1.5 है ना? डेट कढ़ाई करनी है। 1.5 किलो। एक कढ़ाई में कितना होता है? 1 किलो? मतलब फुल चिकन होता है वो आपकी किस्मत है, वो उसमें 1.5 किलो 1 किलो 200 ग्राम हो, पूरा किलो कितने का है वो? वो 1000 के ही बन जाते हैं, 1100 के भी बन जाते हैं, 1200 के भी बन जाते हैं। अभी तो आप कह रहे हो 2000 का साहब। नहीं नहीं जिंदा उधर से जो हम लेकर नहीं नहीं, हमें आप पका के कितने की दोगे? 2200 रुपये की कितनी? फुल कढ़ाई देंगे। 1 किलो 100 ग्राम 200 ग्राम ऐसे होता है? बस जैसे जैसे ये पड़ा हुआ है ये हो रही है। हाँ, अब ये क्या है? तो आप हमें वो आप आधा और कर दो ना उसमें, 1.5 कर दो। 1.5 कर दो। हाँ, मतलब अगर आप 2000 रुपए कह रहे हो ना, तो हमें 3000 का कर दो। ठीक है वो 2200 और कितना हो गया? 3300 हो जाएगी। कितना हो गया? 3300 हो जाएगी। हाँ तो ठीक है, ठीक है। साथ में एक दाल दे देना, एक ये आलू वाला भी दे देना साथ। ठीक ओके, ओके सर। चलो, शुक्रिया सर। थैंक यू भाईजान। ਲਓ ਜੀ ਨਾਜ਼ਰੀਨ, ਜ਼ਰਾ ਮੈਂ ਬਾਸ ਦੇ ਨਾਲ ਦੋ ਗੱਲਾਂ ਕਰ ਲਈਏ ਨਾ। ਮੈਂ ਕਿਹਾ ਕਾਲੂ ਆ ਜਾ ਤੂੰ ਵੀ। ਹਾਂ, ਤਾਜੀ ਕਸ਼ਮੀਰ ਤੋਂ ਉੱਤੇ ਹੋਣਾ ਕਿ ਇਹਦੇ ਬਰਾਬਰ ਹੀ ਆ? ਕਸ਼ਮੀਰ ਜਿੱਥੇ ਵੀ ਹੋਣਾ, ਤੂੰ ਕਿੱਥੇ ਹੁੰਨਾ? ਮੈਂ ਤਾਜੀ ਤੁਹਾਡੇ ਨਾਲ ਹੁਣਾ। ਤਾਜੀ ਬਹੁਤ ਮਜ਼ਾ ਆਇਆ। ਯਾਰ ਨਾਜ਼ਰੀਨ ਮੇਰੀ ਗੱਲ ਸੁਣੋ, ਕਸਮ ਵਾਲੀ ਗੱਲ ਆ, ਜਿੰਨੇ ਬੰਦੇ ਮਿਲੇ ਨੇ ਨਾ, ਉਹਨਾਂ ਨੇ ਸਪੈਸ਼ਲ ਇਹਦੇ ਨਾਲ ਤਸਵੀਰਾਂ ਖਿਚਾਈਆਂ ਨੇ ਸਾਰਿਆਂ 'ਚੋਂ। ਉਹਨਾਂ ਨੇ ਕਿਹਾ ਜੀ ਬਾਸ ਨਾ ਹੈ। ਮੈਂ ਕਦੀ ਸੋਚ ਨਹੀਂ ਸੀ ਸਕਦਾ ਇੰਨਾ ਕਰਮ ਸਾਜੀ, ਇੰਨੀ ਦੁਨੀਆ ਜਾਣਦੀ ਮੈਨੂੰ। ਓਏ ਹੋਏ। ਅੱਛਾ, ਔਰ ਇੱਧਰ ਵੀ ਪਠਾਨ ਵੀ, ਅਖਵਾਨੀ ਵੀ, ਸਾਰੇ ਹੀ ਜਾਣਦੇ ਆ? ਹਾਂਜੀ। ਤੂੰ ਆਪਣੇ ਆਪ ਨੂੰ ਕਿਉਂ ਨਹੀਂ ਜਾਣਦਾ? ਤਾਜੀ ਜਾਣ ਗਿਆ ਹੁਣ। ਹੈ? ਹਾਂਜੀ ਜਾਣ ਗਿਆ ਹੁਣ ਤਾਜੀ। ਸੁਰਤ ਟਿਕਾਣੇ ਆ ਗਈ।
ਜਾਣ ਗਿਆ। ਹਾਂਜੀ ਆ ਇਦਾਂ ਫਿਰਨ ਤੁਰਨ ਦਾ ਮਜ਼ਾ ਉਸਤਾਦ ਜੀ, ਉਹ ਜਿਹੜਾ ਸੜਕ ਐ ਆਂਦੀ ਹੈ ਨਾ, ਉਹ ਕੰਮ ਉਹ ਐ ਆਉਣ ਤੋਂ ਬਾਅਦ ਹੀ ਇੱਥੇ ਤੱਕ ਬੰਦਾ ਆਉਂਦਾ ਹੈ। ਉਹ ਤੇ ਇਦਾਂ ਫਾਸਟ ਫੂਡੀਅਸ ਦੀ ਇੱਥੇ ਸ਼ੂਟਿੰਗ ਹੋਈ ਆ ਓਏ ਹੋਏ ਤਾਂ ਅੱਛਾ ਇਹ ਦੱਸ ਨਾ ਮੈਨੂੰ ਜੀ। ਕਿ ਕੀ ਹਿਸਾਬ ਕਿਤਾਬ ਆ ਤੇਰਾ ਯਾਰ? ਉਸਤਾਦ ਜੀ ਹੁਣ ਹਿਸਾਬ ਕਿਤਾਬ ਠੀਕ ਹੋ ਰਿਹਾ ਵਾ। ਹੈ ਹਾਂਜੀ ਆਸਤਾ ਆਸਤਾ ਇਨਸ਼ਾਅੱਲਾ ਹੈਲਦੀ ਹੋ ਜਾਣਾ ਮੈਂ। ਯਾਰ ਤੂੰ ਮੈਨੂੰ ਆਪਣੇ ਯਾਰਾਂ ਨਾਲ ਮਿਲਾ, ਜਿਹੜੇ ਤੇਰੇ ਯਾਰ ਨਹੀਂ ਹਾਂਜੀ ਉਹਨਾਂ ਨਾਲ ਤੇ ਮੈਨੂੰ ਮਿਲਾ ਯਾਰ। ਉਸਤਾਦ ਜੀ ਉਹਨਾਂ ਨੇ ਡਾਇਰੈਕਟ ਹੋ ਜਾਣਾ ਵਾ, ਉਹਨਾਂ ਨੇ ਐ ਮੇਰੀ ਜੁੱਤੀ ਪਵਾਣੀ। ਨਹੀਂ ਡਾਇਰੈਕਟ ਨਹੀਂ ਹੁੰਦੇ, ਇਦਾਂ ਹੋ ਸਕਦਾ ਡਾਇਰੈਕਟ ਹੋ ਜਾਣ। ਤੂੰ ਮੈਨੂੰ ਉਹਨਾਂ ਨਾਲ ਮਿਲਾ ਇੱਕ ਵਾਰੀ, ਕੱਲ ਨੂੰ ਮਿਲਣਾ ਚਾਹੀਦਾ ਉਹਨਾਂ ਨਾਲ। ਜੀ ਸਾਹਿਬ ਜੀ ਬਿਲਕੁਲ ਮਿਲਣਾ ਨਾ, ਕੈਟਰਿੰਗ ਕਰਨੀ ਚਾਹੀਦੀ ਉਹਨਾਂ ਨੂੰ, ਬੁਲਾ ਕੇ ਖਾਣਾ ਛਾਣਾ ਪਕਾ ਕੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਅੱਛੀ ਖਾਤਰ ਤਵਾਦਾ। ਉਸਤਾਦ ਜੀ ਮੈਂ ਤੇ ਕਹਿੰਦਾ ਉਹਨਾਂ ਦੇ ਮੈਂ ਇੱਕ ਦੋ ਸ਼ੋਅ ਕਰਵਾਉਣਾ ਵਾ। ਜੀ ਆ ਪੱਥਰ ਤੇ ਪੈਂਦੇ ਆ। ਵਾਹ ਵਾਹ। ਹਾਏ ਵੇਖ ਰੱਬ ਦੀ ਕੁਦਰਤ ਕਾਲੂ। ਹਾਂ ਤੇ ਵੇਖਣ ਦਿਆ ਤੂੰ ਵੀ ਦੇਖ ਲੈ। ਦੇਖ ਪਹੁੰਚਾ ਰਿਹਾ ਵਾਂ, ਦੇਖ ਦੇਖ ਉਸਤਾਦ ਉੱਧਰ ਜੀ, ਜਾਣਾ ਕਾਲੂ, ਉੱਧਰ ਮੈਂ ਉਰੇ ਆ। ਜੀ ਉਹ ਕੁਰਸੀਆਂ ਤੇ ਉਹ ਉੱਥੇ ਉਸਤਾਦ ਜੀ ਬਹੁਤ ਮਜ਼ਾ ਆ ਰਿਹਾ ਆ। ਕਿਤੇ ਇਦਾਂ ਹੀ ਤੁਸੀਂ ਟਾਈਮ ਨਾਲ ਰਨ ਅਪ ਰੋਟੀ ਕਿਤੇ ਰੱਖਦੇ ਨਾ ਤੇ ਹੋਰ ਚਿੱਲ ਹੋਣਾ ਸੀ। ਬੇਟਾ ਟਾਈਮ ਨਾਲ ਉਹ ਤੂੰ ਰੋਟੀ ਖਾਣਾ ਕਿੰਨੀ ਕਾਂ? ਤੂੰ ਜੀ- ਰੋਟੀ ਕਿਹੜੀ ਖਾਣੀ ਬੇਟੇ? ਹੁਣ ਹੀ ਤੇ ਉਸਤਾਦ ਜੀ ਮੈਨੂੰ ਭੁੱਖ ਲੱਗਣ ਲੱਗੀ ਆ। ਹਾਂ ਹੁਣ ਤੈਨੂੰ ਭੁੱਖ ਲੱਗਣੀ ਆ। ਤਾਂ ਜੀ ਮੈਂ ਯਕੀਨ ਕਰੋ ਤੁਹਾਡੇ ਗੱਲ ਕਰਨ ਤੋਂ ਬਾਅਦ ਮੈਂ ਵੀ ਇਹੀ ਗੱਲ ਕਰਾਂਗਾ, ਸੁਭਾਨ ਅੱਲਾ ਕਿੰਨੇ ਇੱਕ ਬੰਦਾ ਮੱਥਾ ਚੋਂ ਮਰਿਆ ਉਸਤਾਦ ਜੀ, ਇਹਦਾ ਓਏ। ਯਕੀਨ ਕਰੋ ਹੋਟਲ 'ਚ ਓਏ ਇਹਨੂੰ ਪਿਆਰ ਕਰ ਰਿਹਾ, ਕਹਿੰਦੇ ਯਾਰ ਸੱਚੀ? ਹਾਂਜੀ ਪੁੱਛੋ। ਜੀ ਉਹ ਤੇ ਮੈਨੂੰ ਇਦਾਂ ਚੁੰਮੇ ਜਿੱਦਾਂ ਬਾਹੂ ਨੂੰ ਨਹੀਂ ਚੁੰਮੀਦਾ। ਫੇਰ ਵੀ ਸਾਹ ਜੀ ਨਾ ਸਮਝੇ ਤੇ ਫੇਰ ਮਾੜੀ ਗੱਲ ਨਹੀਂ। ਨਹੀਂ ਬੜਾ ਕਰਮ ਕਰੂ ਕਾਲੂ, ਮੇਰੀਆਂ ਅੱਖਾਂ ਖੁੱਲ ਗਈਆਂ, ਯਕੀਨ ਕਰ ਹੁਣ। ਉਹ ਤੇਰੀਆਂ ਖੁੱਲਦੀਆਂ ਹੁੰਦੀਆਂ ਨਾ ਇਦਾਂ ਦੀ ਗੱਲ ਤੇ ਤੇਰੀਆਂ ਖੁੱਲਦੀਆਂ ਹੁੰਦੀਆਂ। ਵਾਹ 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 ਵਾਹ। ਰਿਕਾਰਡਿੰਗ ਦਾ ਟਾਈਮ ਹੋ ਜਾਂਦੀਆਂ ਵਾ ਹਾਏ ਹਾਏ ਸਦਕੇ ਜੀ ਪੈਸੇ। ਸੁਭਾਨ ਅੱਲਾ। ਨਹੀਂ ਮੈਨੂੰ ਮੰਨੋ ਫਿਰ ਇਹ ਚ ਸੱਪ ਮਾਰਾਂ ਦਰਿਆ ਚ, ਫਿਰ ਹੈਂ? ਮੰਨੋ ਮੈਨੂੰ ਸੱਪ ਮਾਰਾਂ, ਸੱਪ ਮਤਲਬ ਜਿਹੜਾ ਕੋਈ ਸੱਪ ਨਜ਼ਰ ਆਵੇ ਉਹਨੂੰ ਮਾਰਦਾ। ਨਹੀਂ ਸਾਹ ਜੀ ਨੂੰ ਨਵਾਈਏ ਇੱਥੇ, ਬਾਸ ਨਾ ਲੂੰਗਾ ਇਸ ਪਾਣੀ 'ਚ। ਨਾ ਤੇ ਲਊਂਗਾ ਬਾਅਦ ਚ, ਬੁਖਾਰ ਨਹੀਂ ਲੱਥਣਾ ਮੇਰਾ। ਠੰਡਾ ਵਾ ਦੇਖਾ ਭਲਾ। ਨਹੀਂ ਫਿਰ ਵੀ ਸਾਹ ਜੀ ਹੱਥੇ ਲਾਓ। ਓਏ ਮੇਰੇ ਬੋਲਾ ਓਏ ਮੇਰੇ ਮੌਲਾ ਤੋਬਾ। ਓਏ ਓਏ ਤਪਕ 14 ਰੋਸ਼ਨ ਹੋ ਗਈ ਓਏ। ਸਾਹ ਜੀ ਕੀ ਨਹੀਂ ਜਾ ਇੱਥੋਂ ਕਿੰਨਾ ਕੁ ਡੂੰਘਾ ਹੋਏਗਾ ਕਾਲੂ? ਸਾਹ ਜੀ ਡੂੰਗਾ ਕੋਈ ਨਹੀਂ ਹੈਗਾ ਇੱਥੇ ਤੱਕ। ਪੱਥਰ ਆ? ਮੈਂ ਵੜ ਕੇ ਦਿਖਾਉਣਾ ਤੁਹਾਨੂੰ। ਨਾ ਹੈਲੋ ਸਹੀ ਇੱਕ ਵਾਰ। ਨਾ ਯਾਰ ਕਾਲੂ, ਕੁਛ ਨਹੀਂ ਹੁੰਦਾ ਸਾਹ ਜੀ। ਯਾਰ ਨਾ ਯਾਰ। ਓਏ। ਨਹੀਂ ਹੁੰਦਾ ਸਾਹ ਜੀ, ਆ ਦੇਖਿਓ। ਇਹ ਆਹ ਕੀ ਹੈ ਕਾਲੂ? ਤੁਸੀਂ ਇੱਥੇ ਕਰੋ, ਮੈਂ ਇੱਥੇ ਤੋੜਦਾ। ਐ ਜਾ ਹਾ ਕਾਲੂ। ਆਹਾ ਵਾਰੇ ਵਾਹ। ਕਾਲੂ ਕੀ ਹਵਾਏ ਉਹ ਯਾ ਇੱਧਰ ਆ ਅੱਛਾ ਯਾ, ਤੈਨੂੰ ਇਹ ਨਹੀਂ ਨਾ ਪਤਾ। ਸ਼ੋਖੀ ਬੇਵਾ ਹੁੰਦੀ ਓ, ਇੱਧਰ ਆ ਯਾ। ਮੈਂ ਤੈਨੂੰ ਦੱਸਦਾ ਰੌਲਾ ਕੀ ਹੈ। ਰੌਲਾ ਇਹ ਹੈ ਕਿ ਏਦਾਂ ਪੱਥਰ ਪਏ, ਤੂੰ ਤੇ ਪੈਰ ਕਿੱਦਾਂ ਰੱਖ ਲੇਗਾ? ਹਾਂਜੀ ਸਭ ਵੈਸੇ ਮੈਂ ਜਾ ਸਕਦਾ। ਜਾ ਸਕਦਾ ਵਾਂ, ਲੇਕਿਨ ਪੱਥਰ ਏਦਾਂ ਪਏ ਨੇ ਥੱਲੇ, ਤੂੰ ਪੱਧਰਾ ਸਮਝ ਕੇ ਪੈਰ ਰੱਖ ਰਿਹਾ। ਮੈਂ ਜਾਂ ਤਾਂ ਪਾਣੀ- ਨਹੀਂ ਟੋ ਕੇ ਰੱਖ, ਜਿੱਥੇ ਤੈਨੂੰ ਲੱਗੇਗਾ ਇੱਥੇ ਸਹੀ ਆ, ਉੱਥੇ ਪੈਰ ਰੱਖ। ਪਾਣੀ ਪਰੇ ਕਰ ਕਰਕੇ ਚਲੇ ਜਾਂਦਾ ਮੈਂ। ਪਾਣੀ ਪਰੇ ਕਰ ਕਰਕੇ ਸਾਹ ਜੀ, ਇਦਾਂ ਜਿੱਦਾਂ ਮਿੱਟੀ ਨਹੀਂ ਪਰੇ ਕਰੀ ਦੀ। ਤੂੰ ਚੱਲ ਜਾਣਾ ਵਾ, ਹੋਰ ਮੁੜ ਕੇ ਵੈਸੇ। ਆਉਣਾ ਨਹੀਂ ਆ। ਯਾਰ ਕਾਲੂ ਕਾਲੂ ਥੱਲੇ ਧਿਆਨ ਨਾਲ, ਟੋ ਕੇ ਥੱਲੇ ਟਿਪ ਸਾਹ ਜੀ ਲਾਲੇ ਨੂੰ ਦੱਸ ਦਿਓ, ਹੈ। ਲਾਲੇ ਨੂੰ ਦੱਸ ਦਿਓ ਕਿ ਕਦਮ ਚੱਕਣ ਲੱਗਾ ਜੀ। ਮੈਂ ਤੁਹਾਨੂੰ ਸੀਰੀਅਸ ਕਹਿਣ ਦਿਆਂ। ਮੈਂ ਸੀਰੀਅਸ ਇੰਨਾ ਦੁਖੀ ਹੋ ਗਿਆ? ਮੈਂ ਦੁਖੀ ਹੋ ਗਿਆ ਸਾਹ ਜੀ। ਮੈਂ ਯਕੀਨ ਕਰੋ ਰੋਣਾ ਰਹਿ ਗਿਆ ਇਸ ਟੂਰ ਤੇ। ਮੈਂ ਤੇ ਉੱਤੋਂ ਹੱਸ ਰਿਹਾ ਵਾਂ, ਯਕੀਨ ਕਰੋ। ਫਿਰ ਏਦਾਂ ਨਾ ਕਰ, ਆ ਫਿਰ ਉੱਤੋਂ ਛਾਲ ਮਾਰ ਤਾਂ ਕਿ ਸਿਰ ਵੱਜੇ ਕਿਸੇ ਪੱਥਰ 'ਚ। ਉਹ ਉਥੋਂ ਉੱਥੇ ਤੇ ਜਾਂਦੇ ਆ, ਤੈਨੂੰ 2026 ਆ ਜਾਣਾ। ਜੇ ਲਾਲਾ ਬਾਅਦ ਚ ਮੰਨ ਗਿਆ ਤਾਂ ਜੀ ਫਿਰ ਜੇ ਲਾਲਾ ਬਾਅਦ 'ਚ ਰੋਵੇ ਕਿ ਵੀ ਮੈਂ ਤੇ ਵੈਸੇ ਹੀ ਮੈਨੂੰ ਕੀ ਪਤਾ ਸੀ, ਤੇ ਫਿਰ ਆ ਜਾ। ਹੈ ਰਹਿਣ ਦੋ, ਕੀ ਹੋਇਆ ਹੁਣ? ਨਹੀਂ ਰਹਿਣ ਦੋ ਸਾਹ ਜੀ। ਲਾਲਾ ਯਾਦ ਆ ਗਿਆ। ਗੁੱਸੇ 'ਚ ਇੱਕ ਕਦਮ ਚੱਕੇ ਹੋਏ, ਕਹਿੰਦੇ ਗੁੱਸੇ ਦਾ ਜਿਹੜਾ ਫੈਸਲੇ ਨਾ ਬਾਅਦ ਚ ਬੰਦਾ ਪਛਤਾਉਂਦਾ ਵਾ। ਹਾਂਜੀ ਸਾਹ ਜੀ ਯਕੀਨ ਕਰੋ, ਮੇਰਾ ਸਿਰ ਦੁਖਣ ਦਿਆ ਵਾ, ਇੰਨਾ ਠੰਡਾ ਪਾਣੀ। ਆ ਜਾ ਇੱਧਰ ਆ। ਹਾ ਠੰਡਾ ਪਾਣੀ ਵੇਖ ਘਰ ਫੋਨ ਕਰੀ ਜਾਂਦਾ, ਕਹਿੰਦਾ ਕੂਲਰ ਘਰੋਂ ਤੁਹਾਨੂੰ ਮੈਂ ਭਰ ਕੇ ਕਲਾਵਾਂ। ਅੱਛਾ ਇਹ ਪਾਣੀ ਤੁਸੀਂ ਲੋਕੀ ਪੀਂਦੇ ਆ? ਹੈ ਜਿਹੜਾ ਹਾਂਜੀ ਤਾਜੀ ਹਰਾ ਆ। ਬਾਕੀ ਸਾਹ ਜੀ ਹਾਂ ਇਹ ਭਾਈਜਨ ਪੀਂਦੇ ਆ। ਜਿਹੜਾ ਆਪਾਂ ਕੈਮਰਾ ਲਿਆ ਨਵਾਂ, ਹਾਂਜੀ। ਉਹਦੇ ਅੰਦਰ ਵੀ ਜਾ ਸਕਦਾ ਵਾ ਜਿਹੜਾ ਨਵਾਂ ਕੈਮਰੇ ਦੇ ਅੰਦਰ ਜਾ ਸਕਦਾ ਜੀ। ਜਾਣ ਦੋ ਉਹ ਸਾਹ। ਵਾਟਰਪ੍ਰੂਫ ਆ। ਉਹ ਸ਼ੋਖੀ ਚ ਖਰਾਬ ਕਰ ਲੈਣਾ ਤੁਸੀਂ। ਅੱਛਾ ਸ਼ਰਤ ਲਾ ਜੇ ਮੈਂ ਭੇਜ ਦੇ ਅੰਦਰ। ਇਹਦੇ ਵਿੱਚ ਇਹਦੇ ਅੰਦਰ 6 ਫੁੱਟ ਤੱਕ ਜਾ ਕੇ ਵੀਡੀਓ ਬਣਾਉਂਦਾ ਵਾ। ਉਹ ਜਿਹਦੀ ਆਪਾਂ ਇਨਬਾਕਸਿੰਗ ਕੀਤੀ ਹੈ। ਹਾਂਜੀ। ਉਹ ਫਿੱਕਾ ਜਿਹਾ ਕੈਮਰਾ ਜਿਹੜਾ। ਲਾ ਦਈਏ ਫਿਰ 200 ਹੈ। ਓਏ ਉਹ ਵੀ ਲੈ ਸਨੈਨ, ਸਾਹ ਜੀ ਜਾਣ ਦੋ। ਉਹਨੂੰ ਕਹੋ ਵੀ ਕੈਮਰਾ ਲੈ ਕੇ ਆ, ਤੈਨੂੰ ਮੈਂ ਉਹਦਾ ਰਿਜ਼ਲਟ ਵਿਖਾਵਾਂ। ਸਾਹ ਜੀ ਇਹ ਜਲਦਬਾਜ਼ੀ ਚ ਫੈਸਲੇ ਕੀਤੇ ਨਾ ਉਹ ਜਿਹੜੇ। ਬੇਟਾ ਪਾਣੀ ਦੇ ਅੰਦਰ ਜਾਂਦਾ ਬਣਿਆ ਹੀ ਇਸ ਤੋਂ ਆ। ਚੱਕ ਲੋ ਉਹ ਕੈਮਰਾ। ਹਾਂਜੀ ਉਹ ਫੜਿਆ ਨਾ ਕੈਮਰਾ। ਹਾਂਜੀ। ਉਹਨੂੰ ਸੋਹਣਾ ਇੰਜ ਕਰਕੇ ਥੱਲੇ 5 ਫੁੱਟ ਤੱਕ ਲੈ ਜਾ।
ਉਹ ਥੱਲੇ ਸਾਰੀ ਵੀਡੀਓ ਬਣਾ ਕੇ ਬਾਹਰ ਆਏਗਾ, ਉਹਨੂੰ ਕੁਝ ਨਹੀਂ ਹੁੰਦਾ। ਓਏ 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 ਕੀ ਹੈ? ਮਰ ਗਿਆ। ਓਏ ਰੱਖ ਪੈਰ, ਕੁਛ ਨਹੀਂ, ਪੈਰ ਰੱਖ ਵਿੱਚ, ਇੱਕ ਮਿੰਟ ਪੈਰ ਰੱਖ ਵਿੱਚ, ਇੱਕ ਮਿੰਟ। ਕੁਛ ਨਹੀਂਗਾ। ਉਹ ਦੂਜਾ ਵੀ ਥੋਨ ਹੋ ਗਿਆ। ਉਹ ਥੋਨ ਹੋ ਗਿਆ। ਉਹ ਕਾਲੂ ਤੈਨੂੰ ਤੇਰੀ ਕਸਮ ਹੀ ਛੱਡ ਦੇ ਯਾਰ। ਕਸਮ ਦੇ ਕਾਲੂ ਕੁਛ ਨਹੀਂ ਹੁੰਦਾ। ਉਹ ਠੱਗਾ ਹੀ, ਉਹ ਸੁੰਨ ਪੈਰ ਹੋ ਗਿਆ ਹੀ। ਚੱਲ 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 ਰੱਖ ਇੱਥੇ ਜ਼ਰਾ, ਸਾਜੀ ਤੇਰਾ ਦਿਮਾਗ ਠੀਕ ਹੋਵੇ ਜ਼ਰਾ। ਅੱਜ ਦਿਮਾਗ ਓਏ ਮਰ ਗਿਆ। ਚੱਲ ਆ ਜਾ। ਹਾਂ ਥੋੜਾ ਕਿੱਦਾਂ? ਗਰਮ ਹੁੰਦੇ, ਥੋੜਾ ਜਿਹਾ ਥੋਨੂੰ ਹੁੰਦੇ। ਭਾਜੀ ਪਾਣੀ, ਉਹ ਠੰਡਾ ਪਾਣੀ ਪਾਣੀ। ਓਏ ਅੱਲਾ ਦੇ ਬੰਦੇ, ਸ਼ਿਫਾ ਵਾ। लो जी नादरीन, चैलेंज है मेयर साहब, उरे आओ। कहना साजिद उरे आओ। पता खतरों का खिलाड़ी, चैलेंज कहा दे जिद्दां दा मर्जी चैलेंज दे दियो। 5 मिनट ना लत्तां पानी च रख के बहना। सिर्फ हाँ उस्ताद जी 5 मिनट ते मैं इंज कर देने, कोई घंटे डेढ़ 2 घंटे दी गल नहीं, करो। 5 मिनट तो बाद फिर देखांगे तू की करदा, पहले 5 मिनट बहला। ਉਹ ਮੈਂ ਤੁਹਾਨੂੰ ਪਤਾ ਨਿਡਰ ਬੇਬਾਗ ਆ, ਮੈਂ ਇਹਨਾਂ ਸ਼ਾਵਾਂ ਤੋਂ ਨਹੀਂ ਡਰਦਾ, ਮੈਂ ਅੱਗੇ ਵੀ ਘੁੰਮਿਆ। ओके ओके ਮੈਂ ਦੱਸਿਆ ਸੀਗਾ ਕਿ ਮੇਰੇ ਮਾਮੇ ਨਰਾਨੀ ਆ, ਉੱਥੇ ਦੇ ਰਹਿਸ਼ੀ ਆ, ਤੇ ਅਸੀਂ ਆਉਂਦੇ ਜਾਂਦੇ ਰਹੀਦਾ। ਉਸਤਾਦ ਜੀ ਛੁੱਟੀਆਂ ਇੱਥੇ ਮਨਾਈ ਦੀਆਂ 3 ਮਹੀਨੇ ਦੀਆਂ। किथे जा, इधर आओ इधर, ਇੱਥੇ ਬਹਿ ਜਾ, ਪਹੁੰਚੇ ਢੰਗ ਲਾ। ਬਹਿ ਇੱਥੇ ਬਹਿ। ਲੱਤਾਂ ਟੋਣ ਦੀ ਗੱਲ ਕਰਨ ਨਹੀਂ ਆ ਕੋਈ, ਮੈਨੂੰ ਖਾਨ ਸਾਹਿਬ ਸਮਝਾਇਆ ਮਾੜੀ ਟਾਈਮ। ਚੱਲ ਚੱਲ ਚੱਲ, ਕੋਈ ਨਹੀਂ, ਅਸੀਂ ਠੰਡ ਵਾਲੇ ਨਹੀਂ, ਅਸੀਂ ਹੋਰ ਸ਼ਹਿਮ ਆ। ਹਾਂਜੀ, ਸਾਡਾ ਝਟਕੇ ਵਾਲਾ ਨਿਜ਼ਾਮ ਆ। ਓ ਨਹੀਂ ਇਹ ਨਹੀਂ ਲੋੜੀ, ਇਹ ਨਹੀਂ ਲੋੜੀ। ਤੁਹਾਡੇ ਸਾਹਮਣੇ ਚੁੱਭੀ ਮਾਰ ਕੇ ਪਰਲੀ ਸਾਈਡ ਤੋਂ ਨਿਕਲ ਕੇ ਆਓ, ਸਾਨੂੰ ਠੰਡ ਨਾਲ ਸਾਡਾ ਕੋਈ ਤਲਕ ਨਹੀਂ। ਇਹਦੇ ਥੱਲੇ ਪੱਥਰ ਆ, ਸੋਹਣਾ ਜਿਵੇਂ ਦਵਾਣਾ ਵੱਜਦਾ ਨਾ, ਉਹ ਦੇਖਿਆ ਆਪਟੋ ਕਲਿਪਟੋ ਚ ਇੱਕ ਬੰਦਾ ਉੱਤੋਂ ਛਾਲ ਮਾਰਦਾ। ਆਹੋ ਆਹੋ, ਉੱਤੋਂ ਜਿਹੜਾ ਹੁੰਦਾ ਸਿੱਧਾ ਹੀ ਦਰਿਆ ਦੇ ਵਿੱਚ। ਦਰਿਆ ਚ ਨਹੀਂ, ਸਿੱਧਾ ਹੀ ਪੱਥਰ ਚ। ਆਹੋ ਹਾਂ ਉਸਤਾਦ ਜੀ, ਮੇਰੇ ਵਾਸਤੇ ਨਾ ਚੱਕਰ ਕੋਈ ਨਹੀਂ, ਮੈਨੂੰ ਤਾਂ ਇੱਥੇ ਗਰਮੀ ਲੱਗਣ ਦਈ ਆ, ਮੈਨੂੰ ਫੀਲ ਹੋ ਰਹੀ ਆ ਵੀ ਗਰਮ ਮੌਸਮ ਆ, ਧੁੱਪ ਦੀ ਵਜ੍ਹਾ ਤੋਂ ਮੈਨੂੰ ਚਾਹੀਦੀ ਆ ਬਰਫ਼ਬਾਰੀ। ਅਜੇ ਤੁਹਾਨੂੰ ਨਹਾ ਕੇ ਦਿਖਾ ਦਿੰਦੇ, ਐਡੀ ਕਿਹੜੀ ਗੱਲ ਆ। ਨਹੀਂ ਨਹੀਂ, ਪਹਿਲੇ ਤੂੰ ਇੱਥੇ ਬਹਿਣਾ ਵਾ। ਇੱਥੇ ਬਹਿਣਾ, ਹਲੇ ਪੈਰ ਨਹੀਂ ਵਿੱਚ ਰੱਖਣੇ। ਉੱਥੇ ਬਹਿ ਨਾ। ਪਹਿਲੇ ਤਹਿਸੀਲ ਲੱਲਾ ਪਾਣੀ ਦੀ। ਹਾਂ, ਇਹ ਘਰ ਫੋਨ ਕਰਦੇ ਤੇ ਕੋਈ ਨਹੀਂ। ਚੱਲ ਚੱਲ ਬਹਿ। ਤੀ ਫੜਾ ਦੇ ਇੱਧਰ ਮੈਨੂੰ। ਜੁੱਤੀ ਇੱਥੋਂ ਚੱਕੀ ਜਾਵੇ, ਕੌਣ ਜੁਵੇ? ਨਹੀਂ ਚੱਕੀ ਜਾਂਦੀ ਯਾਰ, ਚੱਲ ਫੜਾ ਤੂੰ ਨਹੀਂ ਜੁੱਤੀ। ਇੱਥੇ ਹਲੇ ਪੈਰ ਨਹੀਂ ਰੱਖਣੇ, ਉੱਥੇ ਹੀ ਬਹਿਣਾ ਤੂੰ, ਪੈਰ ਨਹੀਂ ਰੱਖਣੇ। ਹਾਂ ਏਦਾਂ ਬਹਿ ਬਸ। ਚੱਲ। ਓਕੇ। ਠੰਡ ਵਾਲਾ ਤਲਕ ਹੀ ਕੋਈ ਨਹੀਂ ਹੈ। ਠੰਡ ਨੇ ਮੈਨੂੰ ਕੀ ਕਹਿਣਾ ਵਾ। ਆ ਜਿਹੜੇ ਦਸੰਬਰ ਦੇ ਦਿਨ ਹੁੰਦੇ ਆ, ਇਹ ਉਸਤਾਦ ਜੀ ਅਸੀਂ ਛੱਤਾਂ ਦੇ ਉੱਤੇ ਮੰਜੀਆਂ ਢਾ ਕੇ 에ਅਰ ਕੂਲਰ ਲਾ ਕੇ ਫੇਰ ਨਹਾਈਦਾ ਵਾ, ਫੇਰ ਉੱਥੇ ਸੌਂਦਾ ਵਾ। ਸਾਡਾ ਠੰਡ ਨਾਲ ਤਲਕ ਹੀ ਕੋਈ ਨਹੀਂ, ਠੰਡ ਨਹੀਂ ਤੁਹਾਨੂੰ ਲੱਗਦੀ। ਓਕੇ ਜੀ, ਓਕੇ। ਲਓ ਜੀ, ਚਲੋ ਜੀ ਕਾਲੂ ਸਾਹਿਬ ਜ਼ਰਾ ਬਾਹਰ, ਇਹਨੂੰ ਬਾਹਰ ਨਹੀਂ ਆਉਣ ਦੇਣਾ 5 ਮਿੰਟ। ਲੈ 5 ਮਿੰਟ ਮੈਂ ਚੁੱਪੀ ਮਾਰਨੀ, ਪਰਲੀ ਸਾਈਡ ਤੋਂ ਨਿਕਲ ਕੇ ਦਗੋਣਾ। ਚਲੋ ਜੀ, ਪੈਰ ਦੋਵੇਂ ਫੜ ਦੋਵੇਂ। ਹਾਲੇ ਨਹੀਂ ਹਾਲੇ ਨਹੀਂ ਹਾਲੇ ਨਹੀਂ ਹਾਲੇ ਨਹੀਂ। ਹਾਂ ਇੱਥੇ ਰੱਖ, ਥੱਲੇ ਥੋੜਾ ਰੱਖ, ਥੋੜੇ ਥੱਲੇ ਕਰ, ਥੋੜੇ ਥੱਲੇ ਕਰ, ਥੋੜੇ ਥੱਲੇ ਕਰ, ਬਸ ਬਸ ਬਸ। ਹੋਰ ਐ ਓਕੇ ਓਕੇ। ਫੜ ਕਾਲੂ, ਪੈਰ ਫੜ ਜੀ। ਫੜ ਇੱਕਦਮ। ਜਦੋਂ ਮੈਂ 3 ਗਿਣਨਾ ਉਹਦੇ ਵਿੱਚ, ਜਦੋਂ ਮੈਂ 3 ਗਿਣਨਾ ਹੀ 1, ਕਾਲੂ ਥੱਲੇ ਛੱਡਣੇ ਨਹੀਂ ਪੈਰ। 1 2 3। ਯਾਰ ਨਹੀਂ, ਓਏ ਮੇਰੇ ਮੌਲਾ, ਓਏ ਮੇਰੇ ਮੌਲਾ, ਓਏ ਮੇਰੇ ਮੌਲਾ। ਉਹ ਡਬੋਲ ਤੇ ਦੇ। ਅੰਮੀ ਮਾਰ ਗਿਆ। ਦਸੰਬਰ ਤੇ ਇਹਨੂੰ ਪਾ ਵਿੱਚ। ਓਏ ਮੇਰੇ ਮੌਲਾ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਆ ਤੈਨੂੰ ਸਾਰੀ ਬੁੱਢੀ ਦਾ ਵਾਸਤਾ। ਓਏ ਜਾਨੀ, ਆ ਮੈਂ ਮਰ ਜਾਣਾ, ਓਏ ਮੈਂ ਮਰ ਗਿਆ। ਪਰੇ ਹੋ ਜਾ, ਬਸ ਪਰੇ ਹੋ ਜਾ, ਬਾਹਰ ਪਰੇ ਹੋ ਜਾ ਤੂੰ। ਟੈਗ ਹੋਣਾ ਦਿੰਦਾ। ਓਏ ਮੇਰੇ ਗੁਰਦੇ ਉੱਤੇ ਆ ਗਏ। ਚੱਲ ਚੱਲ ਥੱਲੇ ਰੱਖ, ਥੱਲੇ। ਓਏ ਮੇਰਾ ਬਲੱਡ ਲੋ ਹੋ ਗਿਆ। ਓਏ ਬਸ ਕਰ। ਚੱਲ ਛੱਡ ਦੇ ਛੱਡ ਦੇ ਛੱਡ ਦੇ। ਹਾਂਜੀ ਅਸੀਂ ਉਹ ਨਹੀਂ ਗਏ, ਅਸੀਂ ਉਹ ਨਹੀਂ ਗਏ। ਮਰਾਸੀ ਨਹੀਂ ਆ ਅਸੀਂ ਭਾਵੇਂ ਬਰਫ਼ ਲਾਓ ਹਾਂਜੀ ਹੈ, ਉਧਰੋਂ ਦੀ ਨਿਕਲੂੰਗਾ ਮੈਂ। ਮੈਂ ਇਧਰੋਂ ਚੁੱਭੀ ਮਾਰਾਂ ਤੇ ਮੈਂ ਉਧਰੋਂ ਨਿਕਲਾਂ। ਇਹਨੇ ਸਮਝਿਆ ਅਬਦੁੱਲਾਪੁਰ ਵਾਲੀ ਲਹਿਰ ਆ, ਹੈਨਾ? ਹੈ ਮੈਂ ਗਾਟਾਂ ਵਾਲੀ ਸਮਝੀ ਉਸਤਾਦ ਜੀ। ਗਾਟਾਂ ਵਾਲੀ ਨਹੀਂ ਹੈ, ਗਾਟੇ ਲਾਉਣ ਵਾਲੀ ਹੈ। ਹਾਂਜੀ ਮੈਂ ਕਿੰਨਾ ਕੁ ਠੰਡਾ ਸੀ। ਮੇਰੇ ਮੌਲਾ, ਤੋਬਾ ਭਲੀ ਦਾ ਮੁਕਾਮ ਆ ਵੀ ਬਰਫ਼ ਨਾਲੋਂ ਵੀ ਜ਼ਿਆਦਾ ਠੰਡਾ। ਐ ਲੱਗਦੇ ਪੈਰਾਂ 'ਚ ਸੂਈਆਂ ਚੁਭਣ ਦਈਆਂ। ਨਹੀਂ ਚੱਲ ਹੁਣ 5 ਮਿੰਟ ਤੇ ਪੂਰੇ ਕਰ। ਹਾਂ ਪੇਸ਼ਮਾਰ ਕਰ। ਨਹੀਂ ਕੀ ਹੋਇਆ। 3 ਮਿੰਟ ਚੱਲ।
ਨਹੀਂ ਨਹੀਂ ਉਸਤਾਦ ਜੀ ਇਹ ਕੰਮ ਹੀ ਕੁੱਤਾ ਵਾ ਜੰਗਜੂ ਤਾਂ ਖਾਨਦਾਨ ਇਹਨੂੰ ਹੈ ਨਹੀਂ ਹੋਣਾ ਹੈਗਾ ਕਿਤੇ ਲਈਏ ਪੱਕਰ ਵਾਲੀ ਸਾਈਡ ਤੇ ਚੱਲਾਂਗੇ ਰੇਗਿਸਤਾਨ ਨਾਲ ਕਿਤੇ ਰੇਤਲੇ ਇਲਾਕੇ ਨਹੀਂ ਤੇ ਉਹ ਸਾਰਾ ਜਿਹੜੀ ਬਹਾਦਰੀ ਸੀ ਉਹ ਬਰੇ ਤੁਸੀਂ ਉਹ ਚੱਲ 500 ਰੁਪਇਆ ਮੇਰੇ ਵੱਲੋਂ ਚੱਲ ਵੇ ਉਹ ਤੂੰ ਦਫਾ ਕਰ ਪਰੇ 500 ਨੂੰ ਮੈਂ ਤੈਨੂੰ 1000 ਦਿੰਦਾ ਤੂੰ 1 ਮਿੰਟ ਰੱਖ ਆ ਤਾਂ ਸਹੀ ਹੈ ਤੇਰਾ ਜਲਾਇਆ ਨਾ ਖੁਰ ਗਿਆ ਸਾਰਾ ਫੇਰ ਗਈ 1 ਮਿੰਟ ਕਹਿੰਦਾ ਤੇਰਾ ਜਲਾਇਆ ਨਾ ਖੁਰ ਗਿਆ ਤੇ ਗੱਲ ਕਰ 1 ਮਿੰਟ ਤਾਂ ਸਹੀ ਚੱਲ ਉਹ ਰਹਿਣ ਦੇ ਤੂੰ ਨਹੀਂ ਤੂੰ ਆ ਨਾ ਤੂੰ ਕਿੰਨਾ ਮੈਂ ਕਦੋਂ ਆਵਾਂ ਮੈਂ ਕਿਹੜਾ ਵੀ ਭਟਾਰੀ ਆ ਹੈ ਤੇਰਾ ਅਨਸਾਰੀ ਇੱਥੋਂ ਡੁੱਬਣਾ ਦਰਿਆਏ ਕੋਹਾਟ ਚ ਜਾ ਕੇ ਲੱਭਣਾ ਨਹੀਂ ਵਾ। ਉਹ ਤੇਰੀਆਂ ਧਮਕੀਆਂ ਓਏ ਡੂੰਗਾ ਨਿਗਾ ਉਹ ਭਵਾਂ ਹੀ ਡੂੰਗਾ ਨਹੀਂ ਪਰ ਪੱਥਰਾਂ ਨੇ ਉਸਤਾਦ ਜੀ ਰਗੜਾਂ ਦੀਆਂ ਐਸੀਆਂ ਇਸ ਕਿਸਮ ਦਾ ਦਿਮਾਗ ਪਾੜਦਾ ਵਾ ਖੂਨ ਸਾਰਾ ਹੀ ਨਿਕਲ ਅੱਛਾ ਜਾਂਦਾ ਚੱਲ ਤੂੰ ਥੋੜਾ ਜ਼ੇਨ ਨੂੰ ਸਮਝਾ ਕੇ ਰੱਖੇਂਗਾ ਨਾ ਪੈਰ ਤੇ ਕੁਝ ਨਹੀਂ ਹੁੰਦਾ ਉਸਤਾਦ ਜੀ ਰਹਿਣ ਦਿਓ ਮੇਰੀ ਇਥੋਂ ਮਈਅਤ ਜਾਣੀ ਹੈ ਲੋ ਯਾਰ ਓਏ ਆਖਰ ਲਈ ਬੜੀ 1000 ਆ ਰਿਹਾ ਆ 1000 ਆ ਰਿਹਾ ਆ ਉਹ ਤੈਨੂੰ ਪੋਲੀ ਫੋਰਸ ਕਰ ਰਿਹਾ ਬੇਟੇ ਉਹਦੀ ਗੱਲ ਮੰਨ ਲਾ ਕਾਲੂ ਤੁਸੀਂ ਵੀ ਚੁੱਪ ਕਰ ਜਾਓ ਇਹ ਮੱਕੂ ਆਣੇ ਵਾਲੀ ਨਹਿਰ ਨਹੀਂ ਹੈਗੀ ਉਹ ਕੰਮ ਖੜਾ ਯਾਰ ਚੱਲ ਉਹ ਸਾਜੀ 1 ਮਿੰਟ ਗੱਲ ਤਾਂ ਸੁਣ ਉਹ ਸਾਜੀ ਉਹ ਯਾਰ 1 ਮਿੰਟ ਠਹਿਰ ਜਾ ਕੁਛ ਨਹੀਂ। ਓਏ ਬੰਦਾ ਇੱਥੇ ਲੱਭਦਾ ਨਹੀਂ ਹੈਗਾ ਤੂੰ ਆਣਾ ਨਹੀਂ ਹੈ ਯਾਰਾ ਬਾਈ ਵੀ ਨਹੀਂ ਆਉਂਦੀ ਕਿਸੇ ਚਾਰੂ ਨੇ ਬਚਾਉਣ ਨਹੀਂ ਆਉਣਾ ਮੈਨੂੰ ਛੱਡੇ ਤਾਂ ਮੈਨੂੰ ਲੈ ਇਹ ਕਿਹੜਾ ਸ਼ੁਗਲ ਹੋਇਆ ਯਾਰ ਤੇ ਧਮਕੀਆਂ ਜਿਹੜੀਆਂ ਤੇਰੀਆਂ ਕਿੱਥੇ ਗਈਆਂ ਜੰਗਜੂ ਬਣਿਆ ਸੀਗਾ ਹਾਂ ਕੀ ਹੋਇਆ ਠੰਡ ਲੱਗਣ ਲੱਗ ਗਈ ਹੈ ਸਾਜੀ ਉਹ ਮੇਰੀਆਂ ਗੱਡੀ ਚੋਂ ਜਰਾਬਾਂ ਲੈ ਕੇ ਆ ਫੁੱਲ ਸਾਈਜ਼ ਵਾਲੀਆਂ ਜਿਹੜੀਆਂ ਇੱਥੇ ਤੱਕ ਆ ਜਾਂਦੀਆਂ ਹਾਂਜੀ ਓਹੋ ਉਰੇ ਆ ਮਿੱਠੇ ਨੂੰ ਨਾ ਜਾ ਕੇ ਨਾ ਕਹਾਣੀ ਪਾ ਉਹਨੂੰ ਕਹ ਮਿੱਠੇ ਆ ਉਸਤਾਦ ਨਾ 2-2000 ਰੁਪਏ ਦੇ ਰਿਹਾ ਸਿਰਫ ਅੱਧਾ ਮਿੰਟ ਪਾਣੀ 'ਚ ਪੈਰ ਰੱਖਣੇ 2000 ਰੁਪਏ ਉਹਨੇ ਬਾਸ ਨੂੰ ਵੀ ਦਿੱਤਾ ਉਹਨੂੰ ਵੀ ਦਿੱਤਾ ਆ ਦੇਖ ਮੈਨੂੰ ਵੀ ਦਿੱਤਾ ਓਕੇ ਸਮਝ ਆ ਗਈ ਓਕੇ ਸਾਜੀ ਉਹਨੂੰ ਕਹਣਾ ਮੈਂ ਉਹਨੂੰ ਲੈ ਕੇ ਆਉਣਾ ਲੈ ਕੇ ਆਗਾ ਉਹਨੂੰ ਪੈਸੇ ਦਿਖਾਈ ਉਹਨੂੰ ਕਿ ਉਸਤਾਦ ਜੀ ਆ ਦੇਖੋ ਮਿੱਠਿਆ ਦੇ ਪੈਸੇ ਦਿੱਤੇ ਇਹ ਹੈਗਾ ਵਾ ਉਹਨੇ ਆ ਵੀ ਜਾਣਾ ਪੈਸਿਆਂ ਦਾ ਕਰ ਉਹ ਵੀ ਜਿੱਡਾ ਕਿ ਜੱਟ ਆ ਨਾ ਮੈਂ ਦੇਖਦਾ ਚੱਲ ਲੈ ਕੇ ਆ ਚੱਲ ਲੈ ਕੇ ਉਹਨੂੰ ਕਹਾਣੀ ਪਾ ਕੇ अरे दीवानो मुझे पहचानो कहाँ से आया मैं हूँ कौन मैं हूँ डॉन मैं हूँ डॉन मैं हूँ डॉन प्यार दीवाना होता है मस्ताना होता है हर खुशी से हर गम से बेगाना होता है शमा कहे परवाने से परे चला जा मेरी तरह जल जाएगा यहाँ नहीं आ शमा कहे परवाने से परे चला जा मेरी तरह जल जाएगा यहाँ नहीं आ वो नहीं सुनता उसको जल जाना होता है हर खुशी से हर गम से बेगाना होता है आओ जी मिठा जी ਖੈਰ ਹੋਵੇ ਕੀ ਹਾਲ ਆ ਅਲਹਮਦੁਲਿਲਾ ਸਾਈ ਤੁਸੀਂ ਸੁਣਾਓ ਤਬੀਅਤ ਸੈਟ ਕਿਦਾਂ ਮਿਠਾ ਜੀ ਇੱਥੇ ਬਹਿਣਾ ਵਾ ਹਾਂਜੀ ਆ ਬੂਟ ਜਰਾਬਾਂ ਲਾ ਕੇ ਨਾ ਅੱਛਾ ਇੱਥੇ ਬਹਿਣਾ ਵਾ ਅੱਛਾ 30 ਸਕਿੰਟ ਪੈਰ ਪਾਣੀ 'ਚ ਰੱਖਣੇ ਸਿਰਫ ਬਸ ਬਸ ਸਾਜੀ ਨੂੰ 30 ਸੈਕਿੰਡ ਤੇ 1000 ਰੁਪਏ ਦਵਾਂਗਾ ਤੁਸੀਂ ਹੁਣ 30 ਦਿਨ ਦਾ ਕਹੋ ਮੈਂ ਬੈਠਾ ਰਵਾਂ ਨਹੀਂ 30 ਸਕਿੰਟ ਚੱਲ 1 ਮਿੰਟ ਪੈ ਜਾ ਜੇ ਬਹੁਤਾ ਤੈਨੂੰ ਹੈ ਜੱਟਾਂ ਦਾ ਬੱਚਾ ਵਾਂ ਉਸਤਾਦ ਜੀ ਜਦੋਂ ਮੈਂ ਕਬੱਡੀ ਖੇਡਦਾ ਸੀ ਨਾ ਪੋਹ ਮਾਗ ਦੇ ਪਾਲੇ ਦੇ ਵਿੱਚ ਨਿਹਾਰ ਉੱਠ ਕੇ ਫਜਰ ਤੋਂ ਪਹਿਲੇ ਮੈਂ ਖਾਣਾ ਪੜਦਾ ਹੁੰਦਾ ਸੀ ਤੇ ਠੰਡੇ ਨਲਕੇ ਦੇ ਪਾਣੀ ਨਾਲ ਨਹਾਉਣਾ ਦਾਦੇ ਮੇਰੇ ਨੇ ਟ੍ਰੇਨਿੰਗ ਕਰਾਈ ਹੋਈ ਆ ਇਹ ਇਹਨਾਂ ਬੱਚਿਆਂ ਦਾ ਕੰਮ ਆ ਪਲੀ ਮੂਹੇ ਦਾ ਵੀ ਇਹਨਾਂ ਕੋਲ 30 ਸਕਿੰਟ ਰੱਖ ਹੋਣੇ ਮੈਨੂੰ ਤਾਂ ਕਿਤੇ 30 ਦਿਨ ਦਾ 30 ਮਹੀਨੇ ਦਾ ਟਾਈਮ ਦੇ ਦਿਓ ਨਾ 1 ਮਿੰਟ ਰੱਖ ਦਿਓ ਬਸ 1 ਮਿੰਟ ਬਸ ਚਲੋ ਜੀ ਪੈਸੇ ਕਿੰਨੇ ਆ ਘਟੀ ਨਾ ਕੋਈ ਟੈਨਸ਼ਨ ਨਹੀਂ ਆਉ ਮਿੱਠੇ 1000 ਦਿਆਂਗਾ 2000 ਹਜ਼ਾਰ ਤੁਹਾਨੂੰ ਛੱਡਿਆ ਮੈਂ ਪੈਸਿਆਂ ਦੀ ਖਾਤਰ ਹੀ ਸਿਰਫ ਆਪਣੀ ਜੱਟ ਬਰਾਦਰੀ ਨੂੰ ਓਏ ਥੱਲੇ ਨਾ ਸੁੱਟਦੀ ਓਏ ਨਹੀਂ ਚੱਲ ਚਲੋ ਜੀ ਕਾਲੂ ਆਏਗਾ ਪਹਿਲੇ ਕਾਲੂ ਤੇਰੇ ਪੈਰ ਰੱਖ ਕੇ ਜ਼ਮੀਨ 'ਚ ਰੱਖੇਗਾ ਪਹਿਲੇ ਤੂੰ ਸਿਰਫ ਬਹਿ ਕੇ ਨਾ ਇੱਥੇ ਬਹਿਣਾ ਵਾ ਪੈਰ ਨਹੀਂ ਥੱਲੇ ਦੇ ਰੱਖਣੇ ਦੱਸ ਵੀ ਇਹ ਕੋਈ ਗੱਲ ਆ ਭਲਾ ਕਰਨ ਚਲੋ ਜੀ ਆਓ ਭਾਈਆਂ ਦੀ ਸ਼ਰਤ ਲਾਓ ਇੱਥੇ ਬਹਿਣਾ ਪੈਰ ਨਹੀਂ ਹਲੇ ਥੱਲੇ ਰੱਖਣੇ ਓ ਬੇਟਾ ਖੈਰ ਜੇ ਦੱਸਤੀਆਂ ਪੈਰ ਕਾਲੂ ਨੇ ਫੜ ਕੇ ਥੱਲੇ ਕਰਨੇ ਆ ਭਾਵੇਂ ਬੰਦੇ ਹੋਰ ਦੋ ਲਿਆਓ ਕਿਹੜਾ ਰੌਲਾ ਚਲੋ ਤੇ ਓਕੇ ਬੈਨ ਯਾਰ ਉਹ ਸ਼ੁਰੂ ਕਰਾਓ ਉਸਤਾਦ 1 2 3 ਤੇਰੀ ਮੈਂ ਓਏ ਛੱਡ ਦੇ ਤੇਰੀ ਮੈਂ ਕੀ ਤੇਰੀ ਦੀ ਕਿਥੇ ਯਾਰ ਤਾ ਉਹ ਮੈਂ ਤੇਰੀ ਮੈਂ
ਉਹ ਮੇਰੇ ਕੁਛ ਲੜ ਗਈ ਉਹ ਕਾਂਦਾ ਪਾਣੀ 'ਚ ਓ ਜੱਟ ਕਿਹੜਾ ਚਪਰਾ ਹੱਟ ਥੋੜਾ ਟਾਈਮ ਰਹਿ ਗਿਆ ਵਾ ਉਹ ਕਾਲੂ ਤੁਰੀ ਉਹ ਕਾਲੂ ਜੜ ਦਵਾਇਆ ਛੱਡ ਦੇ ਮੈਨੂੰ ਛੱਡ ਦੇ ਕਾਲੂ ਛੱਡ ਦੇ ਜੱਟ ਸਾਹਿਬ ਜੱਟਾ ਵੇ ਜੱਟਾ ਵੇ ਜੱਟਾ ਗੱਲ ਸੁਣ ਲਾ ਜੱਟਾ ਗੱਲ ਸੁਣ ਲਾ ਕੱਲ ਕੱਲੇ ਪਾਣੀ ਦੀ ਸੀ ਵਿੱਚ ਕਰੰਟ ਛੱਡਿਆ ਨਹੀਂ ਕੱਲੇ ਪਾਣੀ ਦੀ ਗੱਲ ਸੀਗੀ ਕੋਈ ਸ਼ਾਹ ਲੜੀ ਮੇਰੇ ਨਹੀਂ ਕਹਿੰਦਾ ਵਿੱਚ ਕਰੰਟ ਛੱਡਿਆ ਹਾਂਜੀ ਜੱਟ ਸਾਹਿਬ ਕਿੱਧਰ ਗਿਆ ਤੇਰਾ ਜੱਟ ਬਹਾਦਰ ਯਾਰ ਚੱਲ ਹੁਣ ਕੀ ਹੋਇਆ ਮੈਂ ਨਹੀਂ ਜਾਣਾ ਨਹੀਂ ਇੱਕ ਮਹੀਨਾ ਰੱਖ ਲੋ ਕੋਈ ਹਰਕਤ ਹੋਈ ਆ ਪਾਣੀ ਹੈ ਸਾਦਾ ਪਾਣੀ ਬੰਦਾ ਲੈ ਨਹੀਂ ਸਕਦਾ ਇਦਾਂ ਉਹ 15 ਸੈਕਿੰਡ ਰਹਿ ਗਏ ਸੀ ਓਏ ਇੱਕ ਸੈਕ ਉਹ ਫਿਟਮ ਆ ਦਿਮਾਗ 'ਚ ਵੱਜੀ ਠੰਡ ਮੇਰੇ ਕੋਈ ਰੌਲਾ ਹੈ ਵਿੱਚ ਕੋਈ ਪੱਥਰ ਵੱਜਾ ਚੁੰਝ ਵਾਲਾ ਉਹ ਕੁਛ ਨਹੀਂ ਹੁੰਦਾ ਮਿੱਠੇ ਥੋੜਾ ਜਿਹਾ ਅੱਗੇ ਕਰਕੇ ਚੱਲ ਆ ਥੋੜਾ ਝਟਕਾ ਚੱਲ ਆ ਇਹਨੇ ਕੁਝ ਵਿੱਚ ਤੇਲੇ ਬੈਟਰੀ ਬੂਟਰੀ ਦੱਬੀ ਕੋਈ ਝਟਕਾ ਵੱਜਾ ਮੈਨੂੰ ਬੈਟਰੀ ਬੁਟਰੀ ਬਾਕੀ ਗੱਲਾਂ ਉੱਥੇ ਬਹਿ ਕੇ ਰੋਟੀ ਤਿਆਰ ਹੋ ਗਈ ਹੈ ਖਾਣੇ ਆ ਜਾਓ ਨਾਜ਼ਰੀਨ ਰੋਟੀ ਤਿਆਰ ਹੋ ਗਈ ਸਾਡੀ ਬੰਦਾ ਲੈਣ ਆ ਗਿਆ ਉੱਥੇ ਬਹਿ ਕੇ ਮੈਂ ਜੱਟ ਦਾ ਪੋਸਟਮਾਰਟਮ ਕਰਦਾ ਆਜੋ ਨਹੀਂ ਤੂੰ ਤੇ ਕਹਿਣਾ ਸੀਗਾ ਵੀ ਮੈਨੂੰ ਮਹੀਨਾ ਰੱਖ ਲਵੋ ਪੈ ਗਈ ਲੁੱਗੀ ਹੁਣ ਪੈਰ ਨਹੀਂ ਥੱਲੇ ਲੱਗਣ ਦੇ ਪੈਰ ਨਹੀਂ ਕੰਮ ਕਰਨ ਦੇ ਇਹ ਤੁਹਾਡੇ 'ਚ ਮਿੱਠਾ ਜੀ ਇਹੀ ਭੈੜ ਆ ਨਾ ਤੇਰੀਆਂ ਲੱਤਾਂ ਕੰਮ ਕਰਦੀਆਂ ਨਾ ਤੇਰੇ ਸਿਆਣੇ ਕੰਮ ਕਰਦੇ ਨਾ ਤੇਰੇ ਨਿਆਣੇ ਕੰਮ ਕਰਦੇ ਸਿਰਫ ਮੈਨੂੰ ਥੋੜਾ ਜਿਹਾ ਹੋਸ਼ ਆ ਲੈਣ ਦੇ ਮੇਰਾ ਤਸਲਸਲ ਬਰਕਰਾਰ ਹੋ ਲੈਂਦੇ ਮੈਨੂੰ ਇਹ ਪਤਾ ਲੱਗ ਲਿਆ ਮੈਂ ਬੈਠਾ ਕਿੱਥੇ ਤੇ ਮੈਨੂੰ ਹੋਇਆ ਕੀ ਆ ਮੈਂ ਉੱਪਰ ਜਾ ਕੇ ਨਾ ਤੇਰੀ ਦੇਖੀ ਤੂੰ ਕਿਉਂ ਇਹ ਜੋ ਮੈਨੂੰ ਕਹਿ ਕੇ ਲਿਆ ਨਾ ਤਾਂ ਲੱਗ ਜੂ ਪਤਾ ਰਸਤਾ ਜੂ ਕੀ ਕਹਿੰਦਾ ਸੀ ਇਹ ਚਲੋ ਬਸ ਆਜੋ लो जी नाज़रीन ये इलाका है पटना तकरीबन 1.5-2 किलोमीटर दूर है नारायण से आप वापस आएंगे ना इधर कागान की तरफ तो 1.5 किलोमीटर के बाद लेफ्ट साइड पे आता है जनाब जी डाइन फाइन टॉट क्लब नारायण यस ठीक है जी वहाँ पे हम बैठे हैं जी इन्होंने पानी में बनाया हुआ सिस्टम सारा ਹਾਏ ठीक है जी तो यहाँ पे चाह ਅਸੀਂ ਉੱਥੇ ਬਹਿ ਸਕਦੇ ਸੀ ਉੱਥੇ ਲੇਕਿਨ ਰੋਣਾ ਕਿ ਉੱਥੇ ਸ਼ੋਰ ਬਹੁਤ ਆ ਸਾਡੀ ਆਡੀਓ ਰਿਕਾਰਡ ਨਹੀਂ ਹੁੰਦੀ ਇੱਥੇ ਬੜੀ ਮੁਸ਼ਕਲ ਦੇ ਨਾਲ ਹੋ ਰਹੀ ਹੈ ਸ਼ੋਰ ਦੇ ਨਾਲ ਹਾਂਜੀ ਤੇ ਉੱਥੇ ਤੇ ਜਨਾਬ ਜੀ ਤੁਸੀਂ ਮਤਲਬ ਸੋਚਣਾ ਸੀ ਵੀ ਇਹ ਆਵਾਜ਼ ਸਾਡੀ ਕਿਹੜੀ ਤੇ ਪਾਣੀ ਦੀ ਕਿਹੜੀ ਹੈ ਆਹੋ ਬਾਕੀ ਇਹ ਨਿਜ਼ਾਮ ਆ ਕਿ ਉੱਥੇ ਦੇਖੋ ਕੈਸਾ ਛਾਂ ਕਰਕੇ ਉਹਨਾਂ ਨੇ ਥੱਲੇ ਪਾਣੀ ਲੰਘ ਰਿਹਾ ਉੱਪਰ ਉਹਨਾਂ ਨੇ 4 ਪਾਈਆਂ ਰੱਖੀਆਂ ਨੇ और जनाब जी उसके ऊपर पीछे पहाड़ ओहो सुभान अल्लाह निजाम है असल च ਅਸੀਂ ਪਹਿਲੀ ਵਾਰੀ ਆਏ ਨਾ ਪਿੰਡੇ ਤੁਸੀਂ ਕਹਿਣਾ ਯਾਰ ਇਹ ਕੀ ਕਰਦੇ ਅਸੀਂ ਤੇ 36000 ਵਾਰੀ ਗਏ ਪਤਾ ਨਹੀਂ ਕਿਹੜੀ ਦੁਨੀਆ ਦੀ ਨੋਖੀ ਜਗ੍ਹਾ ਤੇ ਚਲੇ ਇਹ ਪਿੰਡੇ ਪਹਿਲੀ ਵਾਰੀ ਆਏ ਨੇ ਤੇ ਨਾਲੇ ਚੌਥੀ ਵਾਰੀ ਆਇਆ ਹੈ ਚੌਥੀ ਵਾਰੀ ਬਸ ਫਿਰ ਇਹ 4 ਹੀ ਟੂਰ ਜਾਇਜ਼ ਹੁੰਦੇ ਹੁਣ 5ਵੀਂ ਵਾਰੀ ਨਾ ਆਈ ਮੈਂ ਬੜੀ ਵਾਰੀ ਆਇਆ ਵਾਂ ਪਹਿਲੀ ਇੱਕ ਵਾਰੀ ਬਾਅਦ ਪਹਿਲੀ ਹਾਂਜੀ ਪਹਿਲੀ ਹਾਂ ਬੜੀ ਹਾਂਜੀ ਬੜੀ ਵਾਰੀ ਬਾਸ ਨੂੰ ਕਿਸੇ ਨੇ ਪੁੱਛਣਾ ਨਾਰਾਇਣ ਕੈਸਾ ਬਣ ਕੇ ਯਾਰ ਉੱਥੇ ਨੀਂਦ ਬਹੁਤ ਆਉਂਦੀ ਆ ਬੰਦਾ ਸੁੱਤਾ ਹੀ ਰਹਿੰਦਾ ਹੁਣ ਦੱਸੋ ਕੀ ਸੀ ਉਹ ਜਿਹੜੇ ਗੱਲ ਕਰ ਰਹੇ ਸੀ ਕਿ ਪਹਾੜ ਵੀ ਕਿਸ ਹਿਸਾਬ ਨਾਲ ਲੈ ਕੇ ਜਾਣੇ ਮੈਨੂੰ ਕਹਿੰਦਾ ਪਹਾੜ ਚੈਲੰਜ ਕਿੱਦਾਂ ਲੈ ਕੇ ਜਾਣਗੇ ਮੈਂ ਕਿਹਾ ਚੱਲ ਯਾਰ ਦੀ ਹਵਾ ਕੱਢ ਲੈਣਗੇ ਐ ਕੁਛ ਕਰਕੇ ਰਕਸ਼ੇ ਰੱਖਣਗੇ ਨਾਲ ਲੈ ਜਾਣਗੇ ਹਾਂਜੀ ਉਹ ਕਹਿੰਦੇ ਪੈਂਚਰ ਵਾਲਾ ਪਹਾੜ ਤੇ ਕੋਈ ਨਹੀਂ ਜਾਣਾ ਜਿਹਨੂੰ ਪੈਂਚਰ ਲੱਗੇ ਹੋਣ ਕੌਣ ਕਹਿੰਦਾ ਅੰਗਰੇਜ਼ ਸਾਜੀ ਜਿਹਨਾਂ ਨੇ ਲੈ ਕੇ ਜਾਣੇ ਆ ਓ ਯਾਰ। ਉਹਦਾ ਮਾਰ ਲਿਆ ਉਹਨਾਂ ਨੇ ਉਹਨਾਂ ਜੜਾਂ ਦੇ ਵਿੱਚੋਂ ਪਹਾੜ ਵੱਢਦੇ ਆ ਵੱਢ ਕੇ ਉਹਨੂੰ ਟੇਢਾ ਕਰਕੇ ਰੇਰ ਕੇ ਲੈ ਜਾਂਦੇ ਆ ਉਹਨੂੰ ਉਸਤਾਦ ਜੀ ਅੱਛਾ ਸੋਟੀ ਨਾ ਹਾਂ ਆ ਜਿਹੜੇ ਆ ਹੈਗੇ ਆ ਨਾਰਵੇ ਵਾਲੇ ਉਹਨਾਂ ਨੇ ਕਿਹਾ ਵਾ ਵੀ ਅਸੀਂ ਸਾਰੇ ਪਹਾੜ ਲੈ ਜੰਨੇ ਆ ਪਰ ਊਂਟ ਰੇੜੇ ਸਾਨੂੰ ਪਾਕਿਸਤਾਨ ਚੋਂ ਦੇ ਦਿਓ ਅਸੀਂ ਉਹਨਾਂ ਤੇ ਰੱਖ ਲੱਦ ਲੈ ਜਾਣੇ ਹਾਂ ਉਹਨਾਂ ਨੇ ਕਿਹਾ ਪਰ ਨਾਰਵੇ ਵਾਲੇ ਨੇ ਵੀ ਅਸੀਂ ਇਹ ਪਹਾੜ ਪਟਾਉਣ ਦਾ ਇਫਤਤਾਹ ਇੱਕ ਬੰਦੇ ਕੋ ਕਰਾਉਣਾ ਇਹ ਦੇਖੋ ਪਰਵੇਜ਼ ਖਟਕ ਸਾਹਿਬ ਕੋ ਉਹਨਾਂ ਨੇ ਕਿਹਾ ਜੀ ਇੱਥੇ ਇੱਕ ਸ਼ਰਤ ਤੇ ਲੈ ਕੇ ਜਾਣੇ ਆ ਇਧਰੋਂ ਅਸੀਂ ਚੱਕਣੇ ਆ ਉਧਰੋਂ ਤੁਸੀਂ ਚੁਕਾਉਣੇ ਆ ਸਾਨੂੰ ਜਿਹੜੇ ਦੂਸਰੀ ਸਾਈਡ ਤੇ ਵੀ ਬੰਦੇ ਹੋਣ ਇੱਧਰ ਵੀ ਬੰਦੇ ਹੋਣ ਫੇਰ ਪਹਾੜ ਜਾਣੇ ਆ ਜੀ ਠੀਕ ਹੈ ਜਨਾਬ ਠੀਕ ਆ ਤਾਜੀ ਲਓ ਜੀ। ਇੱਥੇ ਕਹਿੰਦੇ ਇੱਕ ਪਹਾੜ ਆ ਉਹ ਰੂਥ ਨੇ ਮੰਗਿਆ ਮਿੱਠੇ ਹਾਂ ਉਹ ਪਹਾੜ ਇੰਨਾ ਕੀਮਤੀ ਆ ਉਹਦੀ ਕਹਿੰਦੇ ਮਿੱਟੀ ਜਿਹੜੀ ਇੰਨੀ ਕੀਮਤੀ ਆ ਆ ਜਿਹੜੀਆਂ ਇੰਟਰਨੈਸ਼ਨਲ ਪਿੱਚਾਂ ਨਹੀਂ ਹਾਂ ਉਹਨਾਂ ਦੇ ਪਾਉਂਦੇ ਆ ਉਹ ਪਾਉਂਦੇ ਆ ਚਾਈਨਾ ਨੇ ਭੇਜਣੀਆਂ ਆਪਣੀਆਂ ਔਰਤਾਂ ਹਾਂਜੀ ਔਰਤਾਂ ਨੇ 6 ਪਹਾੜਾਂ ਦੀ ਪੈਕਿੰਗ ਕਰਦੀ ਆ ਐ ਪੂਰੇ ਚੱਚੇ ਲਾ ਕੇ ਤੇ ਪੂਰਾ ਡਾਲੇ 'ਚ ਲੈ ਕੇ ਜਾਣੇ 6 ਪਹਾੜਾਂ ਦੀ ਪੈਕਿੰਗ ਹੋਈ ਬੰਡਲ ਬਣਾਣੇ ਬਾਹਰ ਹਾਂ ਇਹ ਗ੍ਰੈਂਡਰ ਮਸ਼ੀਨਾਂ ਬਹੁਤ ਇਸਤੇਮਾਲ ਹੋਣੀਆਂ ਪਹਾੜਾਂ ਤੇ ਜਦੀਦ ਕੰਮ ਕਰਨਾ ਮਿੱਠੇ ਉਹਨਾਂ ਨੇ ਪਹਿਲੇ ਇਹਨਾਂ ਨੇ ਸਾਰਾ ਐ ਕਰਕੇ ਪਲੇਨ ਕਰਨੇ ਆ ਰਗੜਾਈ ਕਰਨੀ ਸਾਜੀ ਇਹਨਾਂ ਦੀ ਯਾਨੀ ਹੱਥਾਂ ਤੇ ਨਾ ਵੱਜਣ ਛੇਲਣ ਨਾ ਵੱਜਣ ਹੱਥ ਨਾ ਪਾੜ ਜਾਣ
ਵੱਡਾ ਆਰਾ ਨਹੀਂ ਹੁੰਦਾ ਦੇਖਿਆ ਕਦੀ, ਦੋ ਬੰਦੇ ਦਰਖਤ ਕੱਟ ਰਹੇ ਹੁੰਦੇ ਇੱਕ ਦੂਰੋਂ। ਉਹਨਾਂ ਨੇ ਇੱਕ ਪਹਾੜ ਉੱਤਰ ਬੰਦੇ ਨੂੰ ਖਿਲਾਰ ਕੇ ਬੰਦੇ ਨੂੰ, ਇੱਕ ਨੇ ਇਧਰੋਂ ਫੜਨਾ ਆਰਾ, ਇੱਕ ਨੇ ਉਧਰੋਂ, ਉਹਨਾਂ ਨੇ ਇੰਜ ਕਰਕੇ ਪੂਰਾ ਪਹਾੜ ਕੱਟ ਦੇਣਾ। ਵਾਓ। ਉਸ ਤੋਂ ਬਾਅਦ ਬੰਦੇ ਨੇ ਇੰਜ ਨਾਲ ਪਹਾੜ ਦੇ ਖਲੋ ਕੇ ਆਪਣੇ ਉੱਤੇ ਚੁੱਕਣਾ ਮੋਢੇ ਤੇ ਚੈਨ। ਪੱਲੇਦਾਰ ਉਸਤਾਦ ਜੀ ਜਿਹੜਾ ਥਾਈਲੈਂਡ ਆ, ਇਹ ਕਹਿੰਦੇ ਆ ਵੀ ਸਾਨੂੰ ਪਹਾੜ ਚਾਹੀਦੇ ਆ, ਪਰ ਇੱਕ ਰੋਲਾ ਬਣ ਗਿਆ, ਪਾਕਿਸਤਾਨੀ ਕਹਿੰਦੇ ਅਸੀਂ ਦਰਜਨ ਦੇ ਹਿਸਾਬ ਨਾਲ ਦੇਣੇ ਆ, ਉਹ ਕਹਿੰਦੇ ਅਸੀਂ ਹੁੱਕਾ ਪੋਕਾ ਸੌਦਾ ਮਾਰਨਾ। ਆਹ ਮਸਲਾ ਬਣ ਗਿਆ। ਤੁਹਾਨੂੰ ਇਸ ਚੀਜ਼ ਦਾ ਪਤਾ, ਅਗਰ ਸਾਰੇ ਪਹਾੜ ਦੇਤੇ ਤੇ ਪਾਕਿਸਤਾਨ ਦੇ ਰੋਲਰ ਚੜਾਏ ਹੋ ਜਾਣਾ। ਆਹੋ ਵਜ਼ਨ ਵੀ ਬਰਾਬਰ ਕੀਤਾ। ਦਿਮਾਗ ਵੀ ਲਾਓ। ਨਹੀਂ ਅਸੀਂ ਉਹਨਾਂ ਨੂੰ ਕਿਹਾ ਨਾ ਕਿ ਇਹਨਾਂ ਦੀ ਜਗ੍ਹਾ ਤੇ ਸਾਨੂੰ ਕੋਈ ਚੀਜ਼ ਰੱਖ ਕੇ ਦਿਓ, ਉਹਨਾਂ ਨੇ ਕਿਹਾ ਇੱਥੇ ਅਸੀਂ ਬੰਦੇ ਖਿਲਾਰ ਦਿੰਦੇ ਆਪਣੇ। ਅੱਛਾ ਜੀ। ਹਾਂ ਬੰਦਿਆਂ ਦੀ ਉਹ ਚੱਸ ਨਹੀਂ ਆਉਣੀ, ਲੇਕਿਨ ਮੈਂ ਤੈਨੂੰ ਇੱਕ ਹੋਰ ਗੱਲ ਦੱਸ ਦਵਾਂ, ਇਹ ਚੀਜ਼ ਨੂੰ ਬਚਾਉਣਾ ਚਾਹੀਦਾ ਤਾਂ। ਕਿੱਦਾਂ? ਇਹ ਪਹਾੜ ਨੰਗੇ ਛੱਡ ਦਿੰਦੇ ਰਾਤ ਨੂੰ, ਇਹਨਾਂ ਨੂੰ ਚਾਹੀਦਾ ਪਹਾੜ ਤੇ ਕੱਪੜਾ ਪਾਦਣ। ਮਿੱਟੀ ਘੱਟੇ ਤੋਂ ਬਚੇ ਰਹਿਣ। ਕਨਾਤਾ ਬੰਦੇ ਨਾਲੇ ਦਾ। ਹਾਂ ਇਟਲੀ, ਜਿਹੜਾ ਇਟਲੀ ਹਾਂਜੀ ਤਰਲੇ ਲੈ ਰਿਹਾ ਵਾ ਕਿ ਮੈਨੂੰ ਅਨਵਰ ਟੋਲ ਅੰਬ ਭੇਜ ਦਿਓ। ਕਿਉਂ? ਉੱਥੇ ਨਹੀਂ ਹੈਗੇ। ਨਹੀਂ ਹੈਗੀ। ਅੱਛਾ ਜੀ। ਹਾਂਜੀ ਅਨਵਰ ਟੋਲ ਅੰਬ ਇਟਲੀ ਤਰਲੇ ਲੈ ਰਿਹਾ। ਅੰਬ ਤੇ ਵੈਸੇ ਹੀ ਸਾਡੇ ਪਾਕਿਸਤਾਨੀ ਅੰਬ ਜਿਹੜੇ ਪੂਰੀ ਦੁਨੀਆ 'ਚ ਮਸ਼ਹੂਰ ਨੇ, ਲੇਕਿਨ ਇਸ ਵਾਰੀ ਹਰ ਸਾਲ ਰੁਬਲ ਟੋਰ ਅੰਬ ਖਾਈਦਾ, ਇਸ ਵਾਰੀ ਨਹੀਂ ਆ ਰਿਹਾ। ਅਸੀਂ ਵੀ ਤਰਲੇ ਲੈ ਰਹੇ ਹਾਂ। ਇਟਲੀ ਦਾ ਪਤਾ ਲੱਗ ਗਿਆ, ਸਾਡਾ ਵੀ ਪਤਾ ਲਵਾਓ ਜਰਾ। ਨਾ ਉਹ ਮਾੜੀ ਜੀ ਗੱਲ ਤੋਂ ਗੱਲ ਰਹਿ ਗਈ ਹੈ। ਕਿਹੜੀ ਗੱਲ ਤੋਂ? ਪਾਕਿਸਤਾਨ ਨੇ ਕਿਹਾ ਜੀ ਪੇਟੀਆਂ ਤੁਹਾਡੀਆਂ ਹੋਣਗੀਆਂ, ਉਹਨਾਂ ਨੇ ਕਹਿੰਦੇ ਜੀ ਪੇਟੀਆਂ ਵੀ ਤੁਸੀਂ ਆਪਣੀਆਂ ਹੀ ਵਿੱਚ ਪਾ ਕੇ ਦੇਣਾ। ਇਹ ਤਾਂ ਫਿਰ ਜਾਂਦੀ ਹੈ ਨਾ, ਫਿਰ ਬੇਟੀਆਂ ਤੇ ਉੱਤੀਆਂ ਹੋਣੀਆਂ ਚਾਹੀਦੀਆਂ ਤਾਂ ਜੀ। ਫਿਰ ਪਾਕਿਸਤਾਨ ਦਾ ਇੱਕ ਬੰਦਾ ਸਾਡਾ ਵਜ਼ੀਰ ਸੀ, ਉਹਨੇ ਕਿਹਾ ਜੀ ਉੱਕਾ ਪੁੱਕਾ 30 ਰੁਪਏ ਦਾ ਅੰਬ ਦੇਾਂਗੇ ਇੱਕ। ਹਾਂ 30 ਰੁਪਏ ਦਾ। ਅੱਛਾ। ਉਹਨਾਂ ਨੇ 300 ਰੁਪਏ ਭੇਜਿਆ, ਉਹਨਾਂ ਨੇ ਕਿਹਾ ਜੀ ਪਹਿਲੇ 10 ਭੇਜੋ ਟੈਸਟਿੰਗ ਵਾਸਤੇ। 10 ਅੰਬ? 10 ਅੰਬ ਇੱਥੋਂ ਜਹਾਜ਼ 'ਚ ਗਏ ਨੇ, 300 ਰੁਪਇਆ ਉਹਨਾਂ ਨੇ ਭੇਜਿਆ। ਲੇਕਿਨ ਮੈਨੂੰ ਪਤਾ ਲੱਗਾ ਪਾਕਿਸਤਾਨੀ ਨੇ ਦਿਮਾਗ ਦਾ ਕੰਮ ਕੀਤਾ ਵਾ। ਅਗਰ ਉਹਨੇ ਪੈਸੇ ਘੱਟ ਭਰੇ, ਇਹਨਾਂ ਨੇ ਗਿਟਕਾਂ ਕੱਢ ਲਈਆਂ ਵਿੱਚੋਂ। ਨਹੀਂ ਭਾਜੀ, ਉਹ ਗੁੱਦਾ ਜਿਹਾ ਭੇਜਦਾ ਬਸ। ਓਏ ਨਹੀਂ, ਸਰਕਾਰ ਉਹਨਾਂ ਨੂੰ ਬਿਮਾਰੀ ਲੱਗ ਗਈ ਸੀ, ਉਹਨਾਂ ਦੇ ਗਲੇ ਫੜੇ ਗਏ ਸੀ, ਉਹਨਾਂ ਨੇ ਅਰਬਨ ਰੋਡ ਮੰਗਾਇਆ। ਤੈਨੂੰ ਪਤਾ ਇੱਥੇ ਦੇ ਲੋਕ ਗੇੜੇ ਬਾਜ, ਇਹਨਾਂ ਨੇ ਅਚਾਰੀ ਭੇਜ ਦਿੱਤਾ। ਅਚਾਰੀ ਭੇਜਣਾ ਸੀ, ਉੱਥੇ ਜਾ ਕੇ ਫੇਰ ਹੀ ਪੱਕਣਾ ਸੀ। ਇੱਥੋਂ ਪੱਕਿਆ ਭੇਜਦੇ, ਉੱਥੇ ਗਲ ਜਾਣਾ ਸੀ। ਤਾਂ ਅੱਜ ਉਹਨਾਂ ਨੇ ਕਿਹਾ ਅਨਵਰ ਡਟੋਰ ਦੇ ਕੇ ਜੌਨ ਡਟੋਰ ਸਾਡੇ ਕੋਲ ਲੈ ਲਓ ਉਧਰ ਦਾ। ਹਾਂ ਨਹੀਂ ਭਾਈ, ਭਾਈਜਾਨ ਅਮਰੀਕਾ ਦੇ ਸਾਇੰਸਦਾਨ ਨੇ ਖੱਤ ਪਾਇਆ, ਉਹਨੇ ਕਿਹਾ ਮੈਨੂੰ ਸਿਰਫ ਇਹ ਦੱਸ ਦਿਓ ਜਿਹੜਾ ਤੁਸੀਂ ਕਹਿੰਦੇ ਜੇ ਮੇਰੇ ਚੀਂਗਾਂ ਫੁੱਟਦੀਆਂ, ਇਹ ਹੁੰਦੀਆਂ ਕੀ ਹੈ? ਚੀਂਗਾਂ ਫੁੱਟਦੀਆਂ। ਹਾਂ ਅੱਛਾ ਜੀ। ਅਸੀਂ ਕਹਿੰਦੇ ਇਹ ਸਿਗਾ ਰਾਤ ਤੇ ਰੱਖਣ ਵਾਲੀ ਗੱਲ, ਅਸੀਂ ਇਹ ਦੁਨੀਆ ਤੇ ਦੱਸਣਾ ਨਹੀਂ ਚਾਹੁੰਦੇ। ਇਹ ਜਿੱਦਾਂ ਦੁੱਧ ਫੁੱਟ ਜਾਂਦਾ, ਉਦਾਂ ਹੀ ਚੀਂਗਾਂ ਫੁੱਟ ਜਾਂਦੀਆਂ। ਜਿੱਦਾਂ ਨਿਆਣੇ ਸਕੂਲੋਂ ਫੁੱਟ ਜਾਂਦੇ ਆ। ਓਏ ਉਹ ਨਹੀਂ ਹੈਗੀ ਯਾਰ। ਜਿਹੜੀ ਸਾਂਗਲੇ ਦੀ ਕੱਲੀ ਇੱਕੋ ਪਹਾੜੀ ਆ, ਹਾਂ। ਉਹ ਉੱਥੇ ਕਿੱਦਾਂ ਉੱਗ ਪਈ? ਇੱਕੋ ਹੀ ਪਹਾੜੀ ਕਿੱਦਾਂ ਬਣ ਗਈ? ਸੋਚੋ ਤਾਂ। ਜਦੋਂ ਸਾਰੇ ਪਹਾੜ ਤੇ ਸ਼ਿਫਟ ਕੀਤੇ ਗਏ, ਉਹ ਵਿੱਚੋਂ ਡਿੱਗ ਪਈ ਆ। ਹਾਂਜੀ ਉਹ ਨਹੀਂ ਭਾਈ ਜੀ, ਡਿੱਗੀ ਨਹੀਂ। ਅੱਛਾ ਉੱਤੋਂ ਜਾ ਰਹੀ ਸੀ ਤੇ ਵਿੱਚੋਂ ਡਿੱਗ ਪਈ। ਉਸਤਾਦ ਜੀ ਮੈਂ ਦੱਸਦਾ ਵਾਂ, ਆ ਸਾਂਗਲੇ ਆਇਆ ਸੀਗਾ ਬੰਦਾ, ਉਹ ਸੀਗਾ ਕੋਈ ਮਰੀਜ਼, ਕੋਈ ਜ਼ਿਹਨੀ ਮਰੀਜ਼ ਸੀ। ਉਹਨੇ ਇੱਥੋਂ ਉਸਤਾਦ ਜੀ ਇੱਥੇ ਦੀ ਪਹਾੜਾਂ ਦੀਆਂ ਜੜ੍ਹਾਂ ਲਈਆਂ ਤੇ ਨਾਲ ਬੀਜ ਲਏ। ਉਹਨੇ ਉੱਥੇ ਜਾ ਕੇ ਬੀਜ ਦਿੱਤੇ, ਪਾਣੀ ਲਾਇਆ, 6 ਮਹੀਨੇ ਬਾਅਦ ਉੱਗ ਗਏ। ਹਾਂ ਇਹ ਅਸਲ ਗੱਲ ਹੈ। ਤਾਂ ਜੀ ਉਹ ਕਿਤੇ ਚੈੱਕ ਲਾਇਆ ਉਹਨੇ ਜ਼ਮੀਨ ਨੂੰ। ਉਹਨੇ ਪਹਿਲੇ ਆਪਣੇ ਘਰ ਲਾਇਆ ਬੀਜ, ਉਹ 3 ਮਹੀਨੇ ਬਾਅਦ ਪਹਾੜੀ ਨੇ ਸਾਰਾ ਘਰ ਘੁਰ ਪਾੜਦਾ ਉਹਦਾ। ਤਾਂ ਜੀ ਤੁਹਾਨੂੰ ਪਤਾ ਜਿਹੜੇ ਪਹਾੜ ਆ, ਇਹ ਮੇਲ ਆ ਤੇ ਪਹਾੜੀ ਫੀਮੇਲ ਆ, ਪਤਾ ਤੁਹਾਨੂੰ? ਅੱਛਾ ਜੀ। ਹਾਂ ਪਹਾੜੀ ਫੀਮੇਲ ਹੀ ਆ, ਪਾਗਲ ਆ। ਪਹਾੜ ਮੇਲ ਆ। ਅੱਲਾ ਲੈ ਬੰਦੇ, ਪਰਸੋਂ ਪਹਾੜੀ ਨੇ ਬੇਲਣਾ ਮਾਰ ਕੇ ਪਹਾੜ ਦਾ ਸਿਰ ਖੋਲਤਾ ਜੀ। ਲੜਾਈ ਹੋਈ ਉਹਨਾਂ ਦੀ ਆਪਸ ਦੇ ਵਿੱਚ। ਹਾਂਜੀ ਇੱਕ ਪਹਾੜੀ ਮੈਂ ਦੇਖਿਆ, ਉਹ ਪਹਾੜ ਦੇ ਬਹੁਤ ਸਿਰ ਹੋਈ ਰਹਿੰਦੀ ਆ। ਹਾਂ ਹਾਂ ਹਾਂ। ਅੱਛਾ ਮੈਨੂੰ ਵੀ ਉਸ ਪਹਾੜੀ ਦਾ ਫੋਨ ਆਇਆ ਸੀ। ਹਾਂ। ਅੱਛਾ ਜੀ। ਮੈਨੂੰ ਉਸ ਪਹਾੜੀ ਦਾ ਫੋਨ ਆਇਆ, ਕਹਿੰਦੀ ਇਹਦੇ ਵੱਟੇ ਕਰਦੇ ਇੱਥੇ ਫੜ ਕੇ ਪਹਾੜ ਦੇ। ਹਾਂਜੀ ਯਾਰ ਉਸ ਪਹਾੜੀ ਨੇ ਪਤਾ ਨਹੀਂ ਕਿਤੇ। ਉਹਨੇ ਕਿਹਾ ਇਹਨੂੰ ਪਹਾੜ ਦੇ ਪੜ। ਇਹਨੂੰ ਫੜ ਕੇ, ਇਹਨੂੰ ਲੱਤ ਤੋਂ ਲੱਤ ਰੱਖ ਕੇ ਨਾ ਪਹਾੜ ਦੇ। ਕਈ ਪਹਾੜੀਆਂ ਬਹੁਤ ਅਜੀਬ ਜਿਹੀਆਂ ਹੁੰਦੀਆਂ, ਸਾਈਕੋ ਦਿਮਾਗ ਦੀਆਂ। ਸਾਈਕੋ। ਹਾਂਜੀ ਮੈਨੂੰ ਰਾਤੀ ਸਮਝ ਨਹੀਂ ਕਹਿੰਦਾ ਆਉਂਦਾ। ਪਹਾੜੀ ਦਾ ਫੋਨ ਸੁਣ ਕੇ ਮੇਰਾ ਦਿਲ ਪਹਾੜ ਗਿਆ। ਤਾਜੀ ਆ ਜਿਹੜਾ ਕਾਲਾ ਜਿਹਾ ਨਹੀਂ ਆ ਬੜਾ, ਕੈਨੇਡਾ ਗਿਆ ਕਿ ਅੰਗਰੇਜ਼ ਨੂੰ ਕਹੀ ਜਾਂਦਾ, ਇਹ ਲਾਕਾ ਇਹ ਲਾਕਾ। ਆ ਕਾਲੂ ਦੇ ਉਸਤਾਦ ਜੀ ਚਾਚੂ ਰਹਿੰਦੇ ਆ ਕੈਨੇਡਾ ਦੇ ਵਿੱਚ, ਉੱਥੇ ਸਾਹਮਣੇ ਅੰਗਰੇਜ਼ ਦੇ ਘਰ ਫੌਤਗੀ ਹੋ ਗਈ, ਉਹਨੂੰ ਹੀ ਕਹੀ ਜਾ ਰਿਹਾ ਕਬਰ ਕੱਢ ਲਈ ਆ ਕਿ ਬੁਲਾਵਾ ਮੁੰਡੇ ਮੱਕੂ ਆਣੇ ਤੋਂ। ਇਹਨੂੰ ਕਿ ਬਸ ਬਹੁਤ ਇੰਨੀਆਂ ਹੀ ਬਹੁਤ ਨਾਜ਼ਰੀਨ, ਬਾਕੀ ਗੱਲਾਂ ਅੱਗੇ ਕਿਤੇ ਜਾ ਕੇ ਕਰਦੇ ਆ, ਬਾਕੀ ਫਿੱਕ ਪੁਣਾ ਅੱਗੇ ਕਰਦੇ ਜਾ ਕੇ। ਲੋ ਜੀ ਨਾਜ਼ਰੀਨ, ਜੋ ਅਸੀਂ ਕਰ ਲਿਆ ਇੱਕ ਹੋਰ ਠੰਡੇ ਪਾਣੀ 'ਚ ਲੱਤਾਂ ਰੱਖਣ ਵਾਲਾ, ਠੀਕ ਹੈ ਜੀ। ਹੁਣ ਅਸੀਂ ਵਾਪਸ ਜਾ ਰਹੇ ਹਾਂ ਤੇ ਇਹਨਾਂ ਦਾ ਪੁੱਛੋ ਲੱਤਾਂ ਦਾ ਹਾਲ ਦੱਸੋ ਬਈ। ਤੋਬਾ ਹੈ ਤੋਬਾ ਦਾ ਮਕਾਮ ਉਸਤਾਦ। ਮਿੱਠੇ ਜੱਟ, ਉਸਤਾਦ ਜੀ ਕੋਈ ਕਰਨ ਵਾਲੀ ਗੱਲ ਕਰੀ ਓ ਤੂੰ ਜੱਟ, ਓ ਤੇਰਾ ਫਲਾਣਾ, ਓ ਤੂੰ ਮਹੀਨਾ, ਓ ਤੂੰ 30 ਸਕਿੰਟ। ਅੱਛਾ ਕੀ ਸੀ, ਪਾਣੀ 'ਚ ਕਰੰਟ ਸੀ?
ਨਹੀਂ ਜੈਨੂਇਨ ਗੱਲ ਆ। ਮੈਨੂੰ ਇਦਾਂ ਲੱਗਾ ਮੇਰਾ ਪੈਰ ਨਾ ਥੱਲੇ ਚੁੰਝ ਵਾਲੇ ਵੱਟੇ ਤੇ ਵੱਜਾ, ਕੋਈ ਪੱਥਰ ਤੇ ਵੱਜਾ, ਮੇਰੇ ਕੁਛ ਹੈ ਖੁੱਬੀ ਆ। ਅੱਛਾ। ਉਤੋਂ ਆ ਨਲਾਇਕ ਜਿਹੜਾ ਮੈਨੂੰ ਕਹਿ ਵੈਸੇ ਮੈਂ ਤੇਰੇ ਪੈਰ ਨਾ ਪੂਰੇ ਪਾਣੀ ਦੇ ਅੰਦਰ ਨਹੀਂ ਸੀ ਗਏ ਹਾਂਜੀ ਤੇ ਤੇਰੀਆਂ ਚਾਂਗਰਾਂ ਸ਼ੁਰੂ ਹੋ ਗਈਆਂ ਸੀ, ਸਿਰਫ ਮਾੜੀ ਜੀ ਬੂੰਦ ਲੱਗੀ ਤੇਰੇ ਪੈਰ ਨਾਲ। ਬਹਰਹਾਲ ਜੋ ਵੀ ਹੈ ਜੀ, ਥੱਲੋਂ ਪੈਰ ਨੀਲੇ ਹੋ ਗਏ ਆ, ਇਹਦੀ ਦਵਾਈ ਪੂਟੀ ਤੁਸੀਂ ਲੈ ਕੇ ਦੇਣੀ ਮੈਨੂੰ। ਹਾਂ ਇਹ ਸਾਰਾ ਹੁਣ ਤੁਸੀਂ ਕਰਨਾ ਵਾ। ਅਗਰ ਪੈਰ ਤੁਰਨੋਂ ਰਹਿ ਗਏ ਨਾ ਕੋਈ ਵਜ੍ਹਾ, ਏਦਾਂ ਆਰਟਿਸਟਾਂ ਨੂੰ ਅਜ਼ਮਾਈ ਤਾਂ ਨਹੀਂ ਹੁੰਦਾ ਉਸਤਾਦ ਜੀ, ਕੋਈ ਭਰਮ ਭਾਵ ਵੀ ਰਹਿ ਲੈਣ ਦਾ ਹੁੰਦਾ ਅਗਲੇ ਦਾ ਵੀ ਕੁਝ ਚਲੋ ਜੀ ਇਹ ਝੂਠੇ ਜਾਟਾ ਤੁਸੀਂ ਮੈਨੂੰ ਤੇ ਕਹਿੰਦੇ ਇੱਕ ਵਾਰੀ। ਹਾਂ ਬਾਜੀ ਲਓ ਜੀ ਚਲੋ ਜੀ ਭਰਮ ਭਾਰ ਰੱਖ ਲੈਣੇ ਭਾਜਨ। ਤੇ ਐ ਨਾਜ਼ਰੀਨ, ਮਿੱਠਾ ਸਾਹਿਬ ਨੇ ਸ਼ਹਿਦ ਲਿਆ ਜੀ। ਸਾਡੀ ਸ਼ਾਇਦ ਤੋਂ ਪਹਿਲੇ ਸੁਰੰਗ ਆ ਗਈ ਇੱਕ। ਮਿੱਠਾ ਸਾਹਿਬ ਨੇ ਸ਼ਹਿਦ ਲਿਆ, ਕਿਆ ਕਹਿੰਦੇ ਜ਼ਬਰਦਸਤ। ਅੱਗੇ ਸੁਰੰਗ ਵੀ ਆ ਗਈ ਹੈ, ਸੁਰੰਗ ਦੇ ਵਿੱਚ ਵੀ ਨਾਲ ਹੀ ਜਾਵਾਂਗੇ। ਅੱਛਾ, ਮਿੱਠਾ ਸਾਹਿਬ ਨੇ ਸ਼ਹਿਦ ਲਿਆ ਜਿਹੜਾ ਮੈਨੂੰ ਸ਼ਹਿਦ ਦੀਆਂ ਗੱਲਾਂ ਕਰਦਾ ਸੀ। ਠੀਕ ਹੈ ਜੀ, ਹਾਂਜੀ ਉਹ ਦਿਖਾਓ ਜੀ ਉਧਰ ਸੁਰੰਗ ਦਿਖਾਓ। ਇਹ ਦੇਖੋ ਜੀ ਨਾਜ਼ਰੀਨ, ਨਟਲ ਠੀਕ ਹੈ ਜੀ। ਹੁਣ ਅਸੀਂ ਚੱਲੇ ਇਹਦੇ ਅੰਦਰ, ਤੇ ਅੰਦਰ ਸਾਡੀ ਸ਼ਕਲਾਂ ਨਹੀਂ ਨਜ਼ਰ ਆਉਣੀਆਂ ਤੁਹਾਨੂੰ, ਸ਼ਾਇਦ ਮਾੜੀਆਂ ਮੋਟੀਆਂ ਆਵੇ ਮੇਰੀ ਵੀ ਸ਼ਕਲ, ਲੇਕਿਨ ਇਹ ਆ ਕਿ ਪਤਾ ਕੋਈ ਨਹੀਂ ਕਨਫਰਮ। ਇਹ ਦੇਖਣਾ ਜ਼ਰਾ, ਹਾਂਜੀ ਆ ਰਹੀ ਹੈ, ਉਹ ਆ ਰਹੀ। ਠੀਕ ਜੀਓ। ਲੋ ਜੀ, ਗੱਲ ਇਹ ਆ ਕਿ ਮਿੱਠਾ ਸਾਹਿਬ ਜਿੱਥੇ ਅਸੀਂ ਸ਼ੂਟ ਨਹੀਂ ਕੀਤਾ, ਜਿੱਥੇ ਨੇ ਪਾਣੀ 'ਚ ਪਾਏ ਨੇ ਪੈਰ, ਜਿੱਥੇ ਅਸੀਂ ਖਾਣੇ ਵਾਲੇ ਭਾਈ ਨਾਲ ਗੱਲ ਕੀਤੀ ਆ, ਖਾਣਾ ਖਾਦਾ, ਅਸੀਂ ਗਏ ਆ ਪਹਿਲੇ ਸ਼ੂਟ ਕਰਨ। ਪਿੱਛੋਂ ਮਿੱਠਾ ਸਾਹਿਬ ਦੇ ਕੋਲ ਇੱਕ ਸਾਹਿਬ ਆਏ ਨੇ, ਉਹਨਾਂ ਨੇ ਕਿਹਾ ਸ਼ਹਿਦ ਲੈਣਾ ਹੈ। ਮਿੱਠਾ ਸਾਹਿਬ ਨੇ ਕਿਹਾ ਕਿੰਨੇ ਦਾ? ਅੱਗੋਂ ਜ਼ਰਾ ਮਿੱਠਾ ਸਾਹਿਬ ਆਪੇ ਹੀ ਜ਼ਰਾ ਸੁਣਾ ਦੇਣਾ ਸਾਰੀ ਗੱਲ। ਮੇਰੇ ਕੋਲ ਲੈ ਕੇ ਆਇਆ, ਮੈਂ ਥੱਲੇ ਬੈਠੇ, ਮੈਂ ਤੇ ਹਸਨੈਨ ਨੇ ਗੁਫ਼ਤਗੂ ਕਰ ਰਹੇ ਆ। ਮੇਰੇ ਕੋਲ ਲੈ ਕੇ ਆਇਆ ਉਮੈਰ, ਉਹਨੂੰ ਉਮੈਰ ਕਹਿੰਦਾ ਜੀ ਆ ਭਾਈ ਇਹ ਸ਼ਹਿਦ ਦੇ ਰਹੇ 2500 ਰੁਪਏ ਦਾ ਕਿਲੋ। ਅਮੈਰ ਲੈ ਕੇ ਆਇਆ? ਅਮੈਰ ਲੈ ਕੇ ਆਇਆ। ਅਮੈਰ ਹੀ ਲੈ ਕੇ ਆ ਸਕਦਾ ਸੀ, ਉਹਦੀ ਵਜ੍ਹਾ ਕਿਉਂਕਿ ਹਾਂ, ਕਿਉਂਕਿ ਆਲੇ ਦੁਆਲੇ ਵਾਲੇ ਸਾਰੇ ਕੰਮ ਇੱਧਰ ਉੱਧਰ ਦੇ ਵੀ ਉਹ ਸਾਰੇ ਉਮੈਰ ਸਾਹਿਬ ਕਰਦੇ ਨੇ। ਉਸਤਾਦ ਜੀ ਮੈਂ ਸਿਰਫ ਉਹਦਾ ਅਹਿਸਾਸ ਕੀਤਾ, ਬੱਚਿਆਂ ਦੀ ਖਾਤਰ, ਪੇਟ ਦੀ ਖਾਤਰ ਵਿਚਾਰਾ ਨਿਕਲਿਆ ਸੀ ਰਿਜ਼ਕ ਕਮਾਉਣ। ਮੈਂ ਕਿਹਾ ਚੱਲ ਕਿਸੇ ਦਾ ਭਲਾ ਹੋ ਜਾਵੇ। ਹੁਣ ਤੂੰ ਤਾਂ ਸਾਹਸ ਕੀਤਾ, ਉਹਨੇ ਜੋ ਸਾਡੇ ਨਾਲ ਕੀਤਾ ਮੈਂ ਉਹਨੂੰ ਦੱਸਣਾ ਚਾਹਾਂਗਾ। ਚਲੋ ਜੀ, ਲੈ ਕੇ ਆਇਆ ਜੀ ਮੇਰੇ ਕੋ, ਮੈਂ ਉਹਨੂੰ ਬੇਸਾਖਤ ਆਵਾਜ਼ ਦਿੱਤੀ, ਮੈਂ ਕਿਹਾ ਯਾਰ ਇਹਨੇ ਕਿਹੜਾ ਮੰਨਣਾ। ਮੈਂ ਕਿਹਾ 1500 ਰੁਪਏ ਦੇਣਾ ਕਿਲੋ। ਉਹਨੇ ਕਿੰਨਾ ਕਿਹਾ ਸੀ? ਉਹਨੇ 2500। ਤੇ ਤੂੰ ਉਹਨੂੰ ਕਿਹਾ ਕਿ 1500 ਦਾ ਦੇਣਾ? नहीं उस्ताद जी, उन्होंने कहा 2500 रुपए का किलो दे दा वा, आपके लिए 1500 का हो जाएगा। पैंदे 60,000 कट, ਅੱਛਾ 1000 उड़ाता है उन्हें। मैं कहा 1500 रुपए का किलो। ते मैनू कहना मिठे 1000 च लियावा। ਉਹ ਮੈਂ ਕਿਹਾ ਨਹੀਂ ਉਹਨੀ ਚੀਜ਼ ਖਾਲਚ ਹੈ, ਅੱਛੀ ਆ। ਇੰਜ ਕਰਕੇ ਮੈਂ ਚੈੱਕ ਕੀਤਾ, ਮੈਂ ਕਿਹਾ ਚੀਨੀ ਆ। ਤੂੰ ਮੈਂ ਕਿਹਾ 700 ਕਹਿ, ਇਹਨੇ 700 ਕਿਹਾ ਤੇ ਮੈਂ ਇਧਰ ਮੂੰਹ ਕੀਤਾ ਤੇ ਮੇਰੇ ਕੰਧੇ ਤੋਂ ਫੜ ਕੇ ਕਹਿੰਦਾ ਦਿਓ। ਅੱਛਾ, ਉਹਨੇ ਜੇਬ 'ਚ ਉਸਤਾਦ ਜੀ ਸ਼ਾਪਰ ਇਸ ਕਿਸਮ ਦਾ ਕੱਢਿਆ। ਮੈਂ ਸਮਝਿਆ ਪਤਾ ਨਹੀਂ ਮਿੱਠੇ ਦੇ ਥੱਪੜ ਮਾਰਨ ਲੱਗਾ ਵਾ ਵੀ ਕਿਤੇ 2500, ਅੱਧੋ ਅੱਧਾ ਵੀ ਹਿਸਾਬ ਨਹੀਂ। ਮੈਂ ਕਿਹਾ ਮੈਨੂੰ ਇਹਨੇ ਕਿਹਾ 700, ਉਹਨੇ ਇੰਜ ਕਰਕੇ ਜੇ ਝੱਤ ਪਾਇਆ, ਕਹਿੰਦਾ ਮੈਂ ਕਿਹਾ ਲੈ ਵੀ ਮਿੱਠੇ ਦੇ ਪੈਣ ਲੱਗੀ, ਕਹਿੰਦਾ ਦਿਓ। ਮੈਂ ਸੁਨੈਣ ਨਾਲ ਦੇਖਾਂ, ਸੁਨੈਣ ਮੇਰੇ, ਮੈਂ ਕਿਹਾ ਸੁਨੈਣ ਮੰਨੇ, ਇਹ ਤਾਂ ਮੰਨ ਵੀ ਗਿਆ ਤੇ ਸੁਨੈਣ ਕਹਿੰਦਾ ਦੇ 700। ਮੈਂ ਹੁਣ 700 ਕੱਢਣ ਦੀ ਬਜਾਏ ਮੈਂ ਜੇਲ੍ਹ ਨੂੰ ਤਰਕੀਬ ਉਡਾਈ। ਮੈਂ ਕਿਹਾ ਮਿੱਠਾ ਜੀ ਰੁਪਈਆ 500 ਕੱਢੋ, ਇਹ ਨਥੀ ਹੋ ਜਾਏਗਾ, ਤੁਹਾਡੇ ਪੈਸੇ ਬਚ ਜਾਣਗੇ, ਚੀਜ਼ ਬਚ ਗਈ। ਮੈਂ ਇੰਜ ਕਰਕੇ ਜੇਲ੍ਹ 'ਚ 500 ਕੱਢਿਆ, ਮੈਂ ਕਿਹਾ 500 ਹੀ ਆ। कहना यार ये कोई बात तो नहीं ना होती, तुम लोग देख चीज देखो खालिद से ये वो, चलो 500 ही दियो। शायद ओरिजिनल शायद ही किते शायद होवे। और फिर कहता चेरी दा वा, कहना चेरी दा, मक्खियां चेरी पे बिठाई हैं, ये आसे पासे का नहीं है, अदरक प्याज थोम टमाटर ਦਾ ਨਹੀਂ ਹੈਗਾ। ਦਿਖਾ ਜਰਾ ਲਹਿਰ, ਦਿਖਾ ਜਰਾ ਹਰ ਸ਼ੈ ਪੜਦੀ ਹੈ ਪਾ ਕੇ। ਤੇ ਉਸਤਾਦ ਜੀ 500 ਰੁਪਇਆ ਦੇ ਕੇ ਇਦਾਂ ਮੈਂ ਇੰਜ ਕਰਕੇ ਦੀ ਗੰਢ ਖੋਲਣੇ ਛਾਪਰ ਦੀ, ਇਹ ਢੱਕਣ ਖੋਲਣੇ ਆ, ਮੈਂ ਇੰਜ ਦੇਖਿਆ ਤੂੰ ਭਾਈ ਪਹਾੜ ਚੜ ਗਿਆ। ਜਿਵੇਂ ਕੋਈ ਸੀ ਪਰਚਾ ਖਰਾਤਾ, ਜਿਵੇਂ ਕੋਈ ਕਾਲ ਚੱਲ ਗਈ, ਉਹ ਦੌੜ ਗਿਆ। ਉਹ ਇੰਜ ਨਿਕਲਿਆ ਸ਼ਾਇਦ ਚੈੱਕ ਤੇ ਕਰਾਣਾ, ਇੰਜ ਸ਼ਾਇਦ ਦੇ ਕੇ ਨਿਕਲਿਆ ਜਿੱਦਾਂ ਥੱਲੇ ਗੋਲੀ ਚੱਲਣ ਲੱਗੀ ਹੈ। ਲੇਕਿਨ ਸਾਈ ਤੁਹਾਨੂੰ ਕੀ ਲੱਗਦਾ ਸ਼ਾਇਦ ਖਾਲਸ ਨਹੀਂ? 500 ਰੁਪਏ ਦੇ ਵਿੱਚ ਮੈਨੂੰ ਲੱਗਦਾ ਚੀਜ਼ ਸਹੀ ਲੱਭ ਗਈ। ਮਿੱਠਾ ਜੀ ਮੇਰੀ ਗੱਲ ਸੁਣੋ, ਤੁਸੀਂ ਇਹ ਹੁਣ ਸ਼ਾਇਦ ਜੇ ਲੈ ਲਿਆ ਤੇ ਸ਼ਾਇਦ ਸਮਝ ਕੇ ਖਾ ਨਾ ਲਈ। ਹਾਂ ਇਹ ਕੀ ਹੈ ਜੀ? ਇਹ ਇੱਕ ਜਿਹੜਾ ਡੱਬਾ ਨਾ ਪੂਰੇ ਖਾਨਦਾਨ ਦੀ ਸ਼ੂਗਰ ਕਰਾਉਣ ਵਾਸਤੇ ਕਾਫੀ ਆ। ਹਾਂਜੀ ਇਹ ਚੀਨੀ ਵੀ ਨਹੀਂ ਹੋਣੀ। ਨਹੀਂ ਮਿੱਠਾ ਤੇ ਹੈਗਾ ਵਿੱਚ। ਉਸਤਾਦ ਜੀ 500 ਰੁਪਏ ਦਾ ਡੱਬਾ, ਇਹ ਚੀਨੀ ਵੀ ਨਹੀਂ ਹੋ ਸਕਦੀ। ਕਿੰਨੇ ਦੀ ਕਿਲੋ ਚੀਨੀ ਆ? ਹਾਂ ਇਹ 150 ਰੁਪਏ ਕਿਲੋ ਸਾਜ ਜੀ। 150 ਰੁਪਏ ਕਿਲੋ ਚੀਨੀ ਆ। ਤੂੰ 3 ਕਿਲੋ 4 ਕਿਲੋ 5 ਕਿਲੋ ਚੀਨੀ ਦਾ ਸ਼ੀਰਾ ਬਣਾ, ਫੇਰ ਇੰਨੀ ਗਾੜੀ ਇੰਨੀ ਕੁ ਬਣਨੀ। ਹਾਂਜੀ ਚੌਲੇ ਤਾਂ ਸੋਚਿਆ ਨਹੀਂ ਆਪਾਂ ਉੱਥੇ। ਹਾਂਜੀ ਮਿੱਠਾ ਜੀ, ਕੀ ਮੜ ਗਿਆ ਸਾਨੂੰ? ਮਿੱਠਾ ਜੀ ਇਹ ਤੁਸੀਂ 3800 ਦਾ ਵੇਚ ਸਕਦੇ ਆ, ਪਰ ਕਿਦਾਂ ਉਸਤਾਦ ਦਾ ਰੈਪਰ ਲਾ ਦੇ ਜਾ ਕੇ। ਹਾਂ ਚੱਸ ਆ ਜਾਣੀ। ਯਾਰ ਮੈਨੂੰ ਕਿੰਨਿਆਂ ਬੰਦਿਆਂ ਨੇ ਕਿਹਾ ਉਸਤਾਦ ਜੀ ਕੋ ਸ਼ਹਿਦ ਲਿਆ ਕੇ ਦੇ, ਉਸਤਾਦ ਜੀ ਮੈਂ ਤੁਹਾਡੀ ਡੱਬੀ ਚੁੱਕਣੀ ਉਥੋਂ, ਹਾਂ। ਅੱਧਾ ਕਿਲੋ ਦੇ 2 ਡੱਬੀਆਂ ਚ ਪਾ ਕੇ ਮੈਨੂੰ ਨਿਧੀ ਬਚਤ ਆ ਜੀਓ ਕਾਲੂ ਸ਼ਾਬਾਸ਼। ਸੁਣਾ। ਵੀ ਬਚਤ ਆ। ਮਾਨਾ ਫਿਰ ਉੱਤੇ ਸਜਾਦ ਜਰੀ ਮਾਰ ਦਾ ਲੋਗੋ ਲੱਗਣਾ ਵਾ। ਹਾਏ 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 ਹਾਏ। ਉਸਤਾਦ ਜੀ
ਜੀ ਸ਼ਹਿਦ ਵਾਲੇ ਨੂੰ ਕਿੰਨੇ ਕੁ ਪੈਸੇ ਬਚੇ ਹੋਣੇ 500 ਚੋਂ? ਬੇਟਾ ਗੱਲ ਇਹ ਹੈ, ਅਗਰ ਤੇ ਉਹ 600 ਦਾ ਦਿੰਦਾ ਨਾ ਹਾਂਜੀ ਤੇ ਫਿਰ 100 ਰੁਪਏ ਉਹਦੀ ਲਾਗਤ ਹੋਈ ਹੋਣੀ ਸੀ। ਆ ਚੈੱਕ ਕਰੋ ਜਰਾ ਨਾਜ਼ਰੀਨ, ਨਾ ਚੈੱਕ ਕਰੋ ਮਾਹੌਲ ਚੈੱਕ ਕਰੋ। ਓ ਹੋ ਕੈਸਾ ਹੈ ਨਾ, ਜ਼ਬਰਦਸਤ। ਮੰਜੇ ਡਾਏ ਆ ਹੈ, ਪੂਰਾ ਡੇਰੇਦਾਰੀ ਨਿਜ਼ਾਮ ਕੀਤਾ ਹਾਂਜੀ ਮਾਰ ਗਿਆ ਇਹ ਗੱਲ ਹੈ। ਮੇਰੀ ਤੇ ਰੂਹ ਹੀ ਮਾਰ ਗਿਆ ਸ਼ਾਇਦ ਵਾਲਾ, ਪਤਾ ਨਹੀਂ ਸਾਈ ਦਿਮਾਗ ਉਹਨੇ ਕੋ ਢਾਇਆ ਢੂਇਆ ਕੀਤਾ, ਦਿਮਾਗ ਬੰਦ ਹੋ ਗਿਆ, ਦਿਮਾਗ ਮੂਵ ਹੋ ਗਿਆ। ਅੱਛਾ ਉਸ ਤੋਂ ਬਾਅਦ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ, ਉਸ ਤੋਂ ਬਾਅਦ ਅਸੀਂ ਗੱਡੀ 'ਚ ਬੈਠੇ ਤੇ ਇੱਕ ਹੋਰ ਸ਼ਹਿਦ ਵਾਲਾ ਆ ਗਿਆ ਤੇ ਕਹਿੰਦਾ ਸ਼ਹਿਦ ਲੈ ਲਓ ਭਾਈ। ਮਿੱਠਾ ਕਹਿੰਦਾ ਕਿੰਨੇ ਦਾ? ਕਹਿੰਦਾ 2500 ਦਾ। ਮਿੱਠਾ ਕਹਿੰਦਾ 500 ਦਾ ਮੇਰੇ ਕੋ ਲੈਣਾ। ਕਹਿੰਦਾ ਓਏ ਚਲੋ ਨਿਕਲੋ, ਹਮ ਖੁਦ ਭੇਜ ਰਹਾ ਜੁੱਲੋ। ਕਹਿੰਦਾ ਤੁਹਾਨੂੰ ਯਕੀਨ ਵੀ ਦਵਾਇਆ ਵੀ ਚੈਰੀ ਦਾ ਵਾ। ਜੈਨੂਨ ਗੱਲ ਉਹਨੇ ਕਿਹਾ ਮੈਂ 150 ਦਾ ਲਿਆ ਕੇ 2500 ਦਾ ਵੇਚਣੇ ਆ। ਮਾਮਾ ਮੈਂ ਤੇਰੇ ਕੋ 500 ਦਾ ਲੈ ਲਾ, ਪਾਗਲ ਆ। ਜੀ ਕੋਈ ਐਟਮ ਕਰਦੇ ਆ, ਦਿਮਾਗ ਬੰਦ ਕਰ 450 ਰੁਪਇਆ ਉਹਨੂੰ ਬਚਿਆ ਜਿਹਨੇ ਤੈਨੂੰ 500 ਦਾ ਦਿੱਤਾ। ਇਹ ਮੇਰੀ ਗੱਲ ਯਾਦ ਰੱਖੀ 50 ਰੁਪਏ ਦਾ ਪਿਆ ਬੇਟਾ। ਜਿਹੜੇ ਤੂੰ ਖਾਲਦ ਸਿਆਦ ਨੂੰ ਗੱਲਾਂ ਜਿਹੜੇ ਕਰਦੇ ਨਾ, ਉਹਨਾਂ ਨਾਲ ਫਿਰ ਇਦਾਂ ਹੀ ਹੁੰਦੀ। ਇਹ ਭਾਈ ਸਦਾ ਮਿਲੀ ਸਾਜ ਜੀ ਇਹਨੂੰ। ਹਾਂ ਜੀ ਸ਼ਹਿਦ ਫਾਤੇ ਅਮਲ ਆ ਜੀ। ਹਾਂਜੀ ਲਓ ਜੀ, ਡੱਬ ਖੜੱਬਾ ਰੋਡ ਸ਼ੁਰੂ ਹੋ ਗਿਆ ਜੇ। ਓਏ ਹੋਏ ਹੋਏ ਲਓ ਜੀ, ਐਸ ਰੋਡ ਨੇ ਸ਼ਾਇਦ ਸਗਣਾ ਕਰ ਦੇਣਾ ਇੰਜ ਹਿੱਲ ਕੇ। ਉਸਤਾਦ ਜੀ 500 ਰੁਪਏ ਦਾ ਉਹਦੇ ਕੋਲੋਂ ਸ਼ਾਇਦ ਲੈ ਕੇ ਕਹਿੰਦਾ ਮੇਰੇ ਤੇ ਉਹਨੇ 250 ਕੀਤਾ ਸੀ, ਮੈਂ ਤਾਂ ਲੈ ਲਿਆ। ਆਹੋ ਮੇਰਾ ਦਿਮਾਗ ਮੂਵ ਹੋ ਗਿਆ, ਮੈਨੂੰ ਸਮਝ ਨਹੀਂ ਲੱਗਣੀ ਵੀ ਤੇਜ਼ੇ ਮੇਰੇ ਨਾਲ ਆ। ਤੇਜ਼ਾ ਹੈ ਕਦੀ ਉਧਰ ਭੱਜ ਜਾਣ, ਤੇਜ਼ਾ ਕਿੱਥੋਂ ਘੇਰ ਬੰਦੇ ਲਿਆਉਣੇ, ਤੈਨੂੰ ਆਪਣੇ ਬੰਦੇ ਲੱਭੇ ਲੁੱਟਣ। ਮੈਰ ਤੂੰ ਜਾਤੀ ਕੀਤੀ ਯਾਰ, ਆਪਣੇ ਬੰਦੇ ਨੂੰ ਬਣਾਤਾ ਤੂੰ। ਬੇਟਾ ਤੁਹਾਨੂੰ ਇਹ ਨਹੀਂ ਪਤਾ 500 ਚੋਂ ਸਾਈਡ ਤੋਂ ਹੋ ਕੇ 150 ਤੇ ਇਹਨੂੰ ਦਿੱਤਾ, ਕਿਉਂਕਿ ਇਹ ਲੈ ਕੇ ਆਇਆ ਤੇ ਅੱਛਾ ਸਾਜੀ 500 ਤੇ 150 ਇਹਨੂੰ ਦਿੱਤਾ, 450 ਨੂੰ ਬਚਿਆ। ਇਹ ਮੈਨੂੰ ਕਿੰਨੇ ਦਾ ਪੈ ਗਿਆ? ਬਟ ਇਹ ਭਲੇਖੇ ਨਾਲ ਜਾ ਕੇ ਨਾ ਮੁੰਡੇ ਨੂੰ ਨਾ ਦੇ ਦੀ ਹੁਣ ਐਵੇਂ। ਨਹੀਂ ਮੁੰਡੇ ਨੂੰ ਕਾਹਦੋਂ ਦੇਣਾ ਸਾਜੀ? ਮੈਂ ਕਿਸੇ ਰਿਸ਼ਤੇਦਾਰ ਨੂੰ ਮੜੂੰਗਾ ਜਿਹਨੂੰ ਅਸਲ ਜ਼ਰੂਰਤ ਹੋਏ, ਜਿਹਨੇ ਕਹਿੰਦਾ ਸਜਾਦ ਜਾਨੀ ਸਾਹਿਬ ਕੋ ਸ਼ਾਇਦ ਲਿਆ ਕੇ ਦੇਣਾ, ਇਹ ਮੈਂ ਰੱਖਣਾ ਲਾਮੇ ਲਾਉਣ ਵਾਸਤੇ। ਬਸ ਠੀਕ ਆ। ਤੇ ਉਹਨੂੰ ਮੈਂ ਦੇ ਕੇ ਕਹਿਣਾ, ਤੈਨੂੰ ਮੈਂ ਕਹਿੰਦਾ ਸੀ ਨਾ ਨਾ ਮਗਾ ਦੇਖਿਓ। ਨਹੀਂ ਸਾਜੀ ਤੁਸੀਂ ਇਹ ਜਾਤੀ ਰਹਿਣਾ, ਇਹਨੇ ਕਾ ਜੰਮ ਜਾਣਾ। ਮੈਂ ਤੁਹਾਨੂੰ ਸ਼ਹਿਦ ਦੀ ਗੱਲ ਦੱਸਾਂ, ਹਾਂਜੀ ਸਭ ਤੋਂ ਵੱਡੀ ਬੇਵਕੂਫੀ ਜਿਹੜੀ ਸਾਡੇ ਮੁਤਲਕ ਇੱਕ ਗੱਲ ਆ ਕਿ ਸ਼ਹਿਦ ਜੰਮਦਾ ਨਹੀਂ। ਕਹਿੰਦੇ ਨਾ ਖਾਲਦ ਸ਼ਹਿਦ ਜੰਮਦਾ ਨਹੀਂ, ਸਭ ਤੋਂ ਵੱਡੀ ਗਲਤ ਗੱਲ ਆ। ਮੈਂ ਕੰਮ ਸ਼ੁਰੂ ਕੀਤਾ ਤੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਾ। ਅੱਛਾ ਜੀ ਜੀ ਖਾਲਦ ਸ਼ਹਿਦ ਜਿਹੜਾ ਜੰਮ ਵੀ ਜਾਂਦਾ ਵਾ। ਅੱਛਾ ਜੀ। ਹਾਂਜੀ ਇਹ ਕੋਈ ਨਿਸ਼ਾਨੀ ਨਹੀਂ ਹੁੰਦੀ ਸ਼ਹਿਦ ਦੀ ਕਿ ਸ਼ਹਿਦ ਜੰਮਦਾ ਨਹੀਂ। ਉਹਨੇ ਕਿਹਾ ਉਹ ਫਰਿੱਜ ਉੱਪਰ ਵਾਲੇ ਖਾਨੇ 'ਚ ਰੱਖ, ਨਹੀਂ ਜੰਮੂਗਾ। ਹਾਂਜੀ ਨਹੀਂ ਜੰਮੂਗਾ, ਲੈਦਾ ਗੱਲ ਆ। ਦੂਸਰੀ ਗੱਲ ਇਹ ਹੈ ਕਾਲੂ ਸਾਹਿਬ, ਹਾਂਜੀ ਸਾਜ ਜੀ। ਸ਼ਹਿਦ ਦੇ ਵਿੱਚ ਜਿਹੜੀ ਥੱਲੇ ਚਿੱਟੀ ਮੋਮ ਬਹਿ ਜਾਂਦੀ ਨਾ, ਹਾਂਜੀ ਉਹ ਵੀ ਜੈਨੂਇਨ ਸ਼ਹਿਦ ਦੀ ਨਿਸ਼ਾਨੀ ਹੁੰਦੀ। ਅੱਛਾ ਜੀ। ਹਾਂਜੀ ਕਿਉਂਕਿ ਉਹ ਜਦੋਂ ਸ਼ਹਿਦ ਲੱਥਦਾ ਨਾ ਉਹਦੇ ਨਾਲੋਂ, ਹਾਂਜੀ ਤੇ ਉਹਦੇ ਚ ਉਹ ਮੋਮ ਹੁੰਦੀ ਹੈ। ਓਹੋ ਹਾਂਜੀ ਉਹ ਕਾਗਜ਼ ਆ ਸਾਜ ਜੀ। ਚੈੱਕ ਕਰਤੇ ਹਾਂਜੀ। ਚਿੱਟੀ ਜੀ ਸ਼ਹਿਦ ਹੀ ਸ਼ਹਿਦ। ਸਾਜ ਮੈਂ ਕੱਖ ਵੀ ਦੇ ਨਹੀਂ ਚਿੱਟੀ ਜੀ ਸ਼ਾਇਦ ਕੀ ਆਵੇ ਪਤਾ ਦਾ ਮੈਂ ਗੱਡੀ ਦਾ ਤੇਲ ਬਦਲਾਉਣ ਵਾਸਤੇ ਲੈ ਕੇ ਜਾਣਾ ਆਵੇ। ਮਿੱਠੇ ਮੈਨੂੰ ਲੱਗਦਾ ਥੱਲੇ ਪੱਤੀ ਬਹਿੰਦੇ। ਇਹ ਗੂੰਦ ਲੱਗਣ ਦੀ ਮਿੱਠੇ ਜਾ ਕੇ ਇਸ਼ਤਿਹਾਰ ਛਾਪ ਜੋੜੀ ਇਹਦੇ ਨਾਲ। ਪ੍ਰਮੋਸ਼ਨ ਦਾ ਡੱਬਾ ਲੱਗਣ ਦੇ ਓਏ ਚੱਲਿਆ ਐਦਾਂ ਕਰਕੇ ਡੱਬੇ ਨੂੰ ਕਰੋ ਨਾ, ਗੂੰਦ ਵੀ ਨਹੀਂ ਜਲਦੀ ਪਿੱਛੇ ਨਹੀਂ ਆਉਂਦੀ। ਵੇਖ ਮਿੱਠੇ ਆ ਵੀ ਹੁਣ ਗੱਲਾਂ ਕਰੇਗਾ, ਜਿਹਦੀ ਅੱਗੇ ਉਂਗਲ ਨਹੀਂ ਸੀ ਨਿਕਲ ਸ਼ਾਇਦ। ਦੇਖ ਲੈ ਇਹ ਤੂੰ ਵੀ ਖਾਈ ਗਿਆ ਪੁੱਤਰ, ਤੂੰ ਇਹਦਾ ਵੀ ਗਾਹਕ ਰਿਹਾ ਮੇਰੇ ਕੋਲੇ। ਅੱਛਾ ਜੀ ਲਓ ਜੀ ਨਾਜ਼ਰੀਨ, ਅੱਜ ਇਹ ਜਿਹੜਾ ਟੀ ਟਾਈਮ ਇੱਥੇ ਖਤਮ ਹੋ ਗਿਆ। ਵਿਲੋਗ ਕਹਿ ਲਓ, ਟੀ ਟਾਈਮ ਵਿਲੋਗ। ਮਤਲਬ ਆਪਣਾ ਬਹੁਤ ਖਿਆਲ ਰੱਖੋ ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਹੈ। ਰੱਬ ਰਾਖਾ ਜਿੱਦਾਂ ਦਾ ਵੀ ਆ, ਜੋ ਵੀ ਅਸੀਂ ਕਰੀ ਜਾ ਰਹੇ ਇਹਨੂੰ ਕਬੂਲ ਫਰਮਾਓ। ਆਪਣਾ ਖਿਆਲ ਰੱਖੋ। ਅੱਲਾ ਹਾਫਿਜ਼।